वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमे। जी डॉक्टर साहब जी आनू प्रोग्राम सच्चा सच विच बहुत धन्यवाद। जी डॉक्टर साहब आज 26 अप्रैल 2024 13 ਵਿਸਾਖ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ ਕਿ ਵਾਹਿਗੁਰੂ ਕਰੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਦਵਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਦੇ ਕਾਫੀ ਸਾਰੇ ਸਵਾਲ ਨੇ। ਇਹਨਾਂ ਨੇ ਕਿਹਾ ਹੈ ਕਿ ਹੋਣ ਜਾ ਰਹੀਆਂ ਨੇ ਇਹ ਚੋਣਾਂ ਵਿੱਚ ਪੰਜਾਬ ਵਿਚਲੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਔਰ ਪੰਜਾਬ ਦੇ ਮੁੱਦਿਆਂ ਤੇ ਵਿਚਾਰ ਨਹੀਂ ਹੋ ਰਹੀ, ਬੰਦੀ ਸਿੰਘਾਂ ਦੀ ਗੱਲ ਹੋਵੇ, ਸਾਰੇ ਹੀ ਪੰਜਾਬ ਦੇ ਮਸਲੇ ਨੌਨ ਇਸ਼ੂ ਵਾਂਗ ਹਨ ਔਰ ਪੰਜਾਬ ਪੱਖੀ ਜਿਹੜੀਆਂ ਧਿਰਾਂ ਅਤੇ ਦਿੱਲੀ ਦੀਆਂ ਪਾਰਟੀਆਂ ਦਾ ਕੀ ਵਰਤਾਰਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਦਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਦਿੱਤੇ ਆਪਣੇ ਫੈਸਲੇ ਵਿੱਚ ਭਾਰਤੀ ਪਾਰਲੀਮੈਂਟ ਚੋਣਾਂ ਵਿੱਚ ਈਵੀਐਮ ਦੇ ਇਸਤੇਮਾਲ ਨੂੰ ਹਰੀ ਝੰਡੀ ਦੇ ਦਿੱਤੀ ਹੈ ਔਰ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਈਵੀਐਮ ਮਸ਼ੀਨਾਂ ਨੂੰ ਲੈ ਕੇ ਜਿਹੜੀਆਂ ਸਾਰੀਆਂ ਪਟੀਸ਼ਨ ਜਿਹੜੀਆਂ ਰੱਦ ਹੋ ਗਈਆਂ ਨੇ ਔਰ ਹੁਣ ਕੋਈ ਵੀ ਈਵੀਐਮ ਮਸ਼ੀਨਾਂ ਤੇ ਜਿਹੜਾ ਇਤਰਾਜ਼ ਹੈ ਉਹ ਨਹੀਂ ਹੋ ਸਕਦਾ। ਜਾਣਕਾਰ ਸੂਤਰਾਂ ਵੱਲੋਂ ਅਤੇ ਵਿਰੋਧੀ ਧਿਰਾਂ ਵੱਲੋਂ ਇਸ ਖਦਸ਼ੇ ਜਿਹੜੇ ਆ ਜ਼ਾਹਿਰ ਕੀਤੇ ਜਾਂਦੇ ਨੇ ਕਿ ਬੀਜੇਪੀ ਈਵੀਐਮ ਮਸ਼ੀਨਾਂ ਦੇ ਰਾਹੀਂ ਹੀ ਚੋਣ ਜਿਹੜੀ ਹੈ ਜਿੱਤਦੀ ਹੈ ਔਰ ਇਸ ਦੇ ਮੁੱਢਲੇ ਕੋਡ ਵਿੱਚ ਤਬਦੀਲੀ ਦਾ ਜਿਹੜਾ ਕੰਟਰੋਲ ਹੁੰਦਾ ਹੈ। ਸੋ ਕੀ ਸੁਪਰੀਮ ਕੋਰਟ ਦਾ ਇਹ ਫੈਸਲਾ ਇਸ ਵਾਰ ਈਵੀਐਮ ਮਸ਼ੀਨਾਂ ਰਾਹੀਂ ਬੀਜੇਪੀ ਨੂੰ 400 ਪਾਰ ਸੀਟਾਂ ਦਾ ਨਿਸ਼ਾਨਾ ਦਿੰਦਾ ਹੈ? ਇਸ ਬਾਰੇ ਗੱਲਬਾਤ ਕਰਾਂਗੇ ਔਰ ਨਾਲ ਹੀ ਦਿੱਲੀ ਹਾਈ ਕੋਰਟ ਵਿੱਚ WhatsApp ਵੱਲੋਂ ਭਾਰਤ ਸਰਕਾਰ ਦੇ ਨਵੇਂ ਨਿਯਮਾਂ ਨੂੰ ਚੈਲੰਜ ਕੀਤੇ ਜਾਣ ਸੰਬੰਧੀ ਵੀ ਗੱਲਬਾਤ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਸਭ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਵਿੰਦਰ ਸਿੰਘ ਟੋਰਾਂਟੋ ਨਿਵਾਸੀ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜਾ ਸਵਾਲ ਜਾਂ ਜਿਹੜਾ ਕੰਸਰਨ ਉਹਨਾਂ ਨੇ ਜ਼ਾਹਰ ਕੀਤਾ ਹੈ, ਹਰ ਪੰਥ ਪ੍ਰਸਤ ਸਿੱਖ ਦਾ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਬੇਸ਼ੱਕ ਕੋਈ ਗੈਰ ਸਿੱਖ ਵੀ ਹੋਏ ਜੇ ਸੱਚਮੁੱਚ ਉਹ ਸਚਿਆਰਤਾ ਨਾਲ ਆਪਣੀ ਧਰਤੀ ਨੂੰ ਆਪਣੀ ਉਸ ਸਰਜ਼ਮੀਨ ਨੂੰ ਪਿਆਰ ਕਰਦਾ ਹੈ ਤੇ ਉਹ ਜ਼ਰੂਰ ਫਿਕਰਮੰਦ ਹੈ ਔਰ ਫਿਕਰਮੰਦ ਹੋਣਾ ਵੀ ਚਾਹੀਦਾ ਹੈ ਕਿ ਜੋ ਇਸ ਵੇਲੇ ਚੋਣ ਡਰਾਮਾ ਭਾਰਤ ਭਰ ਦੇ ਵਿੱਚ ਚੱਲ ਰਿਹਾ ਹੈ। ਇੱਕ ਪਾਸੇ ਹਕੂਮਤ ਜਿਹੜੀ ਕਿ 10 ਸਾਲ ਤੋਂ ਲਗਾਤਾਰਤਾ ਨਾਲ ਤਾਕਤ 'ਚ ਹੈ ਔਰ ਆਪਣੀ ਤੀਸਰੀ ਟਰਮ ਦੇ ਲਈ ਉਹ ਕਿਵੇਂ ਵਿਕਾਸ ਦੇ ਔਰ ਦੂਸਰੇ ਦਾਅਵਿਆਂ ਦੇ ਨਾਲ ਪੂਰਾ ਮੁਸਲਮਾਨ ਵਿਰੋਧੀ ਮਾਹੌਲ ਵੀ ਸਿਰਜਿਆ ਜਾ ਰਿਹਾ ਹੈ। ਪਰ ਪੰਜਾਬ ਦੇ ਵਿੱਚ ਜਿੱਥੇ ਅੱਜ ਹਾਲ ਇਹ ਹੈ ਕਿ ਜਿੰਨੇ ਮੁਰਦਾ ਜ਼ਮੀਰ ਤੁਹਾਨੂੰ ਸਿਆਸੀ ਲੋਕ ਅੱਡ-ਅੱਡ ਧਿਰਾਂ 'ਚੋਂ ਮਿਲਣਗੇ, ਮੁਰਦਾ ਜ਼ਮੀਰ ਤਾਂ ਪਹਿਲਾਂ ਤੋਂ ਹੀ ਸੀ ਜਦੋਂ ਉਸ ਹਿੰਦੂਤਵੀ ਸਿਸਟਮ ਦੇ ਵਿੱਚ ਉਹ ਆਪਣੇ ਆਪ ਨੂੰ ਜਿਹੜਾ ਹੈ ਉਹ ਜਾਰੀ ਰੱਖ ਰਹੇ ਸੀ ਆਪਣੀਆਂ ਗਤੀਵਿਧੀਆਂ। ਪਰ ਅੱਜ ਹਾਲ ਇਹ ਹੈ ਕਿ ABC ਕਿਸੇ ਵੀ ਟੱਬਰ ਦੇ ਕਿਸੇ ਵੀ ਬੰਦੇ ਤੋਂ ਜਾਂ ਕਿਸੇ ਵੀ ਪਾਰਟੀ 'ਚ
ਕਿਸੇ ਵੀ ਉੱਚ ਅਹੁਦੇ ਤੇ ਬੈਠਾ ਬੰਦਾ ਕਦੋਂ ਅਗਲੇ ਦਿਨ ਦੀ ਖਬਰ ਆਏ ਕਿ ਬੀਜੇਪੀ ਦੇ ਵਾਲਾ ਜਿਹੜਾ ਉਹ ਆਮ ਆਦਮੀ 'ਚ ਚਲਾ ਗਿਆ ਤੇ ਕਾਂਗਰਸ ਵਾਲਾ ਬੀਜੇਪੀ 'ਚ ਆ ਗਿਆ ਤੇ ਇੱਧਰਲਾ ਉੱਧਰ ਚਲਾ ਗਿਆ, ਪਿਓ ਇੱਧਰ ਚਲਾ ਗਿਆ, ਪੁੱਤਰ ਇੱਧਰ ਚਲਾ ਗਿਆ, ਨੋ ਇੱਧਰ ਚਲੀ ਗਈ। ਸੋ ਇੰਨੀ ਬੇਗੈਰਤੀ ਬਾਕੀਆਂ 'ਚ ਸਮਝ ਆ ਸਕਦਾ ਹੈ, ਯੂਪੀ, ਬਿਹਾਰ, ਦੂਜੇ ਤੀਜੇ ਕਿਸੇ ਦੇ ਮਗਰ ਈਡੀ ਲਾਈ ਹੋਈ ਹੈ, ਕਿਸੇ ਦੇ ਮਗਰ ਕੋਈ ਹੋਰ ਲਾਇਆ, ਉਹ ਪਾਰਟੀ ਛੱਡਦੇ ਨੇ ਜਾਂ ਉਹਨੂੰ ਜੁਆਇਨ ਕਰਦੇ ਨੇ। ਪਰ ਪੰਜਾਬ ਦੇ ਵਿੱਚ ਔਰ ਜਦੋਂ ਬੀਜੇਪੀ ਨੇ ਇਹ ਫੈਸਲਾ ਕੀਤਾ ਸੀ ਕਿ ਉਹ ਬਾਦਲ ਅਕਾਲੀ ਦਲ ਨੂੰ ਜਿਹੜਾ ਅਲਵਿਦਾ ਕਹਿ ਕੇ, ਜਿਹੜਾ ਉਹਨਾਂ ਦਾ ਪਤੀ ਪਤਨੀ ਦਾ ਰਿਸ਼ਤਾ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਵਾਂਗੂ ਸੀ, ਭਾਵੇਂ ਇਤਿਹਾਦ ਜਾਂ ਉਹਨਾਂ ਦੇ ਨਾਲ ਸਾਂਝ ਤਾਂ 1966 ਤੋਂ ਬਾਅਦ ਹੀ, ਉਦੋਂ ਭਾਰਤੀ ਜਨਸੰਘ ਸੀ ਦਾ ਪਹਿਲਾ ਅਵਤਾਰ ਬੀਜੇਪੀ ਦਾ, ਉਹ ਇਹਨਾਂ ਦੀ ਅਕਾਲੀਆਂ ਦੀ ਸੀ, ਰਲ ਕੇ ਜਿਹੜੇ ਸਰਕਾਰ ਬਣਾਉਂਦੇ ਸੀ। ਪਰ ਇਹ ਜਿਹੜਾ 1996 ਦੇ ਵਿੱਚ ਪੱਕੇ ਤੌਰ ਦੇ ਉੱਤੇ ਜਿਹੜਾ ਉਹ ਬੀਜੇਪੀ ਦੇ ਨਾਲ ਜਦੋਂ ਬੀਜੇਪੀ ਹੋਣ ਚਾਹੀ, ਸੋ ਇੱਕ ਪਾਸੇ ਇਹ ਸਾਂਝ ਸੀ, ਕਿੰਨੀਆਂ ਸਰਕਾਰਾਂ ਸੈਂਟਰ 'ਚ, ਪੰਜਾਬ 'ਚ 5 ਵਾਰ ਮੁੱਖ ਮੰਤਰੀ ਰਿਹਾ ਬਾਦਲ, ਹਰ ਵਾਰ ਜਿਹੜਾ ਉਹ ਬੀਜੇਪੀ ਦੇ ਨਾਲ ਉਸ ਦੀ ਸਾਂਝ ਭਿਆਲੀ ਸੀ ਸਰਕਾਰ ਦੇ ਵਿੱਚ। ਉਸ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ ਅਕਾਲੀਆਂ ਦਾ 2 ਵਾਰ ਪੰਜਾਬ ਦਾ ਚੀਫ ਮਿਨਿਸਟਰ ਹੈ। ਲੇਕਿਨ ਇਹਨਾਂ ਦੀ ਹੋਂਦ ਬੀਜੇਪੀ ਦੀ ਪੰਜਾਬ 'ਚ ਇੰਨੀ ਕੁ ਸੀ ਕਿਉਂਕਿ ਜਦੋਂ ਪੰਜਾਬੀ ਸੂਬਾ ਬਣਿਆ 1967 ਦੇ ਵਿੱਚ ਪਹਿਲੀਆਂ ਚੋਣਾਂ ਹੋਈਆਂ ਨੇ, ਉਦੋਂ ਪੰਜਾਬ ਅਸੈਂਬਲੀ ਦੀਆਂ ਸੀਟਾਂ 104 ਹੁੰਦੀਆਂ ਸੀ ਟੋਟਲ, ਬਾਅਦ ਦੇ ਵਿੱਚ ਵਧਾ ਕੇ ਹੁਣ ਕਰੰਟ ਦੀਆਂ 117 ਨੇ ਤੇ ਮੈਕਸਿਮਮ ਜਿੰਨੀਆਂ 104 ਚੋਂ ਜਿਹੜੀ ਹੈ ਭਾਰਤੀ ਜਨਸੰਘ ਜਿੱਤਦੀ ਸੀ, ਉਹ 7 ਸੀਟਾਂ ਹੁੰਦੀਆਂ ਸੀ ਪੰਜਾਬ ਮੈਕਸਿਮਮ, ਜਿਹੜੀਆਂ ਪਹਿਲੀਆਂ ਚੋਣਾਂ 'ਚ ਵੀ ਜਾਂ ਦੂਜਾ ਰਹੀਆਂ। ਜਦੋਂ 117 ਹੋਈਆਂ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀਆਂ ਦਾ ਜਿਹੜਾ ਕੰਪਰੋਮਾਈਜ਼ ਹੁੰਦਾ ਸੀ, ਉਹਨਾਂ ਦੇ ਲਈ ਉਹ 18 ਜਾਂ 19 ਸੀਟਾਂ ਛੱਡਦੇ ਸੀ ਕਿਉਂਕਿ 117 ਚੋਂ 18 19 ਸੀ ਜਿਹੜੀਆਂ ਹਿੰਦੂ ਮੈਜੋਰਟੀ ਸੀਟਾਂ ਸੀ, ਉਹਦੇ ਚੋਂ ਵੀ ਬੀਜੇਪੀ 8 9 7 ਇੱਕ ਦੀ ਵਾਰੀ ਸ਼ਾਇਦ 12 13 ਉਹਨਾਂ ਨੇ ਜਿੱਤੀਆਂ ਹੋਣ। ਔਰ ਜਦੋਂ ਬੀਜੇਪੀ ਨੇ ਫੈਸਲਾ ਕੀਤਾ ਵੀ ਇਹਨਾਂ ਤੋਂ ਅੱਡ ਹੋ ਕੇ ਚੋਣ ਲੜਨੀ ਹੈ, ਤਾਂ ਉਦੋਂ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਇਹ ਤਾਂ ਜਿਹੜਾ ਬੀਜੇਪੀ ਦੀ ਤਾਂ ਕਿੰਨੀ ਕੁ ਹੋਂਦ ਹੋਏਗੀ, ਉਹ ਤਾਂ ਆਪਣੇ ਆਪ ਤੇ ਜਿਹੜਾ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਪੈਰ ਹੀ ਨਹੀਂ ਲੱਗਣਗੇ। ਅੱਜ ਹਾਲਾਤ ਇਹ ਹੈ, ਬੇਸ਼ੱਕ ਪਾਰਲੀਮਾਨੀ ਚੋਣਾਂ ਦੇ ਵਿੱਚ ਬੀਜੇਪੀ ਕੋਈ ਬਹੁਤੀਆਂ ਸੀਟਾਂ ਨਾ ਕੱਢ ਸਕੇ, 2-3 ਜਿੰਨੀਆਂ ਉਹਨਾਂ ਦੀਆਂ ਪਹਿਲਾਂ ਸੀ ਉਨਾ ਹੀ ਹੋਣ, ਪਰ ਉਹ ਤਾਂ ਪਾਰਲੀਮਾਨੀ ਚੋਣਾਂ ਦੇ ਲਈ ਜੋ ਇਸ ਵੇਲੇ ਦਲ ਬਦਲੀਆਂ ਹੋ ਰਹੀਆਂ ਨੇ, ਤੇ ਜਿਵੇਂ ਟੱਬਰਾਂ ਦੇ ਟੱਬਰ ਜਿਹੜੇ ਸਿੱਖ ਬੈਕਗਰਾਊਂਡ ਵਾਲੇ ਸੀ ਬੀਜੇਪੀ 'ਚ ਜੁਆਇਨ ਕਰਵਾ ਰਹੇ ਨੇ, ਉਹ ਤਾਂ 3 ਸਾਲ ਬਾਅਦ 2027 'ਚ ਹੋਣ ਵਾਲੀਆਂ ਪੰਜਾਬ ਅਸੈਂਬਲੀ ਦੀਆਂ ਜਿਹੜੀਆਂ ਨੇ ਸੀਟਾਂ ਦੇ ਲਈ ਤਿਆਰੀ ਕਰ ਰਹੇ ਨੇ ਕਿ ਬੀਜੇਪੀ ਆਪਣੇ ਬਲਬੂਤੇ ਤੇ ਸਰਕਾਰ ਬਣਾਉਣ ਦੇ ਕਾਬਿਲ ਹੋਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਇੱਕ ਪਾਸੇ ਬੀਜੇਪੀ ਦਾ ਤਿੱਖਾ ਜਿਹੜਾ ਵਿਰੋਧ ਹੈ ਮੁਸਲਮਾਨਾਂ ਪ੍ਰਤੀ, ਘੱਟ ਗਿਣਤੀਆਂ ਪ੍ਰਤੀ, ਜਾਂ ਉਹਨਾਂ ਦੀ ਜਿਹੜੀ ਫਿਰਕੂ ਨੀਤੀ ਸਾਹਮਣੇ ਆ ਰਹੀ ਹੈ, ਪੰਜਾਬ ਦੇ ਇਹਨਾਂ ਸਿੱਖ ਚਿਹਰੇ ਵਾਲਿਆਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ ਕਿ ਉਹ ਉਸ ਧਿਰ ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਨੇ ਟੋਟਲੀ ਇਹ ਮਿੱਥਿਆ ਹੋਇਆ ਕਿ ਘੱਟ ਗਿਣਤੀਆਂ ਦਾ ਖਾਤਮਾ ਕਰਨਾ। ਸੋ ਇਹ ਇੱਕ ਐਸਾ ਸ਼ਰਮਨਾਕ ਇਹ ਜੋ ਉੱਥੇ ਵਰਤਾਰਾ ਚੱਲ ਰਿਹਾ, ਇਹਦੇ ਬਾਰੇ ਮੇਰਾ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ ਹੈ, ਕਿਉਂਕਿ ਅਸੀਂ ਹੁਣੇ ਹੀ ਦੇਖ ਕੇ ਹਟੇ ਹਾਂ ਕਿ ਭਾਈ ਪਿਛਲੀਆਂ ਚੋਣਾਂ ਵੇਲੇ ਵੀ ਇੱਥੋਂ ਜਿਹੜਾ ਉਹ ਵਿਰੋਧ ਕਰਨ ਦੇ ਬਾਵਜੂਦ ਕਿਵੇਂ ਕਾਲਾ ਚੋਰ ਲਿਆਂਦੇ ਉਹਨਾਂ ਨੂੰ ਲਿਆ ਕੇ ਪਾਵਰ 'ਚ ਅੱਜ ਵੱਡੀ ਧਿਰ ਬਣਾ ਕੇ ਪੰਜਾਬ 'ਚ ਖੜਾ ਕਰ ਦਿੱਤਾ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਕੇ, ਕਿ ਮਗਰੋਂ ਲੱਥਣੇ ਕਿਵੇਂ ਨੇ, ਕਦੋਂ ਲੱਥਣੇ ਨੇ, ਉਹ ਸਾਰਾ ਪੰਜਾਬ ਦੀ ਦੌਲਤ ਵੀ ਦੂਜੇ ਵੀ ਕਿਵੇਂ ਲੁੱਟ ਕੇ ਸਾਰੇ ਉਸ ਪਾਸੇ। ਉਹ ਕੱਲਾ ਇਹ ਨਹੀਂ ਹੈ ਵੀ ਅਸੈਂਬਲੀਆਂ ਜਾਂ ਦੂਜਿਆਂ 'ਚ ਤੁਹਾਡੀ ਕੋਈ ਆਵਾਜ਼ ਨਹੀਂ ਹੈ, ਜੇ 6 ਜਾਂ 7 ਰਾਜ ਸਭਾ ਦੇ ਮੈਂਬਰ ਬਣਦੇ ਨੇ ਤਾਂ ਉਹਨਾਂ 'ਚੋਂ ਤੁਸੀਂ ਦੇਖੋ ਪੰਜਾਬ 'ਚੋਂ ਕਰੋੜਾਂ ਦੇ ਸੌਦੇ ਹੋ ਕੇ ਉਹੀ ਬਾਣੀਆਂ ਲਿਜਾ ਕੇ ਉੱਥੇ ਬਿਠਾ ਦਿੱਤੇ ਜਾਂਦੇ ਨੇ। ਸੋ ਇਸ ਸਾਰੇ 'ਚ ਵੀਰ ਦਵਿੰਦਰ ਸਿੰਘ ਜੀ ਮੇਰੇ ਕੋਲ ਕੁਝ ਵੀ ਕਹਿਣ ਨੂੰ ਨਹੀਂ ਹੈ, ਕਿਉਂਕਿ ਪੰਜਾਬ ਦੇ ਮੁੱਦੇ ਤਾਂ ਗਾਇਬ ਨੇ। ਅਕਾਲੀ ਜਦੋਂ ਬਾਦਲਾਂ ਨੇ ਇਹ ਲਾਈਨ ਲਈ, ਕਿਉਂਕਿ ਉਹਨਾਂ ਨੇ ਵੀ ਕਾਹਨੂੰ ਲੈਣੀ ਸੀ, ਬੀਜੇਪੀ ਨੇ ਠੁੱਡਾ ਮਾਰ ਕੇ ਬਾਹਰ ਕੱਢਿਆ ਇਹਨਾਂ ਨੂੰ, ਤੇ ਲੱਗਦਾ ਸੀ ਕਿ ਵੀ ਘੱਟੋ ਘੱਟ ਜਦੋਂ ਕਿਸੇ ਦੇ ਜਿਹੜਾ ਕੋਈ ਸਚਿਆਰਤਾ ਦੇ ਨਾਲ ਖੜਾ ਹੁੰਦਾ ਹੈ, ਉਹਦੇ ਨਾਲ ਧੋਖਾ ਹੁੰਦਾ ਹੈ ਜਾਂ ਉਸ ਨੂੰ ਲੈਟ ਡਾਊਨ ਕੀਤਾ ਜਾਂਦਾ ਹੈ ਤੇ ਉਹ ਰੋਹ ਦੇ ਵਿੱਚ ਉੱਠਦਾ ਹੈ ਜੀ। ਤੇ ਇਹਨਾਂ ਦਾ ਵੀ ਇਵੇਂ ਹੋਇਆ, ਸ਼ੁਰੂ 'ਚ ਲੱਗਾ ਕਿ ਜੀ ਹੁਣੇ ਪੰਥਕ ਏਜੰਡੇ ਵੱਲ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਾਂ ਦੂਸਰਾ ਕੋਈ ਚੁੱਕਣਗੇ, ਪਰ ਇਹਨਾਂ ਦਾ ਤਾਂ ਇਹੀ ਹੋਇਆ ਵੀ ਉਹ ਜਿਵੇਂ ਹੈ ਤਾਂ ਇਹ ਹਲਕੇ ਅੰਦਾਜ਼ ਦੀ ਗੱਲ,
ਪਰ ਜਿਵੇਂ ਹੁੰਦੇ ਸੀ ਕਿ ਜੀ ਉੱਠਿਆ ਪੁੱਤ ਮਾਂ ਦਾ, ਕਹਿੰਦਾ ਕੁਛ ਕਰੂ, ਫੇਰ ਕਹਿੰਦਾ ਨਹੀਂ ਜੀ ਉੱਠਿਆ ਪੁੱਤ ਮਾਂ ਦਾ, ਕਹਿੰਦਾ ਫਿਰ ਕੀ ਕੀਤਾ, ਕਹਿੰਦਾ ਮੂਤ ਕੇ ਸੌਂ ਗਿਆ। ਹੁਣ ਤੁਸੀਂ ਇਹਨਾਂ ਦਾ ਹਾਲ ਦੇਖੋ ਬਾਦਲਾਂ ਦਾ, ਵੀ ਇਹਨਾਂ ਦੇ ਮੂੰਹੋਂ ਜਾਂ ਇਹਨਾਂ ਦਾ ਕੋਈ ਜਿਹੜਾ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਭਾਈ ਜੇ ਇਹਨਾਂ ਦੇ ਬੰਦੇ ਜਾ ਵੀ ਰਹੇ ਨੇ ਜਾਂ ਅਦਰਵਾਈਜ਼ ਕੋਈ, ਕਿਉਂਕਿ ਅਜੇ ਵੀ ਇਹਨਾਂ ਨੂੰ ਤਵੱਕੋ ਹੈ। ਇਹ ਨਹੀਂ ਹੈ ਵੀ ਹੁਣ ਸੀਟਾਂ 'ਚ ਤਾਂ ਕੀ ਹੋਣਾ, ਕਿਤੇ ਨਾ ਕਿਤੇ ਕੋਈ ਐਡਜਸਟਮੈਂਟ ਨਾਲ ਵੀ ਲੜ ਰਹੇ ਹੋਣਗੇ, ਪਰ ਇਹਨਾਂ ਨੂੰ ਤਵੱਕੋ ਇਹ ਹੈ ਵੀ ਜਦੋਂ ਚੋਣਾਂ ਤੋਂ ਬਾਅਦ ਜੇ ਸਾਡੇ 2 3 4 ਕੋਈ ਜਿੱਤ ਵੀ ਗਏ ਤੇ ਉੱਤੇ ਤੇ ਅਸੀਂ ਫੇਰ ਆਪਣਾ ਰਾਹ ਪੱਧਰਾ ਰੱਖੀਏ ਇਸ ਲੈਵਲ ਦਾ। ਸੋ ਇਸ ਸਭ ਦੇ ਚੱਲਦੇ ਆ ਮੈਨੂੰ ਨਹੀਂ ਲੱਗਦਾ ਕਿ ਵੀ ਸਾਡਾ ਕੁਝ ਵੀ ਐਟ ਸਟੇਕ ਹੈ। ਉਹੀ ਗੰਦੀ ਚੋਣ ਪ੍ਰੋਸੈਸ ਹੈ। ਹਾਂ, ਲੈ ਦੇ ਕੇ ਜਿਹੜੇ ਇੰਟਰਸਟ ਉੱਥੇ ਨੇ ਥੋੜੇ ਬਹੁਤ ਆਪਣੀਆਂ ਧਿਰਾਂ ਨੇ ਜਿਨ੍ਹਾਂ ਦੇ ਨਾਲ ਜਾਣਾ ਹੁੰਦਾ, ਅਸੀਂ ਹੁਣ ਉਸ ਦੇ ਉੱਤੇ ਗੱਲ ਨਹੀਂ ਕਰਾਂਗੇ। ਸਰ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਦੇ ਉੱਤੇ ਜਿਹੜਾ ਉਹ ਸੰਗਰੂਰ ਦਾ ਮੁਕਾਬਲਾ 4 ਪੱਖੀ ਹੈ, ਉੱਥੇ ਕਿਹਨੇ ਕੀ ਕਰਨਾ ਉਹ ਵੱਖਰੀ ਗੱਲ ਹੈ। ਔਰ ਜਿਵੇਂ ਅੱਜ ਇਹ ਕਨਫਰਮ ਵੀ ਹੋ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ। ਸੋ ਅਸੀਂ ਇਸ ਬਾਰੇ ਪਰਸੋਂ ਵੀ ਕੱਲ ਵੀ ਆਪਣੀ ਰਾਏ ਦਾ ਇਜ਼ਹਾਰ ਕਰ ਦਿੱਤਾ ਸੀ। ਹੁਣ ਆਉਣ ਵਾਲਾ ਇਹ ਸਾਰਾ ਮਹੀਨਾ ਚੋਣਾਂ ਤੋਂ ਬਾਅਦ ਤੱਕ ਵੀ ਅਸੀਂ ਇਸ ਵਿਸ਼ੇ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਜੋ ਉਹਨਾਂ ਨੇ ਫੈਸਲਾ ਲਿਆ ਉਹ ਉਹਨਾਂ ਨੂੰ ਉਸ ਦੇ ਮੁਤਾਬਕ ਜੋ ਠੀਕ ਸਮਝਦੇ ਨੇ। ਸੋ ਅਸੀਂ ਜਿਹੜਾ ਉਹ ਕੋਈ ਨੈਗੇਟਿਵ ਇਸ ਦੇ ਵਿੱਚ ਗੱਲ ਨਹੀਂ ਕਹਿਣਾ ਚਾਹੁੰਦੇ, ਪਰ ਲੈ ਦੇ ਕੇ ਇਹ ਗੱਲ ਤਾਂ ਸ਼ਾਇਦ ਹਰ ਕੋਈ ਸਮਝਦਾ ਹੈ। ਜਿਹੜੇ ਪੰਥ ਦਰਦੀ ਨੇ ਉਹ ਵੀ ਸਮਝਦੇ ਨੇ ਕਿ ਇਸ ਸਿਸਟਮ ਚੋਂ ਸਿੱਖਾਂ ਦੇ ਲਈ ਨਿਕਲਣ ਵਾਲਾ ਕੁਝ ਨਹੀਂ ਹੈ। ਔਰ ਅੱਜ ਹੀ ਸਾਡੇ ਇੱਕ ਵੀਰ ਟੋਰਾਂਟੋ ਤੋਂ ਕਹਿ ਰਹੇ ਸੀ, ਕਹਿਣ ਲੱਗੇ ਕਿ ਜੀ ਜੇ ਇਹ ਗੱਲ ਤਾਂ ਛੱਡੋ, ਜੇ ਮਹਾਰਾਜਾ ਰਣਜੀਤ ਸਿੰਘ ਵੀ ਵਾਪਸ ਆ ਜਾਣ ਤੇ ਉਹ ਪੰਜਾਬ ਦੇ ਚੀਫ ਮਿਨਿਸਟਰ ਉਹਨਾਂ ਨੂੰ ਬਣਾ ਦਿਓ, ਤੇ ਕਹਿੰਦੇ ਵੀ ਉਹ ਵੀ ਪੰਜਾਬ ਦਾ ਜਾਂ ਸਿੱਖਾਂ ਦਾ ਕੋਈ ਭਲਾ ਨਹੀਂ ਕਰ ਸਕਣਗੇ, ਕਿਉਂਕਿ ਸਿਸਟਮ ਇਸ ਕਿਸਮ ਦਾ ਬਣ ਚੁੱਕਾ। ਔਰ ਇਹੀ ਗੱਲ ਜਦੋਂ ਅਸੀਂ ਹੁਣ ਇਹ ਨਹੀਂ ਹੈ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜਿਹੜਾ ਉਹ ਜਦੋਂ ਉਹਨਾਂ ਨੇ ਰੈਵੋਲੂਸ਼ਨਰੀ ਲਾਈਨ ਨੂੰ ਲਿਆ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਚੋਣਾਂ 1979 ਦੇ ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ, ਉਸ ਦੇ ਵਿੱਚ ਪਿੰਡਰਾਂ ਵਾਲਿਆਂ ਨੇ ਦਲ ਖਾਲਸਾ ਜਦੋਂ ਭਾਈ ਗਜਿੰਦਰ ਸਿੰਘ ਦਾ ਉਹਨਾਂ ਦੇ ਉਮੀਦਵਾਰਾਂ ਦੀ ਔਰ ਆਪਣੇ ਵੀ ਈਵਨ ਭਾਈ ਅਮਰੀਕ ਸਿੰਘ ਜਿਹੜੇ ਨੇ ਉਹ ਹਲਕਾ ਬਿਆਸ ਤੋਂ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਲਈ ਖਲੋਤੇ ਸੀ, ਔਰ ਉਹਨਾਂ ਨੂੰ ਕਿਵੇਂ ਨਿਰੰਕਾਰੀਆਂ ਦੀਆਂ ਵੋਟਾਂ ਨਾਲ, ਜਾਲੀ ਵੋਟਾਂ ਨਾਲ ਜੀਵਨ ਸਿੰਘ ਉਮਰਾ ਨੰਗਲ ਔਰ ਦੂਜੇ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ, ਉਹਨਾਂ ਨੂੰ ਹਰਾਤਾ ਸੀ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਵਿੱਚ ਵੀ। ਔਰ ਉਹ ਸਾਰਾ ਦਲ ਖਾਲਸਾ ਜਾਂ ਜਿਹੜੇ ਪਿੰਡਾਂ ਵਾਲਿਆਂ ਦੇ ਔਰ ਪੰਥਕ ਧਿਰਾਂ ਦੇ ਸਪੋਰਟਡ ਕੈਂਡੀਡੇਟ ਸੀ, ਮੇਰੇ ਖਿਆਲ 4 ਜਾਂ 5 ਜਿੱਤੇ ਸੀ, ਇੱਕ ਅੱਧਾ ਹੋਰ ਵੱਧ ਘੱਟ ਹੋਏਗਾ। ਸੋ ਕਨਕਲੂਜਨ ਤਾਂ ਉਦੋਂ ਹੀ ਹਰ ਇੱਕ ਨੂੰ ਸੀ ਕਿ ਵੀ ਇਹ ਇਸ ਸਿਸਟਮ ਰਾਹੀਂ ਕੋਈ ਤੁਸੀਂ ਸਮਝੋ ਕਿ ਕੋਈ ਤੁਸੀਂ ਤਬਦੀਲੀ ਲਿਆਓ, ਕੋਈ ਸਿੱਖੀ ਦਾ ਭਲਾ ਹੋਏ, ਇਸ ਚੋਂ ਕੁਝ ਵੀ ਕੱਢਣ ਪਾਉਣ ਵਾਲਾ ਨਹੀਂ ਹੈ। ਸੋ ਵੀਰ ਦਵਿੰਦਰ ਸਿੰਘ ਜੀ, ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਹ ਜਿਹੜੇ ਉੱਥੇ ਨੇ ਸ਼ਾਇਦ ਉਹਨਾਂ ਦੀ ਮਜਬੂਰੀ ਹੈ, ਕਿਸੇ ਨੇ ਬੱਚਿਆਂ ਦੀਆਂ ਨੌਕਰੀਆਂ ਲਵਾਉਣੀਆਂ, ਕਿਸੇ ਨੇ ਟਰਾਂਸਫਰਾਂ ਕਰਵਾਉਣੀਆਂ, ਕਿਸੇ ਨੂੰ ਜਿਹੜਾ ਕਈਆਂ ਦਾ ਏਜੰਡਾ ਪਿੰਡ ਦੀਆਂ ਗਲੀਆਂ ਨਾਲੇ ਪੱਕੇ ਕਰਨ, ਕੱਚੇ ਕਰਨ, ਇਸ ਤੱਕ ਹੀ ਮਹਿਦੂਦ ਹੈ। ਸੋ ਅਸੀਂ ਉਹਨਾਂ ਦੇ ਕਿਸੇ ਵੀ ਫੈਸਲੇ ਦੇ ਉੱਤੇ ਕੋਈ ਕਰ ਵੀ ਕੀ ਸਕਦੇ ਹਾਂ। ਜੇ ਉਹਨੂੰ ਜੇ ਇੱਕ ਸਟੇਜ ਦੇ ਉੱਤੇ 1999 ਦੇ ਵਿੱਚ 9 ਮੈਂਬਰ ਪਾਰਲੀਮੈਂਟ ਜਿਹੜੇ ਸੀ ਉਹ ਬਣਾ ਕੇ ਭੇਜੇ ਸੀ, ਉਹਨਾਂ 'ਚ ਵੀ ਅਸੀਂ ਦੇਖਿਆ। ਫਿਰ ਉਹ ਪੀਰੀਅਡ ਵੀ ਆਇਆ ਕਿ ਜਦੋਂ 84 ਤੋਂ ਬਾਅਦ ਪੰਜਾਬ ਦੇ ਵਿੱਚ ਰਾਜੀਵ ਲੌਂਗੋਵਾਲ ਅਕੋਰਡ ਦੇ ਥੱਲੇ ਅਕਾਲੀ ਸਰਕਾਰ ਜਿਹਨੂੰ 117 ਚੋਂ 74 ਸੀਟਾਂ ਮਿਲੀਆਂ ਸੀ, ਲਗਭਗ 2/3 ਸੁਰਜੀਤ ਸਿੰਘ ਬਰਨਾਲੇ ਦੀ ਕਮਾਂਡ ਥੱਲੇ। ਔਰ ਈਵਨ ਉਹ ਸਰਕਾਰ ਵੀ ਜਿਹੜੀ ਬਿਲਕੁਲ ਰਾਜੀਵ ਗਾਂਧੀ, ਕਿਉਂਕਿ ਜਿਹੜਾ ਲੌਂਗੋਵਾਲ ਸਮਝੌਤਾ ਕੀਤਾ ਜਿਹਦੀ ਕੀਮਤ ਫਿਰ ਲੌਂਗੋਵਾਲ ਨੂੰ ਆਪਣੀ ਜਾਨ ਨਾਲ ਵੀ ਤਾਰਨੀ ਪਈ, ਉਹ ਬਲਵੰਤ ਸਿੰਘ ਟਿੱਡਾ ਤੇ ਸੁਰਜੀਤ ਸਿੰਘ ਬਰਨਾਲਾ ਇਹਨਾਂ ਨੇ ਕਰਵਾਇਆ ਸੀ। ਔਰ ਉਦੋਂ ਹੀ ਐਗਰੀਮੈਂਟ ਹੋ ਗਿਆ ਸੀ ਕਿ ਸੁਰਜੀਤ ਸਿੰਘ ਬਰਨਾਲਾ ਚੀਫ ਮਿਨਿਸਟਰ ਬਣੇਗਾ। ਬਣਿਆ ਵੀ ਰਾਜੀਵ ਗਾਂਧੀ ਦਿੱਲੀ ਦੇ ਵਿੱਚ ਸੀ, ਔਰ ਰਾਜੀਵ ਲੌਂਗੋਵਾਲ ਅਕੋਰਡ ਦੀ ਇੱਕ ਟਰਮ ਸੀ ਕਿ 26 ਜਨਵਰੀ 1986 ਤੋਂ ਪਹਿਲੇ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਦੇ ਦਿੱਤਾ ਜਾਏਗਾ। ਹੁਣ ਉਸ ਦਾ ਕੋਈ ਕਲੌਜ਼ ਲਾਗੂ ਬਰਨਾਲਾ ਸਰਕਾਰ ਨਹੀਂ, ਹਾਲਾਂ ਉਹ ਸਮਝੌਤੇ ਜੇ ਮੰਨ ਆਏ ਸੀ ਕਿ ਅਸੀਂ SYL ਕਨਾਲ ਬਣਾ ਕੇ ਦੇਵਾਂਗੇ, ਲੇਕਿਨ 26 ਜਨਵਰੀ 1986 ਆਇਆ, ਨਿਕਲ ਗਿਆ, ਦੇਣਾ ਕਿਹਨੇ ਸੀ ਚੰਡੀਗੜ੍ਹ। ਸੋ ਹੁਣ ਇਹ ਸਾਰੀਆਂ ਮੈਂ ਇਸ ਲਈ ਜਿਹੜੀਆਂ ਉਦਾਹਰਨਾਂ ਰਿਪੀਟ ਕਰ ਰਿਹਾ ਕਿ ਜਿਹੜੀ ਕਰੰਟ ਜਨਰੇਸ਼ਨ ਹੈ, ਜਿਨ੍ਹਾਂ ਨੂੰ ਇਹ ਲੱਗਦਾ ਕਿ ਵੀ ਪਤਾ ਨਹੀਂ ਇਸ ਚੋਣ ਪ੍ਰੋਸੈਸ ਚੋਂ
ਜੇ 117 ਚੋਂ 117 ਵੀ ਤੁਹਾਡੇ ਬਣ ਜਾਣ ਫਿਰ ਵੀ ਕੁਝ ਨਹੀਂ ਹੋਣ ਵਾਲਾ, ਕਿਉਂਕਿ ਵੱਧ ਤੋਂ ਵੱਧ ਹੈ ਜੀ ਉਹ ਖਾਲਿਸਤਾਨ ਦਾ ਮਤਾ ਪਾਸ ਕਰ ਦੇਣ, ਫਿਰ ਦੁਨੀਆ ਦੇਖੇਗੀ ਕਿ ਹੈ ਇਵੇਂ ਨਹੀਂ ਹੈ। ਜੰਮੂ ਕਸ਼ਮੀਰ ਅਸੈਂਬਲੀ, ਉਹਨਾਂ ਦੀ ਤਾਂ ਆਪਣੀ ਕਨਸਟੀਟਿਊਐਂਟ ਅਸੈਂਬਲੀ ਸੀ ਜੀ, ਉਹਨਾਂ ਨੂੰ ਤਾਂ ਆਰਟੀਕਲ 370 ਥੱਲੇ ਕੋਈ ਕਾਨੂੰਨ ਭਾਰਤ ਦਾ ਜਿਹੜਾ ਉਹ ਲਾਗੂ ਹੀ ਨਹੀਂ ਸੀ ਹੋ ਸਕਦਾ। ਕਨਸਟੀਟਿਊਸ਼ਨ ਦੇ ਬੇਸਿਕ ਡਰਾਫਟ ਦੇ ਵਿੱਚ ਆਰਟੀਕਲ 370 ਸੀ, ਕਿੱਥੇ ਗਿਆ 370, ਕਿੱਥੇ ਗਿਆ 35 ਹੈ। ਜੰਮੂ ਕਸ਼ਮੀਰ ਦਾ ਸਟੇਟ ਦਾ ਐਜ਼ ਏ ਸਟੇਟ ਵੀ ਉਹਦਾ ਵਜੂਦ ਕਿੱਥੇ ਗਿਆ। ਸੋ ਮੈਂ ਸਮਝਦਾ ਕਿਉਂਕਿ ਅਸੀਂ ਸ਼ਾਇਦ ਹੁਣ ਜ਼ਿਆਦਾ ਘਾਟਾਂ ਦਾ ਪਾਣੀ ਪੀ ਲਿਆ ਅੱਧੀ ਸਦੀ ਦੇ ਵਿੱਚ, ਸਾਨੂੰ ਥੋੜੀ ਬਹੁਤ ਸਮਝ ਹੈ, ਸ਼ਾਇਦ ਸਾਨੂੰ ਵੀ ਵਕਤ ਲੱਗਾ ਸਮਝਦੇ। ਤੇ ਜਿਹੜੇ ਸਾਡੇ ਯੰਗਰ ਵੀਰ ਭੈਣਾਂ ਨੇ ਜਿਹੜੇ ਇੱਕ ਆਪਣੇ ਉਤਸ਼ਾਹ ਦੇ ਨਾਲ ਲੱਗੇ ਹੋਏ ਨੇ, ਅਸੀਂ ਐਡਮਾਇਰ ਕਰਦੇ ਹਾਂ ਕਿ ਭਾਈ ਉਹ ਦੇਖਦੇ ਨੇ, ਸੋਚਦੇ ਨੇ। ਪਰ ਜਦੋਂ ਤੁਸੀਂ ਸਾਰੇ ਸਿਸਟਮ ਨੂੰ ਸਮਝਦੇ ਹੋ ਤੇ ਕਿਉਂਕਿ ਅਸੀਂ ਸਟੇਟਸ ਕੋ ਦੇ ਹੱਕ ਵਿੱਚ ਨਹੀਂ ਹੈ, ਰੈਵੋਲੂਸ਼ਨ ਹਮੇਸ਼ਾ ਮਤਲਬ ਹੀ ਸਟੇਟਸ ਕੋ ਨੂੰ ਤੋੜਨ ਦਾ ਹੁੰਦਾ ਹੈ। ਤੇ ਜੇ ਤੁਸੀਂ ਕਹੋ ਜੀ ਸਟੇਟਸ ਕੋ ਦੇ ਸਿਸਟਮ ਦੇ ਵਿੱਚ ਵੜ ਕੇ ਤੁਸੀਂ ਉਹਨੂੰ ਰੈਵੋਲੂਸ਼ਨ ਲਿਆਓਗੇ, ਫਿਰ ਤੁਸੀਂ ਆਹੀ ਪੈਦਾ ਕਰੋਗੇ ਜੋ ਬਰਨਾਲੇ ਔਰ ਟੋੜੇ, ਤਲਵੰਡੀ, ਸੁਖਬੀਰ ਬਾਦਲ, ਭਗਵੰਤ ਮਾਨ, ਅਮਰਿੰਦਰ, ਇਹ ਜਿਹੜੀ ਸਾਰੀ ਨਸਲ ਹੈ, ਇਹ ਸਿਰਾਂ ਤੇ ਇਹਨਾਂ ਦੇ ਪੱਗਾਂ ਨੇ ਵੱਡੀਆਂ ਵੱਡੀਆਂ, ਔਰ ਇਹਨਾਂ ਨੇ ਸਹੁੰ ਵੀ ਚੁੱਕੀਆਂ। ਕਿਸੇ ਨੇ ਗੁਟਕੇ ਤੇ ਹੱਥ ਰੱਖ ਕੇ ਚੁੱਕੀ, ਕਿਸੇ ਨੇ ਡਰੱਗਸ 24 ਘੰਟੇ 'ਚ ਖਤਮ ਕਰਨ ਦੀ ਸਹੁੰ ਚੁੱਕੀ, ਕਿਸੇ ਨੇ ਬਹਿਬਲ ਕਲਾਂ, ਬਰਗਾੜੀ, ਬੁਰਜ ਜਵਾਰ ਸਿੰਘ ਵਾਲਾ ਦਾ ਇਨਸਾਫ ਲੈਣ ਦੀ। ਇਹਨਾਂ ਨੂੰ ਬਾਕੀ ਛੱਡੋ, ਭਾਵੇਂ ਉਹ ਬਿਹਾਰ ਦਾ ਜੰਮਿਆ ਜਿਹੜਾ ਉਹ ਭਈਆ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਦੀ ਗੱਲ ਹੀ ਸੁਣ ਲਓ, MLA ਹੈ, ਉਹਨੇ ਮਤਲਬ ਪਬਲਿਕਲੀ ਇਹਨਾਂ ਨੂੰ ਸਾਰਿਆਂ ਨੂੰ ਸ਼ਰਮ ਦਿੱਤੀ। ਉਹਨੇ ਕਿਹਾ ਵੀ ਕਿੱਥੇ ਗਿਆ 2015 ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਤੇ ਦੂਜੇ ਤੀਜੇ, ਕਿੱਥੇ ਗਏ ਉਹ ਲੋਕ? ਹੁਣ ਉਹ ਕਿੱਥੇ ਗਏ? ਨਵਜੋਤ ਸਿੱਧੂ ਜਾਂ ਇਹ ਸੁਖਪਾਲ ਖਹਿਰਾ ਤੇ ਦੂਜੇ ਲੋਕ ਜਿਹੜੇ ਪੰਜਾਬ ਅਸੈਂਬਲੀ 'ਚ ਖਲੋ ਕੇ ਜਦੋਂ ਅਮਰਿੰਦਰ ਦੇ ਵੇਲੇ ਇਸ ਮੁੱਦੇ ਤੇ ਬੋਲਦੇ ਸੀ, ਅੱਜ ਉਹ ਸਰਕਾਰ ਦੇ ਹੀ ਸੰਦ ਬਣਿਆ ਹੋਇਆ, ਕੋਈ ਇੱਥੇ ਖੜਾ ਹੈ, ਕੋਈ ਉੱਥੇ ਖੜਾ ਹੈ, ਉਸ ਕਿਸਮ ਦੀ ਖੇਡ ਖੇਡ ਰਹੇ ਨੇ। ਸੋ ਉੱਥੇ ਜਿਹਨੂੰ ਮਰਜ਼ੀ, ਜੇ ਤੁਸੀਂ ਕਿਸੇ ਬੰਦੇ ਨੂੰ ਆਪਣੇ ਨੂੰ ਜਿਹੜਾ ਕਿ ਡੈਡੀਕੇਟਡ ਹੈ ਉਹਨੂੰ ਨਿਕੰਮਾ ਕਰਨਾ ਹੈ ਤਾਂ ਉਹਨੂੰ ਕਹੋ ਜੀ ਉੱਥੇ ਤੂੰ ਸਿਆਸੀ ਪਾਰਟੀ ਜੁਆਇਨ ਕਰ ਲੈ ਤੇ ਤੂੰ ਚੋਣ ਸਿਸਟਮ 'ਚ ਆ ਜਾਂ ਦੂਜਾ, ਤੁਹਾਨੂੰ ਉਦੋਂ ਸਮਝ ਆਏਗੀ ਕਿ ਭਾਈ ਉਹ ਸਿਸਟਮ ਜਿਹੜਾ ਹੈ ਉਸ ਦੇ ਵਿੱਚ ਕਿਵੇਂ ਤੁਹਾਨੂੰ ਗਾਲ ਦਿੱਤਾ ਜਾਂਦਾ ਹੈ, ਤੁਹਾਡੀ ਗੈਰਤ ਨੂੰ, ਅਣਖ ਨੂੰ, ਤੇ ਹੌਲੀ 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 ਤੁਸੀਂ ਉਸੇ ਹੀ ਸਟੇਟ ਦੇ ਸੰਦ ਬਣ ਜਾਂਦੇ ਹੋ। ਵੀਰ ਦਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਇਸ ਸਨੇਹ ਤੋਂ ਬਾਅਦ ਪੰਜਾਬ ਦੇ ਕਿਸੇ ਟੌਪਿਕ ਦੀ ਅੱਜ ਗੱਲ ਕਰਨ ਦੀ ਲੋੜ ਨਹੀਂ ਰਹੀ। ਔਰ ਅਸੀਂ ਇਹ ਵੀ ਦੱਸ ਦਈਏ ਕਿ ਜਿਹੜੀ ਇਤਿਹਾਸਕ ਪੈਰੇਡ ਨਿਊਯਾਰਕ ਸਿੱਖ ਡੇ ਪੈਰੇਡ, ਜਿਸ ਦਾ ਅਸੀਂ ਹਮੇਸ਼ਾ ਫਖਰ ਕਰਦੇ ਹਾਂ ਦੋ ਕਾਰਨਾਂ ਕਰਕੇ। ਇੱਕ ਤਾਂ ਇਹ ਯੂਨੀਕ ਪੈਰੇਡ ਹੈ ਜਿਹੜੀ ਰਿਬੈਲੀਅਨ ਚੋਂ ਪੈਦਾ ਹੋਈ, ਵਿਦਰੋਹ ਚੋਂ, ਔਰ ਇੰਡੀਆ ਡੇ ਪੈਰੇਡ ਜਿਹੜੀ ਇੱਥੇ ਕਈ ਦਹਾਕਿਆਂ ਤੋਂ ਚੱਲਦੀ ਸੀ ਔਰ ਉਸ ਦੇ ਵਿੱਚ ਸਿੱਖ ਵੀ ਬੜੇ ਫਖਰ ਨਾਲ ਸ਼ਾਮਲ ਹੁੰਦੇ ਸੀ। ਜੂਨ 84 ਦੇ ਘੱਲੂਘਾਰੇ ਨੇ ਜਿੱਥੇ ਫਾਈਨਲ ਉਹ ਇੱਕ ਵਾਟਰਸ਼ੈਡ ਬਣੀ ਸਿੱਖ ਕੌਮ ਔਰ ਭਾਰਤੀ ਸਟੇਟ ਦੇ ਰਿਸ਼ਤਿਆਂ ਦੇ ਵਿੱਚ, ਉਸ 'ਚ ਸਿੱਖ ਨੌਜਵਾਨ, ਕਿਉਂਕਿ 84 ਜੂਨ ਘੱਲੂਘਾਰਾ ਹੋ ਕੇ ਹਟਿਆ ਸੀ ਤੇ 15 ਅਗਸਤ ਨੂੰ ਇਹਨਾਂ ਦੀ ਆਜ਼ਾਦੀ ਪੈਰੇਡ ਹੁੰਦੀ ਹੈ। ਸੋ ਨਿਊਯਾਰਕ ਦੇ ਸਿੱਖ ਨੌਜਵਾਨਾਂ ਨੇ ਇੱਕ ਬਹੁਤ ਵੱਡਾ ਐਕਸ਼ਨ, ਜਿਹੜਾ ਮੈਂ ਸਮਝਦਾ ਵੀ ਜੂਨ ਤੋਂ ਅਗਸਤ ਤੱਕ ਪਹੁੰਚਦੇ ਆ ਕਿਵੇਂ ਉਹਨਾਂ ਨੇ ਗੁਪਤ ਰੱਖਿਆ, ਪਰ ਰੱਖਿਆ ਗੁਪਤ। ਪਤਾ ਉਦੋਂ ਹੀ ਲੱਗਾ ਜਦੋਂ ਅਸਮਾਨਾਂ ਤੇ ਹੈਲੀਕਾਪਟਰ ਆ ਗਏ ਤੇ ਘੋੜ ਚੜੀ ਪੁਲਿਸ ਤੇ ਦੂਜੀ, ਕਿਉਂਕਿ ਉਹਨਾਂ ਨੇ ਕਿਹਾ ਜੇ ਪਹਿਲਾਂ ਧਮਕੀ ਦੇ ਦਿੱਤੀ ਤੇ ਸ਼ਾਇਦ ਕੈਂਸਲ ਨਾ ਕਰ ਦੇਣ ਤੇ ਜਾਂ ਕੋਈ ਹੋਰ ਨਾ ਕਰ, ਹਾਲਾਂ ਅਲਰਟ ਤਾਂ ਉਹ ਸੀਗੇ। ਲੇਕਿਨ ਜਿਵੇਂ ਉਹਨਾਂ ਨੇ ਸਿੰਘਾਂ ਨੇ ਕਮਾਂਡੋ ਆਪਰੇਸ਼ਨ ਕੀਤਾ, ਪਹਿਲੇ ਫਲੋਟ ਤੋਂ ਲੈ ਕੇ ਅਖੀਰਲੇ ਸਭ ਉਲਟਾਲ ਟੂ ਦਿੱਤੇ ਔਰ ਬੁਰਾ ਹਾਲ, ਬੌਂਕੇ ਦਿਹਾੜੇ, ਕੋਈ ਕਿਤੇ ਨੂੰ ਮੂੰਹ ਦੌੜਿਆ, ਕਿਤੇ ਹਾਲਾਂ ਗ੍ਰਿਫਤਾਰੀਆਂ ਹੋਈਆਂ, ਸਫ਼ਰ ਵੀ ਕੀਤਾ ਕੁਛ ਨੇ ਉਹਨਾਂ 'ਚ ਬਹੁਤ ਸਾਰੇ ਜਿਹੜੇ, ਲੇਕਿਨ ਕੁਛ ਜਿਹੜੇ ਨੇ ਉਹ ਬਚ ਕੇ ਵੀ ਨਿਕਲੇ। ਇਲੀਗਲ ਉਹਨਾਂ ਜ਼ਮਾਨੇ ਤਾਂ ਜੇ ਅਸਾਈਲਮ ਦਾ ਬਹੁਤਾ ਰਿਵਾਜ ਹੀ ਨਹੀਂ ਸੀ, ਉਹ ਤਾਂ ਬਹੁਤਾ ਕੀ ਹੈ ਹੀ ਨਹੀਂ ਸੀ ਅਸਾਈਲਮ। ਸੋ ਉਸ ਸਾਰੇ ਦੇ ਥੱਲੇ ਫਿਰ ਕੱਲਾ ਇਹ ਨਹੀਂ, ਉਹ ਤਾਂ ਉਹਨਾਂ ਨੇ ਰੋਹ ਆਪਣਾ ਦਿਖਾ ਦਿੱਤਾ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਹੁਣ ਇਹਦਾ ਜਵਾਬ ਹੈ ਕਿ ਅਸੀਂ ਆਪਣੀ ਸਿੱਖ ਡੇ ਪੈਰੇਡ ਕੱਢਾਂਗੇ। ਉਹ ਭਾਵੇਂ ਇਸ ਗੱਲ ਨੂੰ ਜਿਹੜਾ ਹੈ ਉਹ ਅਗੇਨ ਕੁਛ ਵਕਤ ਲੱਗਾ ਔਰ ਨਤੀਜੇ ਦੇ ਤੌਰ ਤੇ ਜਿਹੜਾ 4 ਸਾਲ ਬਾਅਦ ਆਲਮੋਸਟ 88 ਦੇ ਵਿੱਚ ਜਿਹੜੀ ਆ ਉਹਨਾਂ ਨੇ ਪਹਿਲੀ ਸਿੱਖ ਡੇ ਪੈਰੇਡ ਕੱਢੀ। ਸੋ ਇਹ ਪਹਿਲਾ ਇਸ ਦਾ ਯੂਨੀਕ ਜਿਹੜਾ ਫੈਕਟਰ ਹੈ। ਦੂਸਰਾ ਇਹ ਕਿ ਹੁਣ ਅਸੀਂ ਦੇਖ ਰਹੇ ਹਾਂ ਅਮਰੀਕਾ, ਕੈਨੇਡਾ, ਯੂਰਪ,
ਯੂਕੇ ਸਾਰੇ ਪਾਸੇ ਸਿੱਖ ਡੇ ਪੈਰੇਡਸ ਹੁੰਦੀਆਂ ਨੇ। ਪਤਾ ਨਹੀਂ ਬਾਕੀ ਯੂਕੇ ਜਾਂ ਦੂਜੇ ਚ ਉਹਨਾਂ ਨੂੰ ਕਿਹੜੇ ਰਾਊਟ ਮਿਲਦੇ ਨੇ ਜਾਂ ਕੀ ਹੈ। ਇੱਕ ਸ਼ਾਇਦ ਜੂਨ 84 ਦੀ ਉਹ ਡਾਊਨਿੰਗ ਸਟਰੀਟ ਤੱਕ ਜਾਂਦੀ ਹੈ। ਪਰ ਅਮਰੀਕਾ ਦੇ ਵਿੱਚ ਮੈਨਹਟਨ ਜਿਹੜਾ ਜ਼ਾਹਰ ਹੈ ਕਮਰਸ਼ੀਅਲ ਕੈਪੀਟਲ ਹੈ, ਇਕੱਲੇ ਅਮਰੀਕਾ ਦੀ ਨਹੀਂ ਦੁਨੀਆ ਦੀ। ਔਰ ਜਿਹੜਾ ਸਟੈਂਡਰਡ ਰਾਊਟ, ਕਿਉਂਕਿ ਹੋਰ ਤਾਂ ਬਹੁਤ ਸਾਰੇ ਗੁਰਦੁਆਰਿਆਂ 'ਚ ਜਿਹੜੀਆਂ ਪੈਰੇਡਸ ਨੇ ਜਾਂ ਦੂਜੇ ਨੇ ਉਹ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਚੱਕਰ ਲਾ ਕੇ ਚੌਂਕਾਂ ਜਾਂ ਦੂਜਿਆਂ ਦਾ ਹੀ ਵਾਪਸ ਆ ਜਾਂਦਾ ਹੈ। ਇਹ ਇੱਕ ਐਸੀ ਪੈਰੇਡ ਹੈ ਜਿਹਦਾ ਉਹ ਰਾਊਟ ਹੈ ਜਿੱਥੋਂ ਕਿ ਬਾਕੀ ਮੁਲਕਾਂ ਦੀਆਂ ਨੈਸ਼ਨਲ ਡੇ ਪੈਰੇਡਸ ਨਿਕਲਦੀਆਂ, ਜਿਵੇਂ ਇੰਡੀਆ ਡੇ ਜਾਂ ਪਾਕਿਸਤਾਨ ਡੇ ਜਾਂ ਬਾਕੀ ਮੁਲਕਾਂ ਦੀਆਂ। ਸੋ ਉਸ ਜ਼ਮਾਨੇ 'ਚ 88 'ਚ ਸਿੱਖ ਡੇ ਪੈਰੇਡ ਦਾ ਐਸਟੈਬਲਿਸ਼ ਹੋਣਾ ਆਪਣੇ ਆਪ ਦੇ ਵਿੱਚ ਇੱਕ ਹੋਰ ਵੀ ਅਹਿਮੀਅਤ ਵਾਲੀ ਗੱਲ ਸੀ ਕਿ ਉਸ ਰਾਊਟ ਦੇ ਉੱਤੇ ਹੀ ਇਹ ਪੈਰੇਡ ਜਾਂਦੀ ਹੈ। ਇੱਕ ਤਾਂ ਫੁੱਲ ਵਿਊ ਹੁੰਦਾ ਔਰ ਜਦੋਂ ਦੀਪ ਸਿੱਧੂ ਉਸ ਮੈਨਹਟਨ ਦੀ ਪੈਰੇਡ ਦੇ ਸ਼ਾਰਟਸ ਜਾਂ ਉਹਨਾਂ ਦਾ ਇਹ ਦੇਖ ਕੇ ਗੱਲ ਕਰਦਾ ਸੀ ਕਿ ਭਾਈ ਜੇ ਨਿਊਯਾਰਕ ਦੀ ਉਸ ਕਮਰਸ਼ੀਅਲ ਹੱਬ ਦੇ ਵਿੱਚ ਮੈਨਹਟਨ 'ਚ ਖਾਲਿਸਤਾਨ ਜ਼ਿੰਦਾਬਾਦ ਹੋ ਸਕਦਾ ਹੈ ਤੇ ਸਾਡੀ ਆਪਣੀ ਧਰਤੀ ਤੇ ਕਿਉਂ ਨਹੀਂ ਹੋ ਸਕਦਾ। ਸੋ ਇਹ ਵੀ ਇਸ ਦੀ ਇੱਕ ਵੱਡੀ ਅਹਿਮੀਅਤ ਹੈ। ਔਰ ਥਰਡਲੀ ਜ਼ਾਹਰ ਹੈ ਕਿ ਇਹਨਾਂ 38 ਸਾਲਾਂ 'ਚ ਮੈਨੇਜਮੈਂਟਾਂ 'ਚ ਵੀ ਤਬਦੀਲੀਆਂ ਹੋਈਆਂ, ਕੁਛ ਥਾਵਾਂ ਤੇ ਇੰਡੀਅਨ ਜਿਹੜੀ ਆ ਇਨਫਿਲਟ੍ਰੇਸ਼ਨ ਵੀ ਹੋਈ। ਹੁਣ ਵੀ ਇਸ ਪੈਰੇਡ ਦੇ ਮੌਕੇ ਬਾਦਲਾਂ ਨੂੰ ਰੈਕਗਨੀਸ਼ਨ ਦਿਵਾਉਣ ਦੇ ਲਈ ਕੁਛ ਜਿਹੜੇ ਨੇ ਇਸ ਕਿਸਮ ਦੇ ਸੰਦ ਆਪਣੀ ਕਾਰਵਾਈ ਕਰ ਰਹੇ ਸੀ। ਔਰ ਚੰਗੀ ਗੱਲ ਹੈ ਕਿ ਭਾਈ ਸਿੱਖ ਜਥੇਬੰਦੀਆਂ ਨੇ, ਗੁਰਦੁਆਰਾ ਕਮੇਟੀਆਂ ਨੇ, ਗੁਰਦੁਆਰਾ ਮੈਨੇਜਮੈਂਟ ਰਿਚਮੰਡ ਹਿੱਲ ਸਾਰਿਆਂ ਨੇ ਟੂਗੈਦਰਨੈਸ ਦੇ ਨਾਲ ਉਹੀ ਫੈਸਲਾ ਲਿਆ ਜੋ ਪੰਥ ਦਾ ਫੈਸਲਾ ਹੈ ਕਿ ਭਾਈ ਅਲਟੀਮੇਟਲੀ ਇੱਥੇ ਉਹੀ ਬਾਗੀ ਸੁਰ ਰਹੇਗੀ। ਇਹ ਖਾਲਿਸਤਾਨ ਦੀ ਸਰਜ਼ਮੀਨ ਨੂੰ ਆਜ਼ਾਦ ਕਰਾਉਣ ਦੇ ਲਈ ਇਹ ਬੇਸ ਹੈ। ਇਹ ਪੈਰੇਡ ਜਿਹੜਾ ਹੈ ਉਸ ਦਾ ਇੱਕ ਇਕੱਲਾ ਸਿੰਬਲ ਹੀ ਨਹੀਂ, ਉਸ ਦਾ ਇੱਕ ਜਵਾਬ, ਇੱਕ ਐਸਟੈਬਲਿਸ਼ਡ ਇੰਸਟੀਟਿਊਸ਼ਨ ਬਣੀ ਹੋਈ ਹੈ। ਔਰ ਇਸ ਪੈਰੇਡ ਦੇ ਉੱਤੇ ਲੱਖਾਂ ਡਾਲਰ ਵੀ ਖਰਚ ਹੁੰਦੇ ਨੇ ਕਿਉਂਕਿ ਰੰਗ ਬਰੰਗੇ ਫਲੋਟਸ ਜਿਹੜੇ ਚੋਂ ਬਹੁਤ ਸਾਰੇ ਉਸ ਥੀਮ ਦੇ ਉੱਤੇ ਹੀ ਹੁੰਦੇ ਨੇ। ਜਿਵੇਂ ਅੱਜ ਹੁਣ ਕਰੰਟ ਥੀਮ ਜੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਸਮਰਪਿਤ ਹੈ ਜਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਜਾਂ ਇਹ ਸਾਰੇ ਜਿਹੜੇ ਨੇ ਇਹ ਹੁੰਦੇ ਨੇ ਹਾਵੀ। ਔਰ ਪ੍ਰਮੁੱਖ ਸਟੇਜ ਦੇ ਉੱਤੇ ਹੁਣ ਪਿਛਲੇ ਕੁਝ ਸਾਲਾਂ ਤੋਂ ਤਾਂ ਨਿਊਯਾਰਕ ਸਿਟੀ ਦਾ ਮੇਅਰ ਵੀ ਜਿਹੜਾ ਇਸ ਪੈਰੇਡ ਦਾ ਹਿੱਸਾ ਬਣਦਾ ਹੈ, ਜਿਹੜੀ ਬਹੁਤ ਵੱਡੀ ਗੱਲ ਹੈ। ਔਰ ਪਿਛਲੀ ਪੈਰੇਡ ਦੇ ਵੇਲੇ ਚੱਕ ਸ਼ੂਮਰ ਜਿਹੜਾ ਇਸ ਵੇਲੇ ਸੈਨੇਟ ਦੇ ਵਿੱਚ ਮੈਜੋਰਿਟੀ ਡੈਮੋਕ੍ਰੈਟ ਪਾਰਟੀ ਦਾ ਲੀਡਰ ਹੈ, ਸੈਨੇਟਰ ਹੈ ਨਿਊਯਾਰਕ ਤੋਂ, ਉਸ ਦੀ ਵੀ ਪਾਰਟਿਸਿਪੇਸ਼ਨ ਸੀ। ਔਰ ਕੱਲ ਵੀ ਅਸੀਂ ਦੇਖਾਂਗੇ ਕਿ ਇਹਨਾਂ ਚੋਂ ਜਿਹੜੇ ਨੇ ਪ੍ਰੋਮੀਨੈਂਟ ਜਿਹੜੇ ਨੇ ਹੋਣਗੇ। ਬਾਕੀ ਕੌਂਸਲਮੈਨ ਜਾਂ ਦੂਜੇ ਤੀਜੇ ਤਾਂ ਬਹੁਤ ਸਾਰੇ ਆਉਂਦੇ ਨੇ। ਸੋ ਅਸੀਂ ਇਸ ਬਾਰੇ ਦੱਸ ਦਈਏ, ਹਾਲਾਂ ਐਡਵਰਟਾਈਜ਼ਮੈਂਟ ਵੀ ਸਾਡੇ ਚੱਲ ਰਹੀ ਹੈ ਕਿ ਸਿੱਖ ਡੇ ਪੈਰੇਡ 12 ਵਜੇ ਤੋਂ ਆਲਮੋਸਟ 4-5 ਵਜੇ ਤੱਕ ਦਾ ਟਾਈਮ ਹੁੰਦਾ ਹੈ। ਔਰ ਇਸ ਦੀ ਸ਼ੁਰੂਆਤ 37th ਐਵਨਿਊ ਤੋਂ ਹੁੰਦੀ ਹੈ, ਮੈਡੀਸਨ ਐਵਨਿਊ ਤੇ। ਔਰ ਆਪਣਾ ਰਾਊਟ ਲੈ ਕੇ ਫਿਰ ਮੈਡੀਸਨ ਸਕੁਅਰ ਪਾਰਕ ਜਾ ਕੇ ਐਂਡ ਹੁੰਦਾ। ਕੋਈ ਬਹੁਤ ਜ਼ਿਆਦਾ ਵਾਕ ਨਹੀਂ ਹੈ। ਔਰ TV 84 ਜਿਹੜਾ ਪਿਛਲੇ 12 ਸਾਲਾਂ ਤੋਂ ਹੀ, ਹੁਣ ਤਾਂ 13ਵਾਂ ਸਾਲ ਹੋਏਗਾ ਜਦੋਂ ਅਸੀਂ 2013 ਤੋਂ ਦਸੰਬਰ 2012 ਚ ਦੀ ਸ਼ੁਰੂਆਤ ਹੋਈ, ਲਾਈਵ ਕਵਰੇਜ ਇਸ ਪੈਰੇਡ ਦੀ ਹੁੰਦੀ ਹੈ। ਸਾਡੀ ਟੈਕਨੀਕਲ ਟੀਮ ਬਹੁਤ ਮਿਹਨਤ ਕਰਦੀ ਹੈ ਔਰ ਹੁਣ ਵੀ ਜਿਹੜਾ ਇਸ ਦੀ ਲਾਈਵ ਕਵਰੇਜ ਕੱਲ ਹੋਏਗੀ। ਔਰ ਜਿਹੜੀ TV 84 ਦੀ ਆਪਣੀ ਸਟੇਜ ਹੈ ਜਿੱਥੋਂ ਕਿ ਜਦੋਂ ਪੈਰੇਡ ਆਪਣੇ ਫਾਈਨਲ ਪੜਾਅ ਵੱਲ ਆਉਂਦੀ ਹੈ ਉਹ 29th ਸਟਰੀਟ ਤੇ ਹੋਏਗੀ। ਸੋ ਜਿਹੜੇ ਵੀਰ ਭੈਣਾਂ ਇਸ ਨੂੰ ਸੁਣ ਰਹੇ ਨੇ ਉਹ ਆਉਣ ਵੀ ਔਰ TV 84 ਦੀ ਜਿਹੜਾ ਉਸ ਸਟੇਜ ਦੇ ਉੱਤੇ ਆ ਕੇ ਵੀ ਆਪਣੇ ਇੰਟਰਵਿਊ ਦੇ ਤੁਸੀਂ ਉੱਤੇ ਹੋਵੋਗੇ ਔਰ ਉਹ ਸਾਰਿਆਂ ਨੂੰ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਪ੍ਰੈਸਟੀਜੀਅਸ ਪੈਰੇਡ ਹੈ ਔਰ ਕੱਲ ਮੌਸਮ ਵੀ ਫਸਟ ਕਲਾਸ ਹੈ ਔਰ ਖੁੱਲ ਕੇ ਜਿਹੜੀ ਹੈ ਸਾਰੀ ਗੱਲਬਾਤ ਹੋਏਗੀ। ਹੁਣ ਅੱਜ ਸਰ ਸਤਪਾਲ ਸਿੰਘ ਪੁਰੇਵਾਲ ਸਾਡੇ ਮਿੱਤਰ, ਸਹਿਯੋਗੀ ਔਰ ਅਣਥੱਕ ਪੰਥਕ ਸੇਵਕ, ਉਹਨਾਂ ਦੀ ਲਿਖਤ ਆਈ। ਉਹਨਾਂ ਨੇ ਸੁਪਰੀਮ ਕੋਰਟ ਵੱਲੋਂ EVM ਮੁੱਦਿਆਂ ਤੇ ਜਿੰਨੀਆਂ ਪਟੀਸ਼ਨਾਂ ਸੀ EVM ਔਰ VVPAT ਉਹ ਖਾਰਜ ਕਰਕੇ ਸੁਪਰੀਮ ਕੋਰਟ ਨੇ ਝਾੜ ਪਾਈ ਉਹਨਾਂ ਨੂੰ ਔਰ ਇਹ ਕਿਹਾ ਕਿ ਜੀ ਬਿਲਕੁਲ EVM ਜਿਹੜਾ ਹੈ ਉਹ ਦਰੁਸਤ ਹੈ ਔਰ ਇਹਦੇ ਆਧਾਰ ਤੇ ਹੋਏਗਾ। ਥੋੜ੍ਹੀਆਂ ਬਹੁਤ ਕੰਡੀਸ਼ਨਸ ਨਾਲ ਨੇ
ਤੇ ਉਹਨਾਂ ਨੇ ਕਿਹਾ ਕਿ ਜੀ ਹੁਣ ਬੀਜੇਪੀ ਨੂੰ ਜਿਹੜਾ ਕੋਈ ਨਹੀਂ ਜਿਹੜਾ ਹਰਾ ਸਕਦਾ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਸੀ ਇਹ ਖੇਡ ਹੈ ਸਾਰੀ ਔਰ ਦੂਸਰਾ, ਔਰ ਉਹਨਾਂ ਨੇ ਮੈਨੂੰ ਵੀ ਇਹ ਕਿਹਾ ਕਿ ਜੀ ਹੁਣ ਦੇਖਦੇ ਹਾਂ ਤੁਸੀਂ ਅੱਜ ਆਪਣੇ ਪ੍ਰੋਗਰਾਮ 'ਚ ਕੀ ਕਹਿੰਦੇ ਹੋ। ਹਾਲਾਂ ਵੈਸੇ ਜੇ ਪੁਰੇਵਾਲ ਸਾਹਿਬ ਨਾਲ ਕਹਿੰਦਾ ਤਾਂ ਮੈਂ ਇਹਦਾ ਨੋਟਿਸ ਵੀ ਨਹੀਂ ਸੀ ਲੈਣਾ। ਉਹਦਾ ਰੀਜ਼ਨ ਹੈ ਕਿ ਆਲਰੇਡੀ ਫੋਰਗੋਨ ਕਨਕਲੂਜਨ ਹੈ ਸਾਨੂੰ, ਇਹ ਹੁਣ ਦਾ ਨਹੀਂ, ਇਹ ਪਹਿਲੇ ਦਿਨ ਤੋਂ ਹੀ ਫੋਰਗੋਨ ਕਨਕਲੂਜਨ ਹੈ ਕਿ ਵੀ ਜੇ ਈਵਨ ਇਹ ਨਾ ਆ ਜਾਣਗੇ ਦੂਸਰੇ ਆ ਜਾਣਗੇ ਸਾਡੇ ਸਿਸਟਮ ਨੂੰ ਕੋਈ ਫਰਕ ਪੈ, ਜਦੋਂ ਤੱਕ ਕਿਸੇ ਤੋਂ ਅਸੀਂ ਮਾੜੀ ਮੋਟੀ ਹੋਪ ਵੀ ਰੱਖਦੇ ਆ ਕਿ ਉਸ ਸਿਸਟਮ ਦੇ ਆਉਣ ਨਾਲ ਸਾਡੇ ਕੁਛ ਨਹੀਂ ਹੋਣਾ। ਜਦੋਂ ਸਿੱਖਾਂ ਨੂੰ ਵਿਦ ਕਲੈਰਿਟੀ, ਇਹ ਠੀਕ ਹੈ ਜਿਹੜੇ ਪੰਜਾਬ 'ਚ ਸਾਡੇ ਭਾਈ ਭੈਣਾਂ ਉੱਥੇ ਬੈਠੇ ਨੇ ਉਹਨਾਂ ਨੇ ਲੋਕਲ ਜੋ ਉਹਨਾਂ ਨੂੰ ਅਸੀਂ ਕਰਸ ਵੀ ਨਾ ਕਰੀਏ, ਲੇਕਿਨ ਅਸੀਂ ਬਾਰ-ਬਾਰ ਐਵੇਂ ਕੋਈ ਇਧਰਲੀ ਹੋਪ ਕੋਈ ਉਧਰਲੀ ਹੋਪ ਖੜੀ ਕਰਕੇ ਇਸ 'ਚੋਂ ਕੋਈ ਕੱਢਣ ਪਾਉਣ ਵਾਲਾ ਨਹੀਂ। ਉੱਥੇ ਹਿੰਦੂਤਵਾ ਦਾ ਏਜੰਡਾ ਹੀ ਰਹਿਣਾ। ਜੇ ਵਿਰੋਧੀ ਧਿਰ ਵੀ ਆ ਜਾਏ, EVM ਮਸ਼ੀਨਾਂ ਨੂੰ ਵੀ ਪਾਸੇ ਛੱਡ ਦਿਓ, ਫਿਰ ਵੀ ਜਿਹੜਾ ਏਜੰਡਾ ਹਿੰਦੂਤਵਾ ਦਾ ਸੈੱਟ ਕਰ ਦਿੱਤਾ ਗਿਆ ਹੈ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ। ਪਰ ਇਹ ਆਮ ਜੇ ਮੇਰੀ ਕੋਈ ਬਹੁਤੀ ਇਹਦੇ 'ਚ ਦਿਲਚਸਪੀ ਨਹੀਂ ਰਹੀ ਦੇ ਬਾਵਜੂਦ, ਕਿਉਂਕਿ ਮੈਨੂੰ ਇਹ ਪਤਾ ਸੀ ਕਿ ਇਹ ਜਿਹੜੀਆਂ ਦੋਨੋਂ ਹੀ ਟਾਈਪ ਦੀਆਂ EVM ਮਸ਼ੀਨਾਂ ਨੇ, ਜਦੋਂ ਅਸੀਂ ਇਹਨਾਂ ਦੀ ਗੱਲ ਕਰ ਰਹੇ ਹਾਂ ਤੇ ਇਹ ਇਹਨਾਂ ਨੂੰ ਕਿਸੇ ਹੋਰ ਨੇ ਨਹੀਂ ਬਣਾਇਆ ਹੋਇਆ, ਇਹ ਵਿਦਨ ਇੰਡੀਆ ਹੀ ਬਣੀਆਂ ਹੋਈਆਂ ਨੇ। ਔਰ ਵਿਦਨ ਇੰਡੀਆ ਵੀ ਜਦੋਂ ਤੁਸੀਂ ਇਹਨਾਂ ਦੀ, ਮੈਂ ਇਹ ਦੇਖ ਰਿਹਾ ਸੀ ਵੀ ਇਹ ਕਦੋਂ ਤੇ ਇਹਦਾ ਇਹ ਸਾਰੀ ਸ਼ੁਰੂਆਤ ਕਿੱਥੋਂ ਹੋਈ ਔਰ ਇਸ ਦਾ ਕੀ ਹੈ। ਹੁਣ 1977 ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਸੀ SL ਸ਼ੱਕਦਾਰ, ਉਹਨੇ ਇਹ ਸੁਝਾਅ ਦਿੱਤਾ ਸੀ ਕਿ ਜੀ ਇਹ ਜਿਹੜੀਆਂ ਪੇਪਰ ਬੈਲਟਸ ਨੇ ਉਹ ਢੋਆ ਢੁਆਈ 'ਚ ਖਰਚ ਹੁੰਦਾ ਹੈ, ਉਹ ਅਨਪੜ੍ਹਾਂ ਨੂੰ ਪਤਾ ਨਹੀਂ ਲੱਗਦਾ ਕੋਈ ਦੂਜਾ, ਤੇ ਅਸੀਂ ਕਿਉਂ ਨਾ ਇਸ ਨੂੰ ਜਿਹੜਾ ਇਹਦੇ ਰਾਹੀਂ, ਕਿਉਂਕਿ ਜਦੋਂ ਅਸੀਂ EVM ਕਹਿੰਦੇ ਹਾਂ ਇਹਦਾ ਐਬਰੀਵੇਸ਼ਨ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਇਹ EVM ਦਾ ਹੈ ਕਿ ਭਾਈ ਇਸ ਨੂੰ ਜਿਹੜਾ ਮਸ਼ੀਨਾਂ ਰਾਹੀਂ ਕੀਤਾ ਜਾਏ। ਸੋ 1977 ਦੇ ਵਿੱਚ ਇਹ ਪਹਿਲਾ ਆਈਡੀਆ ਉਹਨੇ SL ਸ਼ੱਕਦਾਰ ਨੇ ਦਿੱਤਾ ਔਰ ਫਿਰ 1980-81 ਤੱਕ ਪਹੁੰਚਦੇ ਆ। ਹੁਣ 1977 ਦਾ ਮਤਲਬ ਇਹ ਹੈ, ਇਹ ਉਹ ਪੀਰੀਅਡ ਹੈ ਜਦੋਂ ਕਿ ਅਜੇ ਇੰਦਰਾ ਗਾਂਧੀ ਪਾਵਰ 'ਚ ਹੈ। ਔਰ ਇਹ ਬੇਸ਼ੱਕ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ, ਜਦੋਂ ਜੋ ਉਹਨੂੰ ਲੱਗਾ ਕਿ ਵੀ ਇਹ ਵੋਟਾਂ ਵਾਟਾਂ ਵਾਲੇ ਕੰਮ ਦਾ ਵੀ ਮਸ਼ੀਨਾਂ ਵਾਲਾ ਕੰਮ ਕਰੋ, ਪੱਕੇ ਤੌਰ ਤੇ ਹੀ ਤੁਹਾਡਾ ਕੰਟਰੋਲ ਹੋ ਜਾਏ, ਜਿਹਨੂੰ ਮਰਜ਼ੀ ਤੁਸੀਂ ਜਿਹੜਾ ਉਹ ਆਪਣੇ ਕੈਂਡੀਡੇਟ ਨੂੰ ਜਿਤਾ ਦਿਓ। ਸੋ ਇਹ ਵੀ ਸਮਝਣਾ ਇੰਪੋਰਟੈਂਟ ਹੈ ਕਿ 1977 'ਚ ਜਦੋਂ ਕਿ ਐਮਰਜੈਂਸੀ ਲੱਗੀ ਹੋਈ ਹੈ ਉਦੋਂ ਇਹ ਆਈਡੀਆ EVM ਦਾ ਦਿੱਤਾ ਜਾਂਦਾ ਹੈ। ਫਿਰ 1980-81 ਪੀਰੀਅਡ 'ਚ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਉਂਦੀ ਹੈ, ਉਦੋਂ ਤਾਂ 78 ਜਨਤਾ ਪਾਰਟੀ ਦੀ ਗਵਰਨਮੈਂਟ ਬਣ ਜਾਂਦੀ, ਜਦੋਂ ਵਾਪਸ ਪਾਵਰ 'ਚ ਆਉਂਦੀ ਹੈ ਫਿਰ ECIL ਤੇ BEL ਇਹ ਜਿਹੜੀਆਂ ਨੇ ਇਹਨਾਂ ਵੱਲੋਂ EVM ਮਸ਼ੀਨਾਂ ਬਣਾ ਦਿੱਤੀਆਂ ਜਾਂਦੀਆਂ। ਇਹ ਦੋਨੋਂ ਹੀ ਭਾਰਤ ਦੀਆਂ ਕੰਪਨੀਆਂ ਨੇ, ਇੱਕ ਜਿਹੜੀ ਹੈ ਉਹ ਡਿਫੈਂਸ ਮਿਨਿਸਟਰੀ ਨਾਲ ਸੰਬੰਧਿਤ ਹੈ, ਦੂਸਰੀ ਐਟੋਮਿਕ ਐਨਰਜੀ ਕਮਿਸ਼ਨ ਦੇ ਨਾਲ ਹੈ। ਹੁਣ ਜ਼ਾਹਰ ਹੈ ਕਿ ਵੀ ਜੇ ਤਾਂ ਇਹ ਹੋਏ ਕਿ ਆਪਰੇਟਰ ਕੋਈ ਹੋਰ ਨੇ, ਕੋਈ ਹੋਰ ਆਬਜ਼ਰਵਰ ਨੇ ਬਾਹਰੋਂ ਬਣੀਆਂ, ਹੁਣ ਜੇ ਉਹਨਾਂ ਦੀ ਡਿਫੈਂਸ ਮਿਨਿਸਟਰੀ ਜਾਂ ਉਹਨਾਂ ਦੀ ਐਟੋਮਿਕ ਐਨਰਜੀ ਕਮਿਸ਼ਨ ਦੇ ਜਿਹੜੀ ਵੀ ਕੋਈ ਬ੍ਰਾਂਚ ਆ ਉਹ ਬਣਾਉਂਦੇ ਨੇ, ਜਿਹਨਾਂ ECIL ਤੇ BEL ਨੇ 1980-81 ਦੇ ਵਿੱਚ, ਇਹ ਵੀ ਇੰਦਰਾ ਗਾਂਧੀ ਦਾ ਦੌਰ ਹੈ। 1982 'ਚ ਪਹਿਲੀ ਵਾਰ ਇਸ ਦਾ ਇਸਤੇਮਾਲ ਕੇਰਲਾ ਦੇ ਪਾਰੂਰ ਵਿਧਾਨ ਸਭਾ ਉਪ ਚੁਣਾਵ 'ਚ ਹੋਇਆ 50 ਬੂਥਾਂ ਦੇ ਉੱਤੇ। ਪਰ 1984 ਤੱਕ ਪਹੁੰਚਦਾ, ਹੁਣ ਇਹ ਸਾਰਾ ਪੀਰੀਅਡ ਹੈ ਕਿ ਇੰਦਰਾ ਗਾਂਧੀ ਦੀ ਹਕੂਮਤ ਹੈ। ਸੋ ਇਹਦਾ ਬਣਾਉਣ ਦਾ ਆਈਡੀਆ ਹੋਂਦ 'ਚ ਆਉਣਾ ਔਰ ਇਹਦੀ ਜਿਹੜੀ ਵਰਤੋਂ ਹੈ ਉਹ ਉਸ ਪੀਰੀਅਡ ਦੇ ਵਿੱਚ ਹੀ ਹੋਈ। 1984 'ਚ ਸੁਪਰੀਮ ਕੋਰਟ ਨੇ ਪਾਬੰਦੀ ਲਾਤੀ EVM ਤੇ। ਉਹਨਾਂ ਨੇ ਕਿਹਾ ਜੀ ਜਿਹੜਾ ਤੁਹਾਡਾ ਪਬਲਿਕ ਰਿਪਰੈਜ਼ੈਂਟੇਸ਼ਨ ਐਕਟ ਹੈ 1951 ਦਾ, ਉਹਦੇ ਥੱਲੇ ਜਿਹੜਾ ਸਿਸਟਮ ਹੈ ਉਹਦੇ ਤੁਸੀਂ ਚੇਂਜ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਬੇਸਿਕ ਲਾਅ ਨਾ ਬਦਲੋ। ਫਿਰ 1988 ਦੇ ਵਿੱਚ ਜਿਹੜਾ ਪਬਲਿਕ ਰਿਪਰੈਜ਼ੈਂਟੇਸ਼ਨ ਐਕਟ ਸੀ ਇਸ ਦੇ ਵਿੱਚ ਸੰਸ਼ੋਧਨ ਕੀਤਾ ਗਿਆ, ਅਮੈਂਡਮੈਂਟ ਸੋਧ ਕੀਤੀ ਗਈ ਤੇ 15 ਮਾਰਚ 1999 ਨੂੰ ਜਿਹੜਾ EVM ਦੇ ਇਸਤੇਮਾਲ ਦਾ ਦਰਵਾਜ਼ਾ ਖੋਲ੍ਹਿਆ ਗਿਆ। ਹੁਣ ਇਹ ਰਾਜੀਵ ਗਾਂਧੀ ਦਾ ਟਾਈਮ ਹੈ। 218 'ਚ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਹੈ ਉਹ ਪੈਟੀਸ਼ਨ ਰੱਦ ਕਰ ਦਿੱਤੀ ਕਿ ਜੀ ਥਰੂ ਬੈਲਟ ਪੇਪਰ ਇਹ ਕੀਤਾ ਜਾਏ। ਸੋ ਇਹ ਇਹਦਾ ਬੇਸਿਕਲੀ EVM ਦਾ ਇਤਿਹਾਸ ਹੈ। ਔਰ ਹੁਣ ਇਹਦੇ ਖਿਲਾਫ ਕਿ ਵੀ ਇਹ EVM ਮਸ਼ੀਨਾਂ ਜਿਹੜੀਆਂ ਨੇ
ਇਹਨਾਂ 'ਚ ਜਿਹੜੀਆਂ ਕਿਉਂਕਿ ਡਿਫੈਂਸ ਮਿਨਿਸਟਰੀ ਔਰ ਉਹੀ ਬਣਾਉਣ ਵਾਲਿਆਂ ਨੇ ਕੋਡ ਹੋਏਗਾ ਔਰ ਇਹ ਵੀ ਆਮ ਸੀ ਕਿ ਜੀ ਫਲਾਣੀ ਥਾਂ ਤੇ ਕਈਆਂ ਨੇ ਇੱਕ ਦੋ ਉਹਨਾਂ 'ਚੋਂ ਅਮਰੀਕਾ ਭੱਜ ਕੇ ਆਏ ਜਿਨ੍ਹਾਂ ਨੇ ਦੱਸਿਆ ਕਿ ਵੀ ਤੁਸੀਂ ਜਿਹੜਾ ਮਰਜ਼ੀ ਬਟਨ ਦੱਬੋ, ਜਿਹੜੀ ਪਾਰਟੀ ਨੇ ਉਹਦਾ ਕੋਡ ਕੰਟਰੋਲ ਕੀਤਾ ਹੋਇਆ ਵੋਟ ਜਾ ਕੇ ਉਹਦੇ ਖਾਤੇ 'ਚ ਪੈ ਗਈ। ਹੁਣ ਇਹ ਜਿਹੜੀਆਂ EVM ਦੇ ਖਿਲਾਫ ਪੈਟੀਸ਼ਨਸ ਹੋਈਆਂ 2001 'ਚ ਮਦਰਾਸ ਹਾਈ ਕੋਰਟ 'ਚ ਹੋਈ, 2002 'ਚ ਕੇਰਲਾ ਹਾਈ ਕੋਰਟ 'ਚ ਪੈਟੀਸ਼ਨ ਹੋਈ, 2004 'ਚ ਦਿੱਲੀ ਹਾਈ ਕੋਰਟ 'ਚ ਹੋਈ, ਫਿਰ 2004 'ਚ ਕਰਨਾਟਕਾ ਹਾਈ ਕੋਰਟ 'ਚ ਵੀ ਹੋਈ, ਬੰਬੇ ਦੇ ਨਾਗਪੁਰ ਬੈਂਚ 'ਚ ਹੋਈ, 2017 ਦੇ ਵਿੱਚ ਉੱਤਰਾਖੰਡ ਹਾਈ ਕੋਰਟ 'ਚ ਹੋਈ ਔਰ 2017 'ਚ ਸੁਪਰੀਮ ਕੋਰਟ 'ਚ ਹੋਈ। ਹੁਣ 2001 ਤੋਂ 2017 ਸਾਲ ਸੁਪਰੀਮ ਕੋਰਟ ਤੱਕ ਇਹਨੂੰ ਪਹੁੰਚਣ 'ਚ ਲੱਗੇ ਕਿ ਵੀ ਇਹ ਹੋਏਗਾ ਔਰ ਜਦੋਂ ਤੱਕ ਇਸ ਦੇ ਉੱਤੇ ਪਹੁੰਚਦੀ ਹੈ ਇਸ ਦਾ ਨਤੀਜਾ ਜਿਹੜਾ ਉਹ ਸਾਹਮਣੇ। ਸੋ ਹੁਣ ਜਿਹੜਾ ਜੇ ਅਬ ਕੀ ਬਾਰ 400 ਪਾਰ ਜੇ ਮੋਦੀ ਨੇ ਕਿਹਾ ਔਰ ਅੱਜ ਹੀ ਉਹਨਾਂ ਦੇ ਲਾ ਮਿਨਿਸਟਰ ਨੇ ਕਿਹਾ, ਦੇਖੋ ਸੁਪਰੀਮ ਕੋਰਟ ਨੇ ਵਿਰੋਧੀਆਂ ਦੇ ਸਾਰੇ ਸ਼ੰਕੇ ਦੂਰ ਕਰਤੇ ਔਰ ਸੱਚ ਦਾ ਪਰਦਾ ਜਿਹੜਾ ਉਹ ਸਾਹਮਣੇ ਆ ਗਿਆ ਕਿ ਭਾਈ ਅਲਟੀਮੇਟਲੀ ਕੀ ਹੈ ਔਰ ਇਸ ਦੇ ਉੱਤੇ ਜਿਹੜੇ ਉਹਦੇ ਬਾਕੀ ਟੈਕਨੀਕੈਲਿਟੀ ਹੈ ਕਿ ਭਾਈ ਇਹਦੇ 3 ਹਿੱਸੇ ਹੁੰਦੇ ਨੇ ਮਸ਼ੀਨਾਂ ਦੇ। ਇੱਕ ਜਿਹੜੀ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ, ਜਿਹੜੀ ਸਧਾਰਨ ਬੈਟਰੀ ਤੇ ਚੱਲਣ ਵਾਲੀ ਇੱਕ ਮਸ਼ੀਨ ਹੈ ਜਿਹੜੀ ਕਿ ਤੁਸੀਂ ਜਦੋਂ ਵੋਟਾਂ ਦਰਜ ਕਰਾਉਂਦੇ ਹੋ ਤੇ ਗਿਣਤੀ ਵੀ 3 ਹਿੱਸੇ ਦੇ ਹੁੰਦੇ ਨੇ। ਇੱਕ ਕੰਟਰੋਲ ਯੂਨਿਟ ਹੈ, ਉਹਨੂੰ CU ਕਹਿੰਦੇ ਨੇ, ਦੂਸਰੀ ਬੈਲਟਿੰਗ ਯੂਨਿਟ ਹੈ ਤੇ ਇਹਨਾਂ ਦੋਨਾਂ ਮਸ਼ੀਨਾਂ ਦੇ ਨਾਲ 5 ਮੀਟਰ ਦੀ ਇੱਕ ਲੰਬੀ ਤਾਰ ਜੁੜੀ ਹੁੰਦੀ ਹੈ ਤੇ ਤੀਸਰੇ ਹਿੱਸੇ ਨੂੰ VVPAT ਕਹਿੰਦੇ ਨੇ, ਜਿਸ ਦਾ ਮਤਲਬ ਹੈ ਵੋਟਰ ਵੈਰੀਫੀਏਬਲ ਪੇਪਰ ਆਡਿਟ ਟ੍ਰੇਲ। ਇਹ ਇਸ ਦਾ ਪੂਰਾ ਹੈ ਔਰ ਇਹ ਜਿਹੜਾ ਇਸ ਨੂੰ ਜਿਵੇਂ ਮੈਂ ਦੱਸਿਆ ਕਿ ਵੀ ਡਿਫੈਂਸ ਮਿਨਿਸਟਰੀ ਔਰ ਐਟੋਮਿਕ ਐਨਰਜੀ ਕਮਿਸ਼ਨ ਨੇ ਬਣਾਇਆ, ਉਹਦੇ ਨਾਲ ਜੁੜਿਆ ਹੁੰਦਾ ਹੈ ਔਰ ਕਿੰਨੀਆਂ ਵੋਟਾਂ ਇੱਕੋ ਵੇਲੇ ਜਿਹੜੀ ਹੈ ਉਹ ਪੈ ਸਕਦੀਆਂ ਨੇ। 24 ਜਿਹੜੀਆਂ ਬੈਲਟਿੰਗ ਯੂਨਿਟ ਜੇ ਇੱਕ ਨਾਲ ਜੋੜੀਆਂ, ਹਾਲਾਂ 19 ਕੈਂਡੀਡੇਟ ਇੱਕੋ ਵੇਲੇ ਦੇ ਜਿਹੜੇ ਨੇ ਉਹਨਾਂ ਦਾ ਨੰਬਰ ਇਹਦੇ 'ਚ ਦਰਜ ਹੁੰਦਾ ਹੈ, ਪਰ ਇਹਨਾਂ ਨੇ ਉਹਦਾ ਤੋੜੇ ਲੱਭਿਆ ਸੀ ਕਿ ਜੇ 24 ਬੈਲਟਿੰਗ ਯੂਨਿਟਾਂ ਨੂੰ ਇੱਕ ਨਾਲ ਜੋੜਿਆ ਜਾਏ ਤੇ ਫਿਰ 384 ਉਮੀਦਵਾਰਾਂ ਦੇ ਲਈ ਵੀ ਵੋਟਿੰਗ ਕਰਾਈ ਜਾ ਸਕਦੀ। ਗੱਲ ਇਹ ਨਹੀਂ ਹੈ ਕਿ ਵੀ ਵੋਟਿੰਗ ਪੋਸੀਬਲ ਹੈ ਕਿ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ ਕਦੋਂ ਦੀ ਡੈਮੋਕ੍ਰੇਸੀ ਵਾਲੇ ਬਣ ਗਏ ਇੰਡੀਆ ਵਾਲੇ। ਹੁਣ ਅਮਰੀਕਾ ਜਾਂ UK ਜਾਂ ਯੂਰਪ ਦੇ ਮੁਲਕ ਜਿਨ੍ਹਾਂ ਨੇ ਕਿੱਥੋਂ ਲੈ ਕੇ ਕਿੱਥੋਂ ਤੱਕ ਮਸ਼ੀਨਾਂ ਬਣਾਈਆਂ ਨੇ, ਉਹਨਾਂ ਨੇ ਕਿਉਂ ਪੇਪਰ ਬੈਲਟ ਰੱਖੀ ਹੋਈ ਹੈ ਜੀ? ਉਹ ਕਿਉਂ ਨਹੀਂ ਇਸ ਕਿਸਮ ਦਾ? ਕਿਉਂਕਿ ਇਸ ਦੇ ਵਿੱਚ ਇਹਨਾਂ ਨੇ ਬੇਈਮਾਨੀ ਨਹੀਂ ਕਰਨੀ ਹੈ। ਘੱਟੋ ਘੱਟ ਇੰਨਾ ਕਿਸ ਸਿਸਟਮ 'ਚ ਹੈ, ਇੱਕ ਤਾਂ ਹਰ ਇੱਕ ਨੂੰ ਇਹ ਪਤਾ ਹੈ ਵੀ ਉਹਦਾ ਵੋਟ ਦਾ ਹੱਕ ਹੈ ਔਰ ਸੈਕੰਡ ਪਾਰਟ ਇਹ ਹੈ ਹੁਣ ਉਹਨਾਂ ਦੀਆਂ ਹੀ ਬਣਾਈਆਂ ਮਸ਼ੀਨਾਂ, ਉਹਨਾਂ ਦੇ ਆਪਣੇ ਸਰਕਾਰੀ ਅਦਾਰਿਆਂ ਦੀਆਂ। ਉਹ ਜਿੰਨੀ ਦੇਰ ਇੰਦਰਾ ਗਾਂਧੀ, ਰਾਜੀਵ ਗਾਂਧੀ, ਐਵੇਂ ਨਹੀਂ ਜੇ 1999 ਦੇ ਵਿੱਚ ਕਿਸ ਲੈਵਲ ਦੀਆਂ ਕਿੰਨੀਆਂ ਕੁ ਮਸ਼ੀਨਾਂ ਸੀ ਪਤਾ ਨਹੀਂ ਮੈਨੂੰ, ਜਦੋਂ ਨਵੰਬਰ ਜਾਂ ਦਸੰਬਰ 84 'ਚ ਰਾਜੀਵ ਗਾਂਧੀ ਜਿੱਤਿਆ 400 ਪਾਰ ਤਾਂ ਉਹਨੇ ਹੀ ਅੰਕੜਾ ਲਿਆ ਸੀ, 3/4 ਮੈਜੋਰਿਟੀ। ਸੋ ਇੱਕ ਇੰਦਰਾ ਗਾਂਧੀ ਦੇ ਪੀਰੀਅਡ ਦੀ ਆਜ਼ਾਦ ਕੀਤੀ ਹੋਈ ਗੱਲ ਜਦੋਂ ਹੁਣ ਇਹਨਾਂ ਦੇ ਆਈ 2014 ਤੱਕ ਪਹੁੰਚਦੇ ਆ, ਇਹਨਾਂ ਦਾ ਆਧਾਰ ਲੱਗ ਗਿਆ, ਇਹ ਹੁਣ ਪਾਵਰ ਕਿਉਂ ਛੱਡਣਗੇ? ਸੋ ਇੱਕ ਪਾਸੇ ਤਾਂ ਇਹ ਮੇਨ ਅੱਜ ਦੀ ਖਬਰ ਹੈ, ਦੂਸਰੇ ਪਾਸੇ ਜਿਹੜਾ WhatsApp ਯੂਨੀਵਰਸਿਟੀ, ਹੁਣ ਇੱਕ ਪਾਸੇ ਤਾਂ ਜਿਹੜਾ ਮੈਕਸਿਮਮ ਯੂਜ਼ ਹੈ WhatsApp ਦਾ ਲੋਕਾਂ ਤੱਕ ਝੂਠੀਆਂ ਖਬਰਾਂ ਫੈਲਾਉਣ 'ਚ ਜਾਂ ਨਫ਼ਰਤ ਫੈਲਾਉਣ 'ਚ, ਉਹ BJP ਕਰਦੀ ਹੈ। ਹੁਣ ਇਹਨਾਂ ਨੇ ਕਿਉਂਕਿ ਜਿਹੜੀ WhatsApp ਹੈ ਉਸ ਦੇ ਉੱਤੇ ਐਨਕ੍ਰਿਪਟਡ ਮੈਸੇजेस ਹੁੰਦੇ ਨੇ, ਉਹਨਾਂ ਥੱਲੇ ਕਿਤੇ ਨਾ ਕਿਤੇ ਥੋੜੀ ਬਹੁਤ ਉਹਦੀ ਤੁਹਾਡਾ ਜਿਹੜੀ ਹੈ ਉਹ ਹਿਫਾਜ਼ਤ ਹੈ, ਸੀਕ੍ਰੇਟਿਵ ਹੈ ਪਾਰਟ। ਹੁਣ ਜਿਹੜਾ ਇੰਡੀਅਨ ਗਵਰਨਮੈਂਟ ਨੇ ਨਵੇਂ ਬਣਾਏ ਨੇ ਨਿਯਮ, ਉਹਦੇ ਮੁਤਾਬਕ ਉਹ WhatsApp ਨੂੰ ਕਹਿੰਦੇ ਨੇ ਕਿ ਜਿਹੜਾ ਤੁਸੀਂ ਐਨਕ੍ਰਿਪਟਿਵ ਮੈਸੇजेस ਨੇ ਉਹਨਾਂ ਨੂੰ ਬ੍ਰੇਕ ਕਰਨ ਦਾ ਵੀ ਕਿ ਅਸੀਂ ਉਹਨੂੰ ਡੀਕੋਡ ਕਰ ਸਕੀਏ ਔਰ ਇਹ ਲਾਅ ਬਣਾਇਆ ਕਿ ਵੀ ਦੱਸਣਾ ਪਏਗਾ WhatsApp ਨੂੰ। ਹੁਣ WhatsApp ਨੇ ਔਰ ਇਸ ਦੇ ਨਾਲ Facebook ਨੇ ਦਿੱਲੀ ਹਾਈ ਕੋਰਟ 'ਚ ਪੈਟੀਸ਼ਨ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਜੇ ਸਾਡੇ ਤੇ ਇਹ ਲਾਗੂ ਕੀਤਾ ਗਿਆ ਕਾਨੂੰਨ ਕਿ ਵੀ ਸਾਨੂੰ ਜ਼ਰੂਰੀ ਹੈ ਕਿ ਵੀ ਅਸੀਂ ਜਿਹੜਾ ਐਨਕ੍ਰਿਪਟਡ ਮੈਸੇजेस ਬ੍ਰੇਕ ਕਰੀਏ, ਫਿਰ ਅਸੀਂ ਇੰਡੀਆ ਦੇ ਵਿੱਚ ਆਪਣੀ ਫੰਕਸ਼ਨਿੰਗ ਬੰਦ ਕਰ ਦੇਵਾਂਗੇ ਕਿ ਵੀ ਵਾਂਟ। ਹੁਣ ਇਹ ਕਿੰਨੇ ਕੁ ਰਹਿਣਗੇ? ਕਿਉਂਕਿ ਵੈਸੇ ਤਾਂ WhatsApp ਦਾ ਜ਼ਿਆਦਾ ਫਾਇਦਾ ਜੇ ਕਹਿਣਾ ਹੋਏ ਤਾਂ ਉਹ BJP ਨੇ ਚੁੱਕਿਆ, ਉਹ ਐਵੇਂ ਨਹੀਂ। ਉਹ ਅਮਿਤ ਸ਼ਾਹ ਕਹਿੰਦਾ ਸੀ ਜੀ ਅਸੀਂ ਇੰਨੇ ਮਿਲੀਅਨ ਦੇ ਗਰੁੱਪ ਬਣਾਏ ਹੋਏ ਨੇ, ਖਬਰ ਝੂਠੀ ਜਾਂ ਸੱਚੀ
ਅਸੀਂ ਉਹਦੇ ਤੇ ਸਵੇਰੇ ਛੱਡ ਦਿੰਦੇ ਆ, ਇੰਨੇ ਲੋਕਾਂ ਨੂੰ ਨਾਸ਼ਤੇ ਦੇ ਵੇਲੇ ਉਹ ਖਬਰ ਮਿਲਦੀ ਹੈ। ਔਰ ਇਸ ਦੇ ਉੱਤੇ ਹੀ ਇਹ ਰਵੀਸ਼ ਕੁਮਾਰ ਦਾ ਦਿੱਤਾ ਹੋਇਆ ਨਾ WhatsApp ਯੂਨੀਵਰਸਿਟੀ, ਕਿ ਵੀ ਇਹ ਬਾਕੀ ਕੋਈ ਖਬਰ ਦਾ ਕੋਈ ਮਤਲਬ ਨਹੀਂ ਹੈ ਕਿ WhatsApp ਨੂੰ ਨਫ਼ਰਤ ਫੈਲਾਉਣ ਦੇ ਲਈ ਰੱਖਿਆ ਹੋਇਆ। ਸੋ ਸਾਨੂੰ ਇਹ ਲੱਗਦਾ ਕਿ ਵੀ ਇਹ ਈਦਰ ਵੇ ਹੋਏ। ਔਰ ਸਾਡੇ ਇੱਕ ਭੈਣ ਜੀ ਜਿਹੜੇ ਜਿਨ੍ਹਾਂ ਨੇ ਅੱਜ ਨਾਲ ਹੀ ਮੈਨੂੰ ਮੈਸੇਜ ਕੀਤਾ ਕਿ ਵੀ ਜੇ ਇੰਡੀਆ ਦੀ ਵਿਕਟਰੀ ਹੁੰਦੀ ਹੈ ਇਸ ਮੁੱਦੇ ਤੇ, WhatsApp ਦਾ ਐਨਕ੍ਰਿਪਟਡ ਨੂੰ ਡੀ ਬ੍ਰੇਕ ਕਰਨ ਦੀ ਉਹਨਾਂ ਨੂੰ ਹੁੰਦਾ, ਤਾਂ ਉਹਨਾਂ ਨੇ ਕਿਹਾ ਵੀ ਮੈਂ ਆਈਲ ਸਟਾਪ ਯੂਜ਼ਿੰਗ WhatsApp। ਸੋ ਇਹ ਬਹੁਤ ਸਾਰਿਆਂ ਨੂੰ ਹੋਏਗਾ, ਕਿਉਂਕਿ ਹਾਲਾਂਕਿ ਵੈਸੇ ਮੈਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਜਿਹੜੀ ਚੀਜ਼ ਦਾ ਜਿੱਥੇ ਵੀ ਕਿਤੇ ਕੋਈ ਪਾਰਟ ਹੈ ਉਹ ਉਨਾ ਕੁ ਸੇਫ ਨਹੀਂ ਹੈ ਜਿੰਨਾ ਅਸੀਂ ਬਹੁਤ ਵਾਰ ਸਮਝਦੇ ਹਾਂ। ਜਦੋਂ ਹੋਇਆ ਕਿ ਜੀ ਜੇ ਫਲਾਣੀ ਜਿਹੜੀ ਹੈ ਨਹੀਂ ਹੈ ਤੇ ਉਹ ਸਿਗਨਲ ਦੀ ਐਪ ਲੈ ਲਓ, ਟੈਲੀਗ੍ਰਾਫ ਦੀ ਲੈ ਲਓ, ਹੈ ਤਾਂ ਸਮਵੇਅਰ ਕੋਈ ਨਾ ਕੋਈ ਉਹਨਾਂ ਨੂੰ ਰਿਕਾਰਡ ਕਰ ਰਿਹਾ, ਪਰ ਜਿਸ ਲੈਵਲ ਦੇ ਉੱਤੇ ਇੰਡੀਅਨ ਸਿਸਟਮ ਵਿੱਚ ਵੜਿਆ ਹੋਇਆ, ਪਹਿਲਾਂ ਹੀ ਬੜੇ ਹੋਏ ਨੇ ਉਹ, WhatsApp 'ਚ ਵੀ ਉਹਨਾਂ ਦੇ ਬੈਠੇ ਨੇ, ਫੇਸਬੁੱਕ ਤੇ ਵੀ ਨੇ, ਅਸੀਂ ਦੇਖ ਰਹੇ ਹਾਂ ਰੋਜ਼ ਸਾਡੇ ਨਾਲ, ਈਵਨ ਹੁਣ YouTube ਤੇ ਵੀ ਕੀ ਚਾਲੇ ਹੋ ਰਹੇ ਨੇ। ਸੋ ਲੇਕਿਨ ਫਿਰ ਵੀ ਇਹ ਇੰਟਰਸਟਿੰਗ ਹੋਏਗਾ ਕਿ ਦਿੱਲੀ ਹਾਈ ਕੋਰਟ ਇਸ ਦੇ ਉੱਤੇ ਕੀ ਟੇਕ ਲੈਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619194। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ, ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ, ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਰਿਚਮੰਡ ਹਿੱਲ, ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ, ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀਆਂ ਸਾਰੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਫਲਸਤੀਨੀਆਂ ਦੇ ਹੱਕ ਵਿੱਚ ਵੱਡੇ ਵਿਖਾਵੇ ਹੋ ਰਹੇ ਨੇ। ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਤੇ ਲਗਭਗ ਕਬਜ਼ਾ ਜਮਾਇਆ ਹੋਇਆ ਹੈ ਔਰ ਕੁਝ ਥਾਵਾਂ ਤੇ ਪੁਲਿਸ ਵੱਲੋਂ ਗ੍ਰਿਫਤਾਰੀਆਂ ਦਾ ਸਿਲਸਿਲਾ ਵੀ ਜਾਰੀ ਹੈ। ਸੋ ਦੁਨੀਆ ਦੀ ਜਿਹੜੀ ਹੋਰ ਮੁਲਕਾਂ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਜਿਹੜੀ ਹੈ ਲਹਿਰ ਇਹ ਜ਼ੋਰ ਫੜ ਰਹੀ ਹੈ ਔਰ ਪ੍ਰੈਜ਼ੀਡੈਂਟ ਟਰੰਪ ਨੇ ਇਸ ਰੁਝਾਨ ਦੀ ਜਿਹੜੀ ਤਿੱਖੀ ਨਿੰਦਿਆ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੇਰਾ ਤਾਂ ਜਿਹੜਾ ਉਹ ਸਿਫਤ ਕਰਨ ਨੂੰ ਜੀ ਕਰਦਾ ਜਦੋਂ ਮੈਂ ਵੈਸਟਰਨ ਵਰਲਡ ਜਾਂ ਖਾਸ ਤੌਰ ਤੇ ਅਮਰੀਕਾ ਦੇ ਹਵਾਲੇ ਨਾਲ ਗੱਲ ਕਰਦਾ ਕਿ ਬਹੁਤ ਵਾਰ ਅਸੀਂ ਇਹਨਾਂ ਦੀਆਂ ਕਮੀਆਂ, ਕਮਜ਼ੋਰੀਆਂ ਜਾਂ ਓਵਰਆਲ ਜਦੋਂ ਬਹੁਤ ਵਾਰੀ ਜਿਹੜੇ ਆਪਣੇ ਆਪ ਨੂੰ ਧਰਮੀ ਕਹਿਣ ਵਾਲੇ ਲੋਕ ਨੇ ਉਹ ਇਹਨਾਂ ਦੇ اخلاق ਜਾਂ ਦੂਸਰੇ ਤੇ ਸਵਾਲ ਚੁੱਕਦੇ ਨੇ। ਪਰ ਮੈਨੂੰ ਬਹੁਤ ਵਾਰ ਲੱਗਦਾ ਕਿ ਵੀ ਸਾਡਾ ਇੱਕ ਵੱਡਾ ਤਬਕਾ ਜਿਹਦੇ 'ਚ ਸਾਡੀ ਆਪਣੀ ਕੌਮ ਦੇ ਲੋਕ ਵੀ ਸ਼ਾਮਲ ਨੇ,
ਅਸੀਂ ਬਹੁਤ ਵਾਰ ਜਿਹੜਾ ਸਾਡਾ ਆਪਣਾ ਜਿਹੜਾ ਸਾਡਾ ਨਿੱਜ ਦਾ ਜੀਵਨ ਹੈ, ਜਿਹੜਾ ਜਿਸ ਨੂੰ ਅਸੀਂ ਬਹੁਤ ਵੱਡਾ ਆਪਣਾ ਧਰਮ ਕਰਮ ਸਮਝਦੇ ਹਾਂ, ਉਹਦੇ ਤੱਕ ਮਹਦੂਦ ਹੋ ਕੇ ਰਹਿ ਗਏ। ਔਰ ਜਿਹੜਾ ਮੈਸੇਜ ਜਾਂ ਮਿਸ਼ਨ ਇਨਸਾਨੀਅਤ ਦਾ ਜਾਂ ਲੋਕ ਭਲਾਈ ਦਾ ਜਾਂ ਸਰਬੱਤ ਦੇ ਭਲੇ ਦੇ ਲਈ ਹੈ, ਉਹ ਬਹੁਤ ਵਾਰ ਅਸੀਂ ਸਿਰਫ ਸਾਡੀ ਗੁਫ਼ਤਗੂ ਦਾ ਹਿੱਸਾ ਜ਼ਰੂਰ ਹੈ। ਬਾਹਰ ਨਿਕਲ ਕੇ ਅਸੀਂ ਬਾਕੀ ਵੱਡੀ ਸੁਸਾਇਟੀ ਜਾਂ ਵੱਡੇ ਸਮਾਜ 'ਚ ਕਿੱਥੇ ਅਨਿਆਂ ਹੋ ਰਿਹਾ ਹੈ, ਕਿੱਥੇ ਧੱਕਾ ਹੋ ਰਿਹਾ ਹੈ, ਕਿੱਥੇ ਖਲੋਣਾ ਹੈ। ਜੇ ਇੱਕ ਸਾਡਾ ਵੱਡਾ ਤਬਕਾ ਆਪਣੇ ਨਾਲ ਹੋ ਰਹੇ ਧੱਕੇ ਦੇ ਖਿਲਾਫ ਵੀ ਖਲੋਣ ਨੂੰ ਤਿਆਰ ਨਹੀਂ, ਤੇ ਤੁਸੀਂ ਬਾਕੀਆਂ ਦੇ ਹਵਾਲੇ ਨਾਲ ਉਹਨਾਂ ਤੋਂ ਕੀ ਤਵੱਕੋ ਕਰੋਗੇ। ਹੁਣ ਮੈਂ ਇਹ ਦੇਖ ਰਿਹਾ, ਦੇਖੋ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਔਰ ਖਾਸ ਤੌਰ ਤੇ ਪ੍ਰੈਸਟੀਜੀਅਸ ਯੂਨੀਵਰਸਿਟੀਜ਼ ਦੇ ਵਿੱਚ ਬੱਚੇ ਬੱਚੀਆਂ ਪੜ੍ਹਨ ਜਾਂਦੇ ਨੇ, ਲੱਖਾਂ ਦੀ ਫੀਸ ਹੁੰਦੀ ਹੈ ਔਰ ਕਿਸ ਲੈਵਲ ਦੇ ਉੱਤੇ ਕੈਰੀਅਰ ਹੁੰਦਾ ਤੁਹਾਡਾ ਸਾਰਾ ਬੱਝਾ ਹੋਇਆ। ਹੁਣ ਸਾਡੇ ਤਾਂ ਕੰਮ ਤੋਂ ਇੱਕ ਦਿਨ ਦੀ ਛੁੱਟੀ ਕਿਸੇ ਨੂੰ ਲੈਣੀ ਪੈ ਜਾਏ ਤਾਂ ਉਹ ਕਹਿੰਦੇ ਨੇ ਜੀ ਅਸੀਂ ਜਿਹੜਾ ਦੇਖੋ ਬੜਾ ਅਹਿਸਾਨ ਕੀਤਾ ਪੰਥ ਤੇ, ਅਸੀਂ ਡੇ ਆਫ ਲੈ ਲਿਆ। ਪਰ ਮੈਂ ਇਹ ਹੈਰਾਨ ਹੈ ਇਸ ਗੱਲ ਦੇ ਉੱਤੇ ਵੀ ਇਹ ਕਿਹੜੀ ਸਪਿਰਿਟ ਹੈ ਜਿਹੜੀ ਕਿ, ਔਰ ਸੱਚਮੁੱਚ ਇਹ ਡੈਮੋਕ੍ਰੇਸੀ ਦੀ ਸਪਿਰਿਟ ਹੈ ਜੇ ਇਹ ਹੋਪ ਬਣ ਕੇ ਉੱਭਰੇ ਨੇ। ਹੁਣ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਅਸੀਂ ਲਗਾਤਾਰਤਾ ਨਾਲ ਪਿਛਲੇ ਸਾਰੇ ਇਹਨਾਂ 6-7 ਮਹੀਨੇ ਦੇ ਪੀਰੀਅਡ 'ਚ 7 ਅਕਤੂਬਰ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਰਹੇ। ਅਸੀਂ ਹਾਲਾਂਕਿ ਹਮੇਸ਼ਾ ਇਹਦੇ 'ਚ ਇਹ ਗੱਲ ਕਲੀਅਰ ਕਰ ਦਈ ਹੈ ਵੀ ਅਸੀਂ 2 ਸਟੇਟ ਫਾਰਮੂਲੇ ਦੇ ਹਾਮੀ ਹੈ, ਜਿਹੜਾ UN ਨੇ ਵੀ ਮੰਨਿਆ ਹੋਇਆ ਕਿ ਫਲਸਤੀਨ ਔਰ ਇਜ਼ਰਾਈਲ ਨੂੰ ਐਗਜ਼ਿਸਟ ਕਰਨ ਦਾ ਹੱਕ ਹੈ। ਜਿਹੜੇ ਉਹਦੇ ਟੋਟਲ ਖਾਤਮੇ ਦੀ ਗੱਲ ਕਰਦੇ ਨੇ ਇਨਕਲੂਡਿੰਗ ਹਮਾਸ, ਅਸੀਂ ਉਹਨੂੰ ਕੰਡੈਮ ਕਰਦੇ ਹਾਂ। ਇਸੇ ਤਰ੍ਹਾਂ ਜੋ ਕੁਝ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਿਹਾ, ਵੈਸਟ ਬੈਂਕ 'ਚ ਕੀਤਾ ਜਾਂ ਹੁਣ ਗਜ਼ਾ 'ਚ ਕੀਤਾ, ਜਾਂ ਲਗਾਤਾਰਤਾ ਨਾਲ ਅਸੀਂ ਹਮਾਸ ਦੇ ਹਮਲੇ ਨੂੰ ਵੀ ਕੰਡੈਮ ਕੀਤਾ ਕਿ ਮਾਰਨਾ ਜਾਂ ਬੇਗੁਨਾਹ ਨੂੰ ਚੁੱਕ ਕੇ ਲਿਜਾਣਾ, ਭਾਵੇਂ ਇਹਨੂੰ ਉਹਦੀ ਜਸਟੀਫਿਕੇਸ਼ਨ ਵਾਲੇ ਵੀ ਲੋਕ ਹੋਣਗੇ, ਅਸੀਂ ਉਹਨੂੰ ਕੰਡੈਮ ਕਰਦੇ। ਬਟ ਐਟ ਦਾ ਸੇਮ ਟਾਈਮ ਅਸੀਂ ਇਹ ਸਮਝਦੇ ਹਾਂ ਕਿ ਵੀ ਤੁਸੀਂ ਇੱਕ ਮੂਲ ਨਿਵਾਸੀ ਲੋਕਾਂ ਨੂੰ ਜਿਹੜੇ ਉੱਥੋਂ ਤੁਸੀਂ ਉਹਨਾਂ ਦੀ ਤਬਾਹੀ, ਅੱਜ ਹਾਲ ਇਹ ਹੈ ਕਿ ਵੀ 38-40 ਹਜ਼ਾਰ ਮਾਰ ਦਿੱਤਾ ਹੈ, ਦੁੱਗਣੇ ਜ਼ਖਮੀ ਨੇ, 14-15 ਲੱਖ ਬਾਹਰ ਕੱਢਿਆ ਹੈ, ਰੁਕਣ ਦਾ ਕੋਈ ਨਾਂ ਲੈਣ ਦੀ ਗੱਲ ਨਹੀਂ ਹੈ, ਕੋਈ ਸਮਝੌਤੇ ਵੱਲ ਜਿਹੜਾ ਇਸ ਸਭ ਦੇ ਬਾਵਜੂਦ ਕਿ ਉਹਦੇ 'ਚ ਦੋਹਾ ਕਤਰ ਹੈ ਜਾਂ ਇਜਿਪਟ ਹੈ ਜਾਂ ਅਮਰੀਕਾ ਸਿੰਸੀਅਰਲੀ ਯਤਨ ਵੀ ਕਰ ਰਿਹਾ ਹੈ। ਔਰ ਹੁਣ ਸਗੋਂ ਇਹ ਵੀ ਖਬਰ ਹੈ ਵੀ ਈਵਨ ਇਹ ਇਜ਼ਰਾਈਲ ਦਾ ਰਵੱਈਆ ਇਸ ਕਿਸਮ ਦਾ ਹੈ ਵੀ ਉਹਨੇ ਕਤਰ ਤੇ ਵੀ ਸਵਾਲ ਚੁੱਕੇ ਉਹਨਾਂ ਦੇ ਲੀਡਰ ਤੇ। ਔਰ ਹਮਾਸ ਦੀ ਜਿਹੜੀ ਲੀਡਰਸ਼ਿਪ ਦੋਹਾ ਦੇ ਵਿੱਚ ਬੈਠੀ ਹੈ, ਜਿਹੜੀ ਨੈਗੋਸ਼ੀਏਸ਼ਨ 'ਚ ਹਿੱਸਾ ਲੈ ਰਹੀ ਸੀ, ਇੱਕ ਪੂਰੀ ਇੰਡੀਪੈਂਡੈਂਟ ਖਬਰ ਹੈ ਕਿ ਵੀ ਜਿਹੜੀ ਕਤਰ ਦੀ ਹਮਾਸ ਲੀਡਰਸ਼ਿਪ ਹੈ ਇਹ ਹੋ ਸਕਦਾ ਜਾ ਕੇ ਈਰਾਨ ਦੇ ਵਿੱਚ ਆਪਣਾ ਦਫ਼ਤਰ ਖੋਲੇ। ਗੱਲ ਚੱਲ ਰਹੀ ਹੈ ਕਿ ਮੇਬੀ ਅਲਜੀਰੀਆ 'ਚ ਵੀ ਇੱਕ ਪਾਰਟ ਹੈ, ਟਰਕੀ ਵੀ ਉਹਨਾਂ ਵੱਲ ਵਾਰਮ ਹੈ, ਪਰ ਉਹ ਈਰਾਨ ਜਾਣ। ਇਹਦਾ ਮਤਲਬ ਇਹ ਹੋਏਗਾ ਜੇ ਉਹ ਈਰਾਨ ਚਲੇ ਜਾਂਦੇ ਨੇ ਇੱਥੇ ਜਿਹੜਾ, ਔਰ ਇਹ ਖੁਲਾਇਆ ਵੀ ਹਮਾਸ ਦਾ ਦਫ਼ਤਰ ਦੋਹਾ 'ਚ ਅਮਰੀਕਾ ਨਹੀਂ ਸੀ, ਇਹਨਾਂ ਨੂੰ ਕਹਿ ਕੇ ਕਿ ਭਾਈ, ਔਰ ਮਦਦ ਵੀ ਕਰਦੇ ਰਹੇ ਤਾਂ ਕਿ ਗੱਲਬਾਤ ਦਾ ਸਿਲਸਿਲਾ ਕਾਇਮ ਰਹੇ। ਹਾਲਾਂਕਿ ਹਮਾਸ ਦੇ ਇੱਕ ਪੋਲੀਟੀਕਲ ਵਿੰਗ ਦੇ ਲੀਡਰ ਨੇ ਕਿਹਾ ਕਿ ਜੀ ਜੇ ਫਲਸਤੀਨੀ ਸਟੇਟ ਦੇ ਕਨਸੈਪਟ ਨੂੰ ਮੰਨ ਲਿਆ ਜਾਂਦਾ ਹੈ, ਸਟੇਟ ਕ੍ਰੀਏਟ ਕਰ ਲਈ ਜਾਂਦੀ ਹੈ, ਤਾਂ ਅਸੀਂ ਹਥਿਆਰ ਰੱਖ ਦਿਆਂਗੇ। ਚਲੋ ਦੈਟ ਇਜ਼ ਅ ਪੋਜ਼ਿਟਿਵ ਥਿੰਗ, ਪਹਿਲੀ ਵਾਰ ਹੈ, ਅਦਰਵਾਈਜ਼ ਤਾਂ ਹਮਾਸ ਟੋਟਲ ਇਜ਼ਰਾਈਲ ਦੇ ਖਾਤਮੇ ਦੀ ਗੱਲ ਕਰਦਾ। ਪਰ ਅਸੀਂ ਇਸ ਸਾਰੇ ਤੇ ਦੇਖ ਰਹੇ ਹਾਂ ਕਿ 57 ਇਸਲਾਮਿਕ ਕੰਟਰੀਜ਼ ਅਦਰ ਦੈਨ ਬਿਹਾਈਂਡ ਕੋਈ ਉਹਨਾਂ ਨੂੰ ਏਡ ਪਹੁੰਚਾ ਰਹੇ ਨੇ ਜਾਂ ਦੂਜਾ ਕਰ ਰਹੇ ਨੇ। ਉਹ ਮੈਂ ਦੇਖਿਆ ਪਾਕਿਸਤਾਨ ਦੀਆਂ ਕੁਝ ਹਿਊਮੈਨੀਟੇਰੀਅਨ ਆਰਗੇਨਾਈਜੇਸ਼ਨਸ ਜਾਂ ਦੂਜਿਆਂ ਮੁਲਕਾਂ ਦੀਆਂ ਕਰ ਰਹੀਆਂ ਹੋਣਗੀਆਂ, ਪਰ ਪੋਲੀਟੀਕਲੀ ਸਵਾਏ ਇਹਦਾ ਜਵਾਬ ਮਿਲੀਟੈਰਲੀ ਈਰਾਨ ਨੇ ਦਿੱਤਾ ਜ਼ਰੂਰ, ਪੋਲੀਟੀਕਲੀ ਤੁਹਾਨੂੰ ਕਿਤੇ ਇਸਲਾਮਿਕ ਵਰਲਡ ਦਾ ਕੋਈ ਨਜ਼ਰ ਹੀ ਨਹੀਂ ਆਉਂਦਾ। ਹੁਣ ਜੇ ਇਸ ਵੇਲੇ ਅਮਰੀਕਾ ਤੋਂ ਲੈ ਕੇ ਵੈਸਟਰਨ ਮੁਲਕਾਂ ਦਾ ਸਭ ਤੋਂ ਵੱਡਾ ਫਿਕਰ ਹੈ ਕਿ ਜਿਹੜੇ ਲੱਖਾਂ ਸਟੂਡੈਂਟ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਮੁਸਲਮਾਨ ਨਹੀਂ ਨੇ ਉਹਨਾਂ 'ਚ ਬਹੁਤੇ, ਉਹ ਇਸ ਹੱਕ 'ਚ ਆ ਗਏ ਕਿ ਵੀ ਇਹ ਫਲਸਤੀਨੀਆਂ ਨਾਲ ਧੱਕਾ ਹੋ ਰਿਹਾ। ਹੁਣ ਅਮਰੀਕਾ ਦੀਆਂ ਇਸ ਵੇਲੇ 24 ਯੂਨੀਵਰਸਿਟੀਆਂ 'ਚ ਲਗਭਗ ਮੋਰ ਦੈਨ 2 ਡਜ਼ਨ ਸਟੂਡੈਂਟਸ ਨੇ ਧਰਨਿਆਂ ਤੇ ਬੈਠ ਗਏ ਨੇ। ਕੈਂਪਸ ਤੇ ਕਬਜ਼ਾ ਹੈ, ਕਈ ਥਾਂ ਤੇ ਟਰੂਪਸ ਪੈਰਾ ਟਰੂਪਸ ਅਰੈਸਟ ਹੋ ਰਹੀਆਂ, ਕਈਆਂ ਨੂੰ ਯੂਨੀਵਰਸਿਟੀ ਤੋਂ ਸਸਪੈਂਡ ਕੀਤਾ ਜਾ ਰਿਹਾ ਪੜ੍ਹਾਈ ਤੋਂ। ਈਵਨ ਇੰਡੀਅਨ ਸਟੂਡੈਂਟ ਕੋਇੰਬਟੂਰ ਦੀ ਜੰਪਲ, ਉਹਨੂੰ ਵੀ ਸਸਪੈਂਡ ਕੀਤਾ। ਈਵਨ ਇਲਹਾਨ ਉਮਰ ਜਿਹੜੀ ਕਾਂਗਰਸ ਵੂਮਨ ਹੈ, ਉਹਦੀ ਡਾਟਰ ਇੱਥੇ ਸ਼ਾਇਦ ਕੋਲੰਬੀਆ ਯੂਨੀਵਰਸਿਟੀ 'ਚ ਹੈ, ਉਹਨੂੰ ਸਸਪੈਂਡ ਕੀਤਾ। ਹੁਣ ਇਹ ਇੰਨੀ ਵੱਡੀ ਖਬਰ ਬਣ ਗਈ। ਪਹਿਲਾਂ ਤਾਂ ਅਮਰੀਕਾ 'ਚ ਇੱਕ ਤੋਂ ਬਾਅਦ ਇੱਕ ਸਪਰੈਡ ਹੋ ਰਿਹਾ, ਔਰ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦਾ ਤਾਂ ਨਾਂ ਸੁਣ ਕੇ ਬੰਦਾ ਕਹਿੰਦਾ ਵੀ ਇਹ ਤਾਂ ਇਸ ਲੈਵਲ ਦੀ ਉੱਥੋਂ
ਫਾਈਨ ਪ੍ਰੋਡਕਟ ਨਿਕਲਦਾ ਹੈ। ਸੋ ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਜਾਂ ਇਨਸਾਨੀਅਤ ਦੀ ਕਰਦੇ ਆ, ਇਹ ਹੈ ਕਿ ਪੀੜ ਗਜ਼ਾਚ ਹੈ, ਉਹਨਾਂ ਦਾ ਕੀ ਮਜ਼ਹਬ ਹੈ, ਉਹਨਾਂ ਦਾ ਕੀ ਰੰਗ ਹੈ, ਉਹਨਾਂ ਦਾ ਕੀ ਕੱਦ ਹੈ, ਉਹਨਾਂ ਦਾ ਕੀ, ਗੱਲ ਇਹ ਨਹੀਂ ਹੈ, ਗੱਲ ਪੀਣ ਦੀ ਹੈ। ਔਰ ਇੱਥੇ ਯੂਨੀਵਰਸਿਟੀਆਂ ਵਾਲੇ ਉਹਨਾਂ ਯੂਨੀਵਰਸਿਟੀਆਂ ਨੂੰ ਪ੍ਰੈਸ ਕਰ ਰਹੇ ਨੇ ਵੀ ਤੁਸੀਂ ਜਿਹੜੀ ਡੀਲ ਕਰਦੇ ਹੋ ਕੋਈ ਵੀ ਜਿਹਦਾ ਇਜ਼ਰਾਈਲੀ ਕੰਪਨੀਆਂ ਨੂੰ ਫਾਇਦਾ ਪਹੁੰਚਦਾ ਸਭ ਬੰਦ ਕਰੋ। ਔਰ ਇਹ ਖਬਰ ਜਿਹੜੀ ਹੈ ਮੈਂ BBC ਦੀ, ਕਿਉਂਕਿ ਕ੍ਰੈਡੀਬਲ ਇੱਕ ਹੈ, ਮੇਜਰ ਗਾਜ਼ਾ ਪ੍ਰੋਟੈਸਟ ਐਟ US ਯੂਨੀਵਰਸਿਟੀਜ਼, ਇਹ ਹੈਡਲਾਈਨ ਦੇ ਥੱਲੇ। ਔਰ ਘੋੜ ਚੜੀ ਪੁਲਿਸ ਵੀ, ਕੁਝ ਯੂਨੀਵਰਸਿਟੀਆਂ ਵਾਲਿਆਂ ਨੇ ਤਾਂ ਅਲਾਉ ਨਹੀਂ ਕਰਦੇ ਉਹਨਾਂ ਨੂੰ ਕੈਂਪਸ 'ਚ, ਪਰ ਉਹ ਹੁਣ ਬੈਠ ਗਏ ਨੇ, ਕੁਛ ਨੇ ਪੁਲਿਸ ਸੱਦ ਲਈ ਹੈ, ਗ੍ਰਿਫਤਾਰੀਆਂ ਲਗਾਤਾਰ ਚੱਲ ਰਹੀਆਂ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ ਇਸ ਵੇਲੇ ਅਮਰੀਕਨ ਕਾਲਜ ਕੈਂਪਸਿਸ ਦੇ ਵਿੱਚ ਇਹ ਪ੍ਰੋਟੈਸਟ ਜਿਹੜੇ ਨੇ ਉਹ ਸਵੀਪ ਕਰ ਰਹੇ ਨੇ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜੀ ਹੈ ਮੇਜਰ ਐਨਕੈਂਪਮੈਂਟ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ 'ਚ, ਲੇਕਿਨ ਹੁਣ ਸ਼ੁਰੂ ਤੋਂ ਕੋਲੰਬੀਆ ਤੋਂ ਹੋਇਆ, ਫਿਰ ਨਿਊਯਾਰਕ ਯੂਨੀਵਰਸਿਟੀ 'ਚ ਆਇਆ। ਔਰ ਹੁਣ ਉਹਨਾਂ ਨੇ ਕਿਹਾ ਕਿ ਵੀ ਲੈਵਲ ਹਾਲਤ ਇਹ ਹੈ ਕਿ ਆਸਟਨ ਟੈਕਸਾਸ the governor ordered state troopers to arrest protesters ਕਿ ਆਸਟਨ ਤੋਂ ਉਹਨਾਂ ਨੇ state trooper ਨੂੰ ਕਿਹਾ ਵੀ ਗ੍ਰਿਫਤਾਰ ਕਰੋ। with protest now ongoing at over 24 campuses, over 24 ਤੋਂ ਵੀ ਜ਼ਿਆਦਾ ਯੂਨੀਵਰਸਿਟੀ ਕੈਂਪਸ ਫੈਲੇ ਨੇ। here are where some of the largest are taking place। ਅੱਗੇ ਨੇ BBC ਨੇ ਕੋਲੰਬੀਆ ਯੂਨੀਵਰਸਿਟੀ, ਉਹਨਾਂ ਨੇ ਕਿਹਾ ਕਿ ਵੀ 100 ਤੋਂ ਜ਼ਿਆਦਾ ਸਟੂਡੈਂਟਸ ਨੂੰ ਪਿਛਲੇ ਹਫਤੇ ਅਰੈਸਟ ਕੀਤਾ ਗਿਆ। ਇਹ ਆਈਵੀ ਲੀਗ ਯੂਨੀਵਰਸਿਟੀ ਹੈ ਔਰ ਇਸ ਤੇ ਚਲਦੇ ਆ ਅਜੇ ਹੋਰ ਸਟੂਡੈਂਟਸ ਵੀ ਬਾਹਰ ਨਿਕਲ ਰਹੇ ਨੇ। ਫਿਰ ਐਮੋਰੀ ਯੂਨੀਵਰਸਿਟੀ ਐਟਲਾਂਟਾ, ਸੈਵਰਲ ਡਜ਼ਨ ਪ੍ਰੋਟੈਸਟਰਸ ਜਿਹੜੇ ਨੇ ਉਹ ਉੱਥੇ ਆਏ ਔਰ ਬਾਅਦ ਚ ਉਹਨਾਂ ਨੂੰ ਉਹਨਾਂ ਦੇ ਬਾਕੀਆਂ ਨੇ ਵੀ ਜੁਆਇਨ ਕੀਤਾ ਔਰ ਇਹ ਯੂਨੀਵਰਸਿਟੀ ਕਮਿਊਨਿਟੀ ਸਾਰੀ ਉਹਨਾਂ ਦੇ ਨਾਲ ਆ ਗਈ। ਕਈ ਦਰਜਨ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ ਯੂਨੀਵਰਸਿਟੀ ਆਫ ਸਾਊਦਰਨ ਕੈਲੀਫੋਰਨੀਆ, ਉਹਨਾਂ ਨੇ ਇਹ ਫੈਸਲਾ ਕੀਤਾ, ਉਹਨਾਂ ਨੇ ਜਿਹੜੇ ਵੈਲੇਡਿਕਟੋਰੀਅਨ ਸਪੀਚ ਸੀ ਉਹਨੂੰ ਉਹਨਾਂ ਨੇ ਕੈਂਸਲ ਕੀਤਾ। ਉਹਦੇ 'ਚ 65,000 ਲੋਕਾਂ ਨੇ ਕੈਂਪਸ ਦੇ ਵਿੱਚ ਆਉਣਾ ਸੀ। ਔਰ ਵੈਲੇਡਿਕਟੋਰੀਅਨ ਹੂ ਵਾਸ ਚੋਜ਼ਨ ਡਿਊ ਟੂ ਹਾਈ ਗ੍ਰੇਡਸ ਐਂਡ ਇਨਵੋਲਵਮੈਂਟ ਇਨ ਕੈਂਪਸ ਲਾਈਫ had posted a link to a website that was critical of Israel, which led to recent accusation of anti-Semitism। ਹੁਣ ਉਹ ਵੈਲੇਡਿਕਟਰੀ ਐਡਰੈਸ ਹੁੰਦਾ ਜਿਹੜਾ ਸਟੂਡੈਂਟ ਮੈਕਸਿਮਮ ਨੰਬਰ ਹੁੰਦੇ ਨੇ, ਉਹਨੇ ਫਲਸਤੀਨੀਆਂ ਦੇ ਹੱਕ 'ਚ ਦਾ ਨਾਰਾ ਮਾਰਿਆ ਤਾਂ ਉਹਨਾਂ ਨੇ ਉਹਦੀ ਸਪੀਚ ਕੈਂਸਲ ਕਰ ਦਿੱਤੀ। ਔਰ ਇਹ ਜਦੋਂ ਉਹਨਾਂ ਨੇ ਕੈਂਸਲ ਕੀਤੀ ਤੇ ਇਸ ਨਾਲ ਇਹ ਹੋਇਆ ਕਿ ਵੀ ਕਾਫੀ ਪ੍ਰੋਟੈਸਟਰ ਬਾਹਰ ਨਿਕਲ ਆਏ, ਉਹ ਨਾਰਾਜ਼ ਹੋਏ ਕਿ ਵੀ ਇਹ ਸਾਰੇ ਦਾ ਚੱਲ ਰਿਹਾ। ਇਸੇ ਤਰ੍ਹਾਂ ਵਾਸ਼ਿੰਗਟਨ DC ਏਰੀਆ ਯੂਨੀਵਰਸਿਟੀਜ਼, hundreds of students and faculty members held a march from Georgetown University to nearby George Washington University, where an encampment was set up on Thursday। ਇੱਕ ਯੂਨੀਵਰਸਿਟੀ ਜੋ ਪੱਕੀ ਐਨਕੈਂਪ, at least 20 tents have been erected on the university the normally quiet campus in northern DC। ਫਿਰ ਯੂਨੀਵਰਸਿਟੀ ਆਫ ਟੈਕਸਾਸ, ਉੱਥੇ 57 ਅਰੈਸਟ ਕੀਤੀਆਂ ਨੇ। ਯੂਨੀਵਰਸਿਟੀਜ਼ ਆਫ ਟੈਕਸਾਸ ਆਸਟਨ ਦੇ ਵਿੱਚ ਟਰੂਪਰਸ ਆਏ ਨੇ, ਜਿਵੇਂ ਮੈਂ ਆਲਰੇਡੀ ਕਿਹਾ। ਨਿਊਯਾਰਕ ਯੂਨੀਵਰਸਿਟੀ, on Monday police arrested 120 people who erected an impromptu encampment the downtown Manhattan campus। all but 4 of these arrested were charged with trespassing। ਹਾਰਵਰਡ ਯੂਨੀਵਰਸਿਟੀ, ਸਾਰੀਆਂ ਆਈਵਰੀ ਲੀਗ ਹਾਰਵਰਡ ਯੂਨੀਵਰਸਿਟੀ, ਉੱਥੇ ਵੀ ਐਨਕੈਂਪਮੈਂਟ ਲੱਗ ਗਈ ਹੈ। ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਸਸਪੈਂਡ ਕਰ ਦਿੱਤਾ ਸਟੂਡੈਂਟ ਗਰੁੱਪ ਜਿਹੜਾ ਅੰਡਰ ਗ੍ਰੈਜੂਏਟ ਫਲਸਤੀਨ ਸੋਲੀਡੈਰਿਟੀ ਕਮੇਟੀ ਦਾ। ਔਰ ਇਸੇ ਤਰ੍ਹਾਂ ਐਲਸਵੇਅਰ ਜਿਹੜੇ ਨੇ ਐਮਰਸਨ ਯੂਨੀਵਰਸਿਟੀ ਦੇ ਵਿੱਚ, ਯੇਲ ਇਨ ਕਨੈਟੀਕਟ, protests are ongoing at Yale University even after 48 people were arrested on Wednesday। 48 ਸਟੂਡੈਂਟ ਗ੍ਰਿਫਤਾਰ। ਫਿਰ ਵੀ ਯੇਲ ਯੂਨੀਵਰਸਿਟੀ ਚੱਲ ਰਿਹਾ। ਕੱਲਾ ਇਹੀ ਨਹੀਂ, ਹੁਣ ਇਹ ਹੈ ਹੈਡਲਾਈਨ ਹੈ ਇਹ ਐਸੋਸੀਏਟਡ ਪ੍ਰੈਸ ਦੀ, ਸਟੂਡੈਂਟਸ ਐਟ ਪ੍ਰੈਸਟੀਜੀਅਸ ਪੈਰਿਸ ਯੂਨੀਵਰਸਿਟੀ ਆਕੂਪਾਈ ਕੈਂਪਸ ਬਿਲਡਿੰਗ ਇਨ ਪ੍ਰੋ ਫਲਸਤੀਨੀਅਨ ਪ੍ਰੋਟੈਸਟ। ਪੈਰਿਸ ਦੇ ਵਿੱਚ ਬਹੁਤ ਵੱਡੀ ਯੂਨੀਵਰਸਿਟੀ ਫਰਾਂਸ ਦੇ ਵਿੱਚ। ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਮੂਵਮੈਂਟ ਹੈ ਫਲਸਤੀਨੀਆਂ ਦੇ ਹੱਕ 'ਚ, ਇਹ ਕੱਲੀ ਅਮਰੀਕਾ ਦੇ ਕੈਂਪਸਸ 'ਚ ਹੀ ਨਹੀਂ, ਬਾਹਰਲੇ ਮੁਲਕਾਂ ਦੇ ਵੀ ਹੈ। ਔਰ ਇਹਨੂੰ ਹੁਣ ਸਿਆਸੀ ਤੜਕਾ ਹੋਰ ਵੀ ਲੱਗ ਗਿਆ ਕਿ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇਸ ਦੇ ਉੱਤੇ ਬੜਾ ਉਹਨੂੰ ਕ੍ਰਿਟਿਸਾਈਜ਼ ਕੀਤਾ, ਕਿਉਂਕਿ ਟਰੰਪ ਦੇ ਹੁੰਦਿਆਂ ਇੱਕ ਕੂ ਕਲੈਕਸ ਕਲੈਨ ਔਰ ਵਾਈਟ ਸੁਪਰੇਮੈਸਿਸਟ ਦੀ ਰੈਲੀ ਹੋਈ ਸੀ ਸ਼ਾਰਟਸਵਿਲ 'ਚ, ਔਰ ਉਹਦੇ ਆਪੋਜ਼ਿਟ ਜਿਹੜੇ ਨੇ ਉਹ ਜਿਹੜੇ ਰੇਸਿਜ਼ਮ ਦੇ ਖਿਲਾਫ ਗਰੁੱਪ ਨੇ ਉਹਨਾਂ ਦੀ ਸੀ। ਔਰ ਇਹਨਾਂ ਨੇ ਸ਼ਾਰਟਸਵਿਲ ਵਾਲਿਆਂ ਨੇ
ਇੱਕ ਗੱਡੀ ਚਾੜ ਦਿੱਤੀ ਸੀ ਦੂਜੇ ਪਾਸੇ ਜਾ ਕੇ ਉਹਨਾਂ ਤੇ ਇੱਕ ਦੀ ਡੈਥ ਹੋਈ ਸੀ, ਕੁਝ ਜ਼ਖਮੀ ਹੋਏ ਸੀ। ਤੇ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਹੋਇਆ। ਟਰੰਪ ਨੇ 2 ਦਿਨ ਉਹਨੂੰ ਕੰਡੈਮ ਨਹੀਂ ਸੀ ਕੀਤਾ, ਰਾਦਰ ਉਹਨਾਂ ਦੀ ਤਾਰੀਫ ਕੀਤੀ ਸੀ ਕਿ ਵੀ ਇਹ ਯੂਨਾਈਟ ਦਾ ਰਾਈਟ ਰੈਲੀ ਦਾ ਨਾਂ ਸੀ। ਔਰ ਉਹਦੇ ਤੇ ਜਿਹੜਾ ਉਹਨੇ ਟਰੰਪ ਨੇ ਜਿਹੜਾ ਇਸ ਦੇ ਉੱਤੇ ਪਹਿਲਾਂ ਨਹੀਂ ਸੀ ਕੀਤੀ। ਫਿਰ ਜਦੋਂ ਉਹਦਾ ਕ੍ਰਿਟਿਸਿਜ਼ਮ ਹੋਇਆ ਤੇ ਫਿਰ ਉਹਨੇ ਜਿਹੜਾ ਕ੍ਰਿਟਿਸਾਈਜ਼ ਕੀਤਾ, ਪਰ ਨਾਲ ਹੀ ਉਹਨੇ ਕਿਹਾ ਸੀ ਟਰੰਪ ਨੇ ਕਿ ਵੈਰੀ ਫਾਈਨ ਪੀਪਲ ਔਨ ਬੋਥ ਸਾਈਡਸ ਆਫ ਪ੍ਰੋਟੈਸਟ, ਵੈਰੀ ਫਾਈਨ ਪੀਪਲ ਔਨ। ਉਹਨੇ ਦੋਨਾਂ ਨੂੰ ਹੀ ਫਿਰ ਕ੍ਰਿਟਿਸਾਈਜ਼ ਕੀਤਾ ਸੀ ਕਿ ਕੀ ਹੈ। ਹੁਣ ਟਰੰਪ ਨੇ ਕਿਹਾ ਜੀ ਜੋ ਕੈਂਪਸਿਸ ਦੇ ਵਿੱਚ ਚੱਲ ਰਿਹਾ ਹੈ ਇਹ ਤਾਂ ਵਰਸਟ ਦੈਨ ਹੈ ਕਿ ਵੀ ਆਰ ਹੈਵਿੰਗ ਪ੍ਰੋਟੈਸਟ ਆਲ ਓਵਰ। ਔਰ ਇਹ ਜਿਹੜਾ ਡੋਨਲਡ ਟਰੰਪ ਕੰਡੈਮਡ pro-Palestinian protests sweeping US colleges, saying the level of hate on display was far worse than during an infamous deadly rally by right-wing extremists in Charlottesville in 2017. 2017 ਚ ਹੋਇਆ ਸੀ। ਪਰ ਇਹ ਗੱਲ ਠੀਕ ਨਹੀਂ ਹੈ ਟਰੰਪ ਦੀ, ਕਿਉਂਕਿ ਜਿਹੜੀ ਈਵਨ ਇਹ ਸ਼ਾਰਟਸਵੁੱਡ ਵਾਲੀ ਰੈਲੀ ਸੀ ਇਹ ਖੁੱਲ੍ਹ ਕੇ ਜਿਹੜੀ ਹੈ ਐਂਟਾਈ ਜੂਇਸ਼ ਵੀ ਸੀ। ਔਰ ਇਹਦੇ 'ਚ ਉਹਨਾਂ ਨੇ ਈਵਨ ਇੱਕ ਬੰਦੇ ਨੇ ਇਸ ਗੱਲ ਦੇ ਵਿੱਚ ਜਿਹੜਾ ਉਹ ਆਪਣਾ ਇੱਕ ਬੋਰਡ ਪਾਇਆ ਹੋਇਆ ਸੀ ਜਿਹਦੇ ਤੇ ਲਿਖਿਆ ਸੀ ਨਿਓ ਨਾਜ਼ੀਜ਼ ਐਂਡ KKK ਮੈਂਬਰਸ। ਔਰ ਉਹ ਚੈਂਟ ਕਰ ਰਹੇ ਸੀ Jews will not replace us। ਸੋ ਉਹ ਰੈਲੀ ਹੈ ਹੀ ਹੁਣ ਇਹ ਜਿਹੜੇ ਯੂਨੀਵਰਸਿਟੀਆਂ 'ਚ ਬੈਠੇ ਨੇ ਇਹ ਕੋਈ ਐਂਟਾਈ ਸੈਮਾਈਟ ਨਹੀਂ ਨੇ। ਹਾਲਾਂ ਮੀਡੀਆ ਉਹਨੂੰ ਇੱਥੋਂ ਦਾ ਵੀ ਇਹ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਇਹ ਲੱਗੇ ਕਿ ਜੀ ਇਹ ਯਹੂਦੀਆਂ ਦੇ ਖਿਲਾਫ ਹੈ। ਹੁਣ ਉਹ ਯਹੂਦੀਆਂ ਦੇ ਖਿਲਾਫ, ਜਿਵੇਂ ਅਸੀਂ ਕੋਈ ਯਹੂਦੀਆਂ ਦੇ ਖਿਲਾਫ ਨਹੀਂ ਹੈ, ਅਸੀਂ ਇਜ਼ਰਾਈਲ ਦੇ ਖਿਲਾਫ ਨਹੀਂ ਹੈ। ਸਾਡਾ ਵੀ ਇਹੀ ਸਟੈਂਡ ਹੈ ਕਿ 2 ਨੇਸ਼ਨ ਥਿਓਰੀ ਜਿਹੜੀ ਹੈ ਜੇ ਇਸ ਨੂੰ ਪਾਸ ਉਹਨੂੰ ਲਾਗੂ ਕਰੋ। ਨਾਓ ਦਿਸ ਇਜ਼ ਦਾ ਟਾਈਮ, ਸਿਵਾਏ ਕਿ ਗੱਲਾਂ ਕਰਨ ਦੇ, ਨਾਓ ਦਿਸ ਦਾ ਟਾਈਮ ਕਿ that solution should be implemented। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਤੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ 3 ਰੋਜ਼ਾ ਚੀਨ ਦੇ ਦੌਰੇ ਤੇ ਨੇ ਔਰ ਚੀਨ ਦੇ ਪ੍ਰਧਾਨ ਸ਼ੀ ਜਿਨਪਿੰਗ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਕਿਹਾ ਹੈ ਕਿ ਚੀਨ ਤੇ ਅਮਰੀਕਾ ਦਾ ਰਵੱਈਆ ਜਿਹੜਾ ਸਹਿਯੋਗੀਆਂ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਵਿਰੋਧੀਆਂ ਵਾਲਾ। ਸੋ ਚੀਨ ਸਰਕਾਰ ਨੇ ਨਾਲ ਹੀ ਤਿੱਬਤੀ ਆਗੂ ਦਲਾਈ ਲਾਮੇ ਦੀ ਵੀ ਜਿਹੜੀ ਹੈ ਖੁੰਬ ਹੈ ਉਹ ਠੱਪੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਾਲਾਂਕਿ ਡਿਪਲੋਮੇਸੀ ਦੇ ਅੰਦਰ ਕੀ ਚੱਲ ਰਿਹਾ ਹੁੰਦਾ ਹੈ, ਬਾਹਰ ਕੀ ਚੱਲ ਰਿਹਾ ਹੁੰਦਾ ਹੈ, ਇਹ ਬਹੁਤ ਵਾਰ ਜਿਹੜੇ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ ਜਿਹੜਾ ਖਾਣ ਹੈ ਉਹ ਟੁਕਦਾ ਹੈ। ਪਰ ਮੇਰੀ ਇਹ ਆਪਣੀ ਗਟ ਫੀਲਿੰਗ ਹੈ ਕਿ ਅਮਰੀਕਾ ਨੇ ਚੀਨ ਨੂੰ ਕਾਰਨਰ ਕਰਨ ਦੇ ਯਤਨਾਂ 'ਚ ਜਿਹੜਾ ਭਾਰਤ ਦੇ ਉੱਤੇ ਇਤਬਾਰ ਕੀਤਾ ਜਾਂ ਉਸ ਤੋਂ ਜਿਹੜੀਆਂ ਐਕਸਪੈਕਟੇਸ਼ਨ ਸੀ
ਉਹ ਬਿਲਕੁਲ ਉਸ 'ਚ ਨਿਰਾਸ਼ਤਾ ਹੀ ਨਹੀਂ। ਅਮਰੀਕਾ ਨੂੰ ਲੱਗਾ ਕਿ ਵੀ ਉਹਨਾਂ ਨੇ ਗਲਤ ਘੋੜੇ ਦੇ ਉੱਤੇ ਬੈਟ ਲਾਈ, ਕਿਉਂਕਿ ਰੇਸ ਕੋਰਸ ਦੇ ਵਿੱਚ ਤਾਂ ਇਹ ਹੁੰਦਾ ਨਾ ਕਿ ਇਸ ਘੋੜੇ ਤਾਂ ਤੁਸੀਂ ਲਾਇਆ ਕਿਹੜਾ ਕਿ ਵੀ ਇਹ ਤਾਂ ਦੌੜੇਗਾ, ਉਹ ਤਾਂ ਉਹਨਾਂ ਨੇ ਤਾਂ ਸਮਝਿਆ ਸੀ ਵੀ ਅਰਬੀ ਘੋੜਾ, ਉਹ ਟੱਟੂ ਨਿਕਲਿਆ, ਉਹਨੇ ਦੌੜਨਾ ਕੀ ਸੀ। ਸੋ ਉਸ ਸਾਰੇ ਚੋਂ ਲੱਗਦਾ ਹੈ ਕਿ ਵੀ, ਔਰ ਉਹ ਅਸੀਂ ਟਾਈਮ ਟੂ ਟਾਈਮ ਡਿਸਕਸ ਕਰਦੇ ਹਾਂ ਵੀ ਭਾਰਤ ਦਾ ਆਪਣਾ ਕੀ ਹਾਲ। ਉਹ ਗਲਵਾਨ ਵੈਲੀ 'ਚ ਵੀ ਜੇ ਅਮਰੀਕਾ ਨੇ ਨਾ ਇੰਟੈਲੀਜੈਂਸ ਦਿੱਤੀ ਹੁੰਦੀ ਤਾਂ ਉਹਨਾਂ ਨੇ ਲਦਾਖ ਤੋਂ ਪਾਰ ਆ ਕੇ ਜਿਹੜਾ ਉਹਨਾਂ ਦੇ ਬਾਰਾਮੂਲੇ 'ਚ ਬੈਠਾ ਹੋਣਾ ਸੀ, ਸ੍ਰੀਨਗਰ 'ਚ ਆ ਕੇ। ਇਸੇ ਤਰ੍ਹਾਂ ਜਿਹੜਾ ਇਹਦਾ ਭਾਰਤ ਦਾ ਰਵੱਈਆ ਯੂਕਰੇਨ ਦੇ ਨਾਲ ਜੰਗ ਦੇ ਵੇਲੇ ਜਿਹੜਾ ਰੂਸ 'ਚ ਉੱਥੇ ਕਰ ਰਿਹਾ, ਜੋ ਰੂਸ ਦੇ ਨਾਲ ਖਲੋਣਾ ਔਰ ਕੋਈ ਵੀ ਖੁੱਲ੍ਹ ਕੇ ਸਟੈਂਡ ਨਾ ਲੈਣ ਵਾਲੀ ਗੱਲ, ਈਵਨ ਈਰਾਨ ਦੇ ਨਾਲ ਵੀ ਡੀਲ ਦੇ ਮਾਮਲੇ 'ਚ। ਔਰ ਇਹੀ ਕਾਰਨ ਹੈ ਕਿ 2 ਦਿਨ ਪਹਿਲਾਂ ਅਮਰੀਕਾ ਨੇ ਇੰਡੀਆ ਦੀਆਂ 3 ਪ੍ਰੋਮੀਨੈਂਟ ਕੰਪਨੀਆਂ ਜਿਹੜੀਆਂ ਡੀਲ ਕਰਦੀਆਂ ਨੇ ਈਰਾਨ ਦੇ ਨਾਲ, ਔਰ ਉਹਨਾਂ ਦੇ UV ਜਿਹੜੇ ਉਹ ਉੱਥੇ ਰੂਸ 'ਚ ਪਹੁੰਚਾਏ ਜਾਂਦੇ ਨੇ, ਉਹਨਾਂ ਦੇ ਉੱਤੇ ਪਾਬੰਦੀ ਲਾਈ। ਔਰ ਅਸੀਂ ਸਮਝਦੇ ਹਾਂ ਵੀ ਹੋ ਸਕਦਾ ਹੈ, ਬੇਸ਼ੱਕ ਅਜੇ ਪਬਲਿਕ ਪੋਸਚਰ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਉਹੀ ਹੈ ਜੋ ਟਰੰਪ ਪੀਰੀਅਡ 'ਚ ਜਾਂ ਉਸ ਤੋਂ ਪਹਿਲਾਂ ਜਿਹੜਾ ਓਬਾਮਾ ਪੀਰੀਅਡ ਸੀ ਚੀਨ ਪ੍ਰਤੀ, ਪਰ ਜਿਸ ਅੰਦਾਜ਼ ਦੇ ਵਿੱਚ ਟੂ ਐਂਡ ਫਰੋ ਮੀਟਿੰਗਸ ਔਰ ਦੂਸਰੀਆਂ ਚੱਲ ਰਹੀਆਂ ਨੇ, ਔਰ 3 ਰੋਜ਼ਾ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ 3 ਰੋਜ਼ਾ ਦੌਰੇ ਦੇ ਉੱਤੇ ਚਾਈਨਾ ਗਏ ਹੋਏ ਨੇ। ਔਰ ਕੱਲ ਅਸੀਂ ਉਹ ਅੱਡ-ਅੱਡ ਐਸਪੈਕਟਸ ਦਾ ਜ਼ਿਕਰ ਕੀਤਾ ਸੀ, ਉਹਦੇ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਏ, ਮਿਲਟਰੀ ਕੋਆਪਰੇਸ਼ਨ ਹੋਏ, ਔਰ ਦੂਸਰੇ ਵਪਾਰਕ ਜਿਹੜੀ ਡਿਸਪੈਰਿਟੀ ਹੈ ਉਹਨੂੰ ਤੋੜਨਾ, ਇਹਨਾਂ ਮੁੱਦਿਆਂ ਦੇ ਉੱਤੇ ਗੱਲ ਹੋ ਰਹੀ ਸੀ। ਔਰ ਅੱਜ ਜਿਹੜਾ ਸ਼ੀ ਜਿਨਪਿੰਗ ਚਾਈਨੀਜ਼ ਪ੍ਰੈਜ਼ੀਡੈਂਟ ਨੇ ਬੜੀ ਸਾਦਾ ਲਫ਼ਜ਼ਾਂ ਦੇ ਵਿੱਚ ਪਲੇਨ ਗੱਲਬਾਤ ਕੀਤੀ ਅਮਰੀਕਾ ਨੂੰ ਐਡਰੈਸ ਕਰਦਿਆਂ, ਜਿਹਦੇ 'ਚ ਮੈਨੂੰ ਪੋਜ਼ਿਟਿਵਿਟੀ ਨਜ਼ਰ ਆਈ, ਕਿਉਂਕਿ ਇਹ 45th ਈਅਰ ਹੈ ਜਦੋਂ ਕਿ 45 ਸਾਲ ਪਹਿਲਾਂ ਅਮਰੀਕਾ ਔਰ ਚਾਈਨਾ ਦੀ ਡਿਪਲੋਮੈਟਿਕ ਜਿਹੜੀ ਹੈ ਰਿਲੇਸ਼ਨਸ਼ਿਪ ਉਹ ਐਸਟੈਬਲਿਸ਼ ਕੀਤੀ ਸੀ। ਉਸ ਜ਼ਮਾਨੇ 'ਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜ਼ੁਲਫਿਕਾਰ ਅਲੀ ਭੁੱਟੋ ਨੇ ਇਹਦੇ 'ਚ ਕੀ ਰੋਲ ਅਦਾ ਕੀਤਾ ਸੀ, ਕਿਉਂਕਿ ਪਾਕਿਸਤਾਨ ਨਾਲ ਤਾਂ ਚੀਨ ਦੇ ਸੰਬੰਧ ਪਹਿਲਾਂ ਤੋਂ ਰਹੇ, ਔਰ ਜ਼ਿਆਉਲ ਹਕ ਇਹਦੇ ਜ਼ੁਲਫਿਕਾਰ ਅਲੀ ਭੁੱਟੋ ਦੇ ਚੌ ਇਨ ਲਾਈ ਨਾਲ ਔਰ ਖਾਸ ਤੌਰ ਤੇ ਮਾਓ ਜ਼ੇਤੁੰਗ ਨਾਲ ਇੱਕ ਉਹਦਾ ਪਰਸਨਲ ਰੈਪੋ ਵੀ ਸੀ। ਸੋ ਹੈਨਰੀ ਕਿਸਿੰਜਰ ਇੱਥੇ ਨਿਕਸਨ ਪ੍ਰੈਜ਼ੀਡੈਂਟ ਸੀ, ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ। ਸੋ ਖੁਫੀਆ ਦੌਰਾ ਸੀ ਜਿਹੜਾ ਵਾਇਆ ਪਾਕਿਸਤਾਨ ਨਿਕਸਨ ਨੇ ਕੀਤਾ, ਔਰ ਉਸ ਤੋਂ ਬਾਅਦ 45 ਸਾਲ ਹੋ ਗਏ ਨੇ। ਔਰ ਜਿਹੜੀ ਗੱਲ ਸ਼ੀ ਜਿਨਪਿੰਗ ਨੇ ਕਹੀ ਅੱਜ ਐਂਟਨੀ ਬਲਿੰਕਨ ਨੂੰ ਐਡਰੈਸ ਕਰਦੇ ਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ 45 ਸਾਲ ਸਾਡੀ ਰਿਲੇਸ਼ਨਸ਼ਿਪ ਨੂੰ ਹੋ ਗਏ ਨੇ, ਇਸ ਪੀਰੀਅਡ ਸਾਡੇ ਸਬੰਧ ਵਿੰਡ ਐਂਡ ਰੇਨ ਵਾਂਗ, ਕਦੇ ਤੇਜ਼ ਹਵਾ ਚੱਲਦੀ, ਕਦੇ ਮੀਂਹ ਪਿਆ, ਕਦੇ ਧੁੱਪ ਚੜੀ, ਪਰ ਇਹਦੇ 'ਚੋਂ ਅਸੀਂ ਇੰਪੋਰਟੈਂਟ ਲੈਸਨ ਡਰਾ ਕਰ ਸਕਦੇ ਹਾਂ ਕਿ ਚੀਨ ਤੇ ਅਮਰੀਕਾ ਸਹਿਯੋਗੀਆਂ ਵਾਂਗ ਹੋ ਸਕਦੇ ਨੇ, ਰਾਈਵਲ ਬਣ ਕੇ ਨਹੀਂ। ਅਸੀਂ ਇੱਕ ਦੂਜੇ ਦੀ ਸਕਸੈਸ ਦੇ ਵਿੱਚ ਮਦਦ ਕੀਤੀ ਹੈ, ਅੱਗੋਂ ਵੀ ਅਸੀਂ ਕਰ ਸਕਦੇ ਹਾਂ, ਇੱਕ ਦੂਜੇ ਨੂੰ ਹਰਟ ਕਰਨ ਲਈ ਨਹੀਂ। ਸੀਕ ਕਾਮਨ ਗਰਾਊਂਡ, ਅਸੀਂ ਸਾਂਝੀ ਥਾਂ ਤੇ ਖਲੋਈਏ, ਔਰ ਜਿਹੜੇ ਡਿਫਰੈਂਸਿਸ ਨੇ ਉਹਨਾਂ ਨੂੰ ਕੰਪੀਟੀਸ਼ਨ 'ਚ ਪਾਉਣ ਦੀ ਥਾਂ ਉਹਨੂੰ ਮਿਊਚੁਅਲ ਗੱਲਬਾਤ ਰਾਹੀਂ ਹੱਲ ਕਰੀਏ। ਔਰ ਇਹ ਜਿਹੜੇ ਜੋ ਅਸੀਂ ਕਹਿੰਦੇ ਹਾਂ ਸਾਡੇ ਲਫ਼ਜ਼ ਨੇ, ਉਹਨਾਂ ਨੂੰ ਉਹਨਾਂ ਦੇ ਨਾਲ ਐਕਸ਼ਨਸ ਵੀ ਹੋਣ, ਜੇ ਹਾਲਾਂਕਿ ਇਸ ਦੇ ਉਲਟ ਕੇ ਅਸੀਂ ਕਹੀਏ ਕੁਛ ਹੋਰ ਤੇ ਕਰੀਏ ਕੁਛ ਹੋਰ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਚੀਨ ਜਿਹੜਾ ਹੈ ਉਹ ਅਮਰੀਕਾ ਨੂੰ ਪ੍ਰੋਸਪਰਸ ਐਂਡ ਥਰਾਈਵਿੰਗ US ਅਸੀਂ ਦੇਖਣਾ ਚਾਹੁੰਦੇ ਹਾਂ, ਤੇ ਅਸੀਂ ਸਮਝਦੇ ਹਾਂ ਵੀ ਅਮਰੀਕਾ ਵੀ ਜਿਹੜੀ ਚਾਈਨਾ ਦੀ ਡਿਵੈਲਪਮੈਂਟ ਹੈ ਇਹਨੂੰ ਇਸ ਪੋਜ਼ਿਟਿਵ ਰੋ ਦੇ ਵਿੱਚ ਹੀ ਦੇਖੇ। ਫਿਰ ਉਹਨੇ ਕਿਹਾ ਕਿ ਵੀ ਮੈਂ ਹੁਣ ਉਹਦੇ ਐਗਜ਼ੈਕਟ ਲਫ਼ਜ਼ ਕਹਿਣਾ ਚਾਹੁੰਦਾ, I have said many times before that the planet is big enough to accommodate the common development and respective prosperity of China and US. China is happy to see a confident, open, prosperous and thriving US. We hope that US can also look at China's development in a positive light. This is a fundamental issue that must be addressed. ਇਹ ਬੜਾ ਚੰਗਾ ਲੱਗਾ ਮੈਨੂੰ। ਉਹਨੇ ਕਿਹਾ ਜੀ ਦੁਨੀਆ ਇੱਕ ਬਹੁਤ ਕੁਛ ਹੈ ਇਸ ਦੁਨੀਆ 'ਚ, ਤੁਸੀਂ ਵੀ ਬਹੁਤ ਰਾਈਜ਼ ਕਰੋ, ਅਸੀਂ ਵੀ ਕਰੀਏ, ਅਸੀਂ ਸਹਿਯੋਗੀ ਦੀ ਤਰ੍ਹਾਂ ਦੇਖੀਏ, ਇੱਕ ਦੂਜੇ ਨੂੰ ਵਿਰੋਧੀ ਦੇ ਤੌਰ ਤੇ ਨਾ ਦੇਖੀਏ। ਅਸੀਂ ਵੀ ਚਾਹੁੰਦੇ ਹਾਂ ਵੀ ਅਮਰੀਕਾ ਜਿਹੜਾ ਉਹ ਖੁਸ਼ਹਾਲ ਹੋਏ ਔਰ ਡਿਵੈਲਪ, ਤੇ ਤੁਸੀਂ ਵੀ ਸਾਡੇ ਪ੍ਰਤੀ ਇਵੇਂ ਦਾ ਹੀ ਰੱਖੋ। ਉਹਨਾਂ ਨੇ ਕਿਹਾ ਵੀ ਅਸੀਂ ਕੋਆਪਰੇਟ ਕਰਨ ਲਈ ਤਿਆਰ ਹੈ, ਪਰ ਇਹ ਟੂ ਵੇ ਸਟਰੀਟ ਹੈ, ਦੋਵੇਂ ਪਾਸਿਓਂ ਹੀ ਹੋਏਗਾ। ਅਸੀਂ ਕੋਈ ਕੰਪੀਟੀਸ਼ਨ ਤੋਂ ਨਹੀਂ ਘਬਰਾਉਂਦੇ, ਪਰ ਕੰਪੀਟੀਸ਼ਨ ਜਿਹੜਾ ਉਹ ਪ੍ਰੋਗਰੈਸ ਲਈ ਹੋਣਾ ਚਾਹੀਦਾ ਹੈ,
ਨਾ ਕਿ ਜ਼ੀਰੋ ਸਮ ਗੇਮ ਹੋਣੀ ਚਾਹੀਦੀ ਹੈ। ਅਸੀਂ ਨਾਨ ਅਲਾਈਅੰਸ ਯਕੀਨ ਕਰਦੇ ਹਾਂ ਤੇ ਅਸੀਂ ਇਹ ਕਿ ਵੀ ਸਾਡੇ ਰਾਜ ਵੀ ਰੁਕਾਵਟਾਂ ਨਾਲ ਖੜੀਆਂ ਕੀਤੀਆਂ ਜਾਣ, ਅਸੀਂ ਦੋਸਤਾਂ ਵਾਂਗ ਸਹਿਯੋਗੀਆਂ ਵਾਂਗ ਡੀਲ ਕਰੀਏ। ਇਟ ਸ਼ੁੱਡ ਨਾਟ ਟਾਰਗੇਟ ਅਪੋਜ਼ ਔਰ ਹਾਰਮ ਦਾ ਈਚ ਅਦਰ ਸਾਈਡ। ਸੋ ਇਹ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ ਔਰ ਮੈਂ ਸਮਝਦਾ ਵੀ ਸ਼ਾਇਦ ਅਮਰੀਕਾ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਇਸ ਲਾਈਨ ਤੇ ਹੀ ਸੋਚਦਾ ਹੈ। ਉਹਨਾਂ ਨੂੰ ਵੀ ਲੱਗਦਾ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇਸ ਵੇਲੇ 3 ਗ੍ਰੇਟ ਪਾਵਰਸ ਨੇ, ਅਮਰੀਕਾ, ਚਾਈਨਾ ਔਰ ਰਸ਼ੀਆ। ਇਹਨਾਂ ਨੂੰ ਇਹ ਸਿੱਖਣਾ ਪਏਗਾ ਵੀ ਕੋਐਗਜ਼ਿਸਟ ਕਿਵੇਂ ਕਰਨਾ ਹੈ। ਸੋ ਰਸ਼ੀਆ ਨਾਲੋਂ ਵੀ ਜ਼ਿਆਦਾ ਚਾਈਨਾ ਜਿਹੜਾ ਹੈ ਉਹ, ਕਿਉਂਕਿ ਰਸ਼ੀਆ ਦੇ ਤਾਂ ਆਪਣੀ ਇਕਨੋਮੀ ਕੋ ਬਾਹਲੀ ਨਹੀਂ ਹੈਗੀ, ਕੁਝ ਵੀ ਨਹੀਂ ਹੈ। ਹੁਣ ਜੇ 700-800 ਬਿਲੀਅਨ ਡਾਲਰ ਦੀ ਟ੍ਰੇਡ ਸਰਪਲਸ ਹੈ ਅਮਰੀਕਾ ਦੀ ਚਾਈਨਾ ਦੇ ਨਾਲ, ਔਰ ਈਵਨ ਰਸ਼ੀਆ ਵੀ ਹੁਣ ਚਾਈਨਾ ਦੇ ਤੇ ਨਾਲ ਹੀ ਸਹਿਯੋਗ ਕਰਦਾ ਹੈ। ਸੋ ਚਾਈਨਾ ਔਰ ਅਮਰੀਕਾ ਦੇ ਸਬੰਧ, ਔਰ ਬੀਇੰਗ ਐਨ ਅਮਰੀਕਨ ਸਿਟੀਜ਼ਨ, ਅਸੀਂ ਵੀ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਹਿੱਤ ਵੀ ਇਸ 'ਚ ਨੇ, ਕਿਉਂਕਿ ਇਸ ਸਾਰੇ ਨਾਲ ਜਿਉਂ-ਜਿਉਂ ਚਾਈਨਾ ਦੇ ਨਾਲ ਅਮਰੀਕਾ ਦੀ ਤਲਖੀ ਵਧੀ, ਇਸ ਦਾ ਭਾਰਤੀ ਹਿੰਦੂਤਵੀ ਹਾਕਮਾਂ ਨੇ ਪੂਰਾ ਫਾਇਦਾ ਚੱਕਿਆ। ਉਹਨਾਂ ਨੇ ਕਿਵੇਂ ਮਾਈਨੋਰਟੀਜ਼ ਦੀ ਰਿਪਰੈਸ਼ਨ, ਉਹਨਾਂ ਨੂੰ ਸੀ ਕਿ ਜੀ ਹੁਣ ਜਿਹੜਾ ਉਹ ਥਾਣੇਦਾਰ ਸਾਡੇ ਵੱਲ ਦਾ ਹੈਗਾ, ਅਸੀਂ ਜੋ ਮਰਜ਼ੀ ਕਰੀਏ, ਔਰ ਉਹ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਏ। ਸੋ ਇਹ ਇੱਕ ਨੂੰ ਅਸੀਂ ਐਜ਼ ਏ ਪੋਜ਼ਿਟਿਵ ਡਿਵੈਲਪਮੈਂਟ ਦੇਖਦੇ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਜੀ ਗਵਰਨਮੈਂਟ ਇਨ ਐਗਜ਼ਾਈਲ ਨੇ ਕਿਹਾ ਕਿ ਜੀ ਸਾਡੀ ਗੁਫ਼ਤਗੂ ਬੈਕਡ੍ਰੌਪ ਚੈਨਲ ਚੱਲ ਰਹੇ ਨੇ, ਔਰ ਅਸੀਂ ਅੱਜ ਚਾਈਨਾ ਨੇ ਥੋੜੀ ਜੀ ਖੁੰਬ ਠੱਪੀ ਹੈ ਇਸ ਮੁੱਦੇ ਦੇ ਉੱਤੇ। ਉਹਨਾਂ ਨੇ ਕਿਹਾ ਕਿ ਵੀ, ਔਰ PTI ਦੀ ਖਬਰ ਹੈ, ਉਹਨਾਂ ਨੇ ਕਿਹਾ ਜੇ ਅਸੀਂ ਗੱਲਬਾਤ ਕਰਨੀ ਹੈ ਤਾਂ ਦਲਾਈ ਲਾਮੇ ਦੇ ਨੁਮਾਇੰਦਿਆਂ ਨਾਲ ਕਰਾਂਗੇ, ਅਸੀਂ ਕਿਸੇ ਗਵਰਨਮੈਂਟ ਇਨ ਐਗਜ਼ਾਈਲ ਜਾਂ ਦੂਜਿਆਂ ਨੂੰ ਮਾਨਤਾ ਨਹੀਂ ਦਿੰਦੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵੀ, ਜੇ ਉਹਨੇ ਦਲਾਈ ਲਾਮੇ ਨੇ ਵੀ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਕਿ ਇਹ ਉਹਦੇ 'ਚ ਅਸੀਂ ਜਿਹੜਾ ਉਹ ਕੋਈ ਆਟੋਨਮੀ ਦੀ ਗੱਲ ਨਹੀਂ ਹੈ ਕਿ ਵੀ ਦਲਾਈ ਲਾਮਾ ਕਹਿੰਦਾ ਜੀ ਆਟੋਨਮਸ ਸਟੇਟਸ ਫॉर ਤਿੱਬਤ। ਉਹਨਾਂ ਨੇ ਕਿਹਾ ਜੀ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ, ਔਰ ਜੇ ਹੋਏਗੀ ਵੀ ਗੱਲ ਕਿ ਵੀ ਵੈਰੀ ਫਾਰਮਲ, ਉਹਦੇ ਨਾਲ ਅਸੀਂ ਦਲਾਈ ਲਾਮੇ ਨਾਲ ਕਰ ਸਕਦੇ ਹਾਂ ਕਿ ਵੀ ਜਿਹੜਾ ਉਹ ਅਰੇਂਜਮੈਂਟ ਕੋਈ ਸੋ ਕਾਲਡ ਆਟੋਨਮੀ ਨਹੀਂ ਹੈ। ਉਹਨਾਂ ਨੇ ਕਿਹਾ ਦੇ ਸ਼ੁੱਡ ਹੈਵ ਸਮ ਸੈਲਫ ਇੰਟਰੋਸਪੈਕਸ਼ਨ ਐਂਡ ਰਿਫਰੇਨ ਫਰਮ ਆਲ ਐਕਟੀਵਿਟੀਜ਼ ਸੈਬੋਟੇਜਿੰਗ the stability and go back to the right way so that we can move forward to the next step। ਉਹਨਾਂ ਨੇ ਕਿਹਾ ਵੀ ਇਹ ਆਟੋਨਮੀ ਵਗੈਰਾ ਭੁੱਲ ਜਾਓ ਤੇ ਐਵੇਂ ਸੈਬੋਟਾਜ ਕਰਨ ਵਾਲੀਆਂ ਗੱਲਾਂ ਨਾ ਕਰੋ। ਜੇ ਚੱਜ ਦੇ ਤੁਹਾਡੇ ਕੋਈ ਕੰਸਰਨ ਨੇ ਕਿ ਦਲਾਈ ਲਾਮਾ ਮਰਨ ਤੋਂ ਪਹਿਲਾਂ ਮਤਲਬ ਉੱਥੇ ਜਾਣਾ ਚਾਹੁੰਦਾ, ਕੋਈ ਨਹੀਂ, ਉੱਥੇ ਅਸੀਂ ਜਿਹੜਾ ਇਹਦਾ ਪ੍ਰਬੰਧ ਕਰ ਦਿੰਦੇ, ਮਤਲਬ ਇਹਦਾ ਇਹੀ ਹੈ। ਸੋ ਅਸੀਂ ਸਮਝਦੇ ਹਾਂ ਵੀ ਚਾਈਨਾ ਕੌਨਫੀਡੈਂਸ ਦੇ ਨਾਲ ਉਹਨਾਂ ਨੇ, ਹਾਲਾਂ ਅਮਰੀਕਨ ਸੈਕਟਰੀ ਆਫ ਸਟੇਟ ਦੇ ਜਾਣ ਤੋਂ ਪਹਿਲਾਂ ਈਵਨ ਇਹਨਾਂ ਨੇ ਕੋਈ ਤਾਈਵਾਨ ਵੀ ਏਜੰਡੇ ਤੇ ਨਹੀਂ ਸੀ, ਤਿੱਬਤ ਵੀ ਨਹੀਂ ਸੀ, ਪਰ ਉੱਥੇ ਇੰਡੀਆ ਵਾਲਿਆਂ ਨੇ ਕਰਕੇ ਤਿੱਬਤ ਦਾ ਇਹ ਕਰਤਾ ਹੋਣਾ ਕਿ ਜੀ ਬੈਕਡੋਰ 'ਚ ਆਇਆ, ਉਹ ਵੀ ਉਹਨਾਂ ਨੇ ਦਲਾਈ ਲਾਮੇ ਦੀ ਵੀ ਖੁੰਬ ਜਿਹੜੀ ਹੈ ਉਹ ਚੰਗੀ ਤਰ੍ਹਾਂ ਠੱਪ ਦਿੱਤੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ, ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ, ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਦਿਨ ਦੀ ਕਿ ਅੱਜ ਉਹ ਦਿਨ ਹੈ ਜਿਸ ਦਿਨ 40 ਵਰ੍ਹੇ ਪਹਿਲਾਂ 25 ਅਪ੍ਰੈਲ 1984 ਨੂੰ ਮੋਗੇ ਦੇ ਗੁਰਦੁਆਰਾ ਬੀਬੀ ਕਾਨਕੌਰ ਵਿਖੇ ਜੁੜੀਆਂ ਹਜ਼ਾਰਾਂ ਸਿੱਖ ਸੰਗਤਾਂ ਤੇ BSF ਨੇ ਹਮਲਾ ਕੀਤਾ ਸੀ। 15 ਸਿੰਘ ਸ਼ਹੀਦ ਹੋਏ ਸਨ ਅਤੇ 25 ਤੋਂ ਜ਼ਿਆਦਾ ਗੰਭੀਰ ਜ਼ਖਮੀ। ਗੁਰਦੁਆਰੇ ਦਾ ਬਿਜਲੀ ਪਾਣੀ ਕਈ ਦਿਨ ਪਹਿਲਾਂ ਹੀ ਕੱਟ ਦਿੱਤਾ ਗਿਆ ਸੀ। ਅਸਲ ਵਿੱਚ ਇਹ ਘੱਲੂਘਾਰਾ ਜੂਨ 84 ਤੋਂ ਪਹਿਲਾਂ ਕੀਤੀ ਗਈ ਰਿਹਰਸਲ ਸੀ। ਸੋ ਜੇ ਸਿੱਖ ਕੌਮ ਵੱਲੋਂ ਉਦੋਂ ਹੀ ਇਸ ਘਟਨਾ ਤੇ ਜ਼ੋਰਦਾਰ ਇੰਟਰਨੈਸ਼ਨਲ ਰਿਐਕਸ਼ਨ ਹੁੰਦਾ ਤਾਂ ਸ਼ਾਇਦ ਜੂਨ 84 ਘੱਲੂਘਾਰਾ ਕਰਨ ਤੋਂ ਪਹਿਲਾਂ ਸਰਕਾਰ ਜਿਹੜੀ ਹੈ 100 ਵਾਰ ਸੋਚਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਮ ਤੌਰ ਤੇ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਕੋਈ ਨਾ ਕੋਈ ਹਿਸਟੋਰੀਕਲ ਪਰਸਪੈਕਟਿਵ ਜਾਂ ਉਸ ਨਾਲ ਬੀਤੇ ਜਾਂ ਕਰੰਟ ਨਾਲ ਸੰਬੰਧਿਤ ਕੋਈ ਆਰਟੀਕਲ ਦੇ ਉੱਤੇ ਗੱਲ ਕਰਦੇ ਹਾਂ। ਪਰ ਜਦੋਂ ਅੱਜ ਮੈਂ ਦੇਖ ਰਿਹਾ ਸੀ ਵੀ ਅੱਜ ਦਾ ਦਿਨ ਸਿੱਖ ਹਿਸਟਰੀ 'ਚ ਕੀ ਅਹਿਮੀਅਤ ਰੱਖਦਾ ਹੈ, ਹਾਲਾਂਕਿ ਘਟਨਾਵਾਂ ਹੋਰ ਵੀ ਨੇ, ਪਰ ਮੈਂ ਫੋਕਸ ਮੋਗਾ ਦੇ ਗੁਰਦੁਆਰਾ ਸਾਹਿਬ ਬੀਬੀ ਕਾਨਕੌਰ, ਕਿਉਂਕਿ ਇਹ ਉਹੀ ਪੀਰੀਅਡ ਸੀ ਜਦੋਂ ਅਸੀਂ ਹੁਣ ਅੱਜ ਗੱਲ ਕਰ ਰਹੇ ਹਾਂ 26 ਅਪ੍ਰੈਲ ਨੂੰ। ਹੁਣ 26 ਅਪ੍ਰੈਲ ਔਰ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਆਲਮੋਸਟ 4-5 ਹਫਤੇ ਦਾ ਹੀ ਫਰਕ ਹੈ। ਔਰ ਉਦੋਂ ਵੀ ਇਹ ਘਟਨਾ ਪਬਲਿਸਾਈਜ਼ ਤਾਂ ਹੋਈ ਲੋਕਲ ਲੈਵਲ ਤੇ, ਸਿੱਖਾਂ 'ਚ ਜ਼ਿਕਰ ਸੀ, ਪਰ ਹੁਣ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਇਹ ਘਟਨਾਕ੍ਰਮ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਹੁਣ ਮੋਗੇ ਦਾ ਜਿਹੜਾ ਬੀਬੀ ਕਾਨਕੌਰ ਗੁਰਦੁਆਰਾ ਹੈ ਕਾਫੀ ਪ੍ਰੋਮੀਨੈਂਟ ਗੁਰਦੁਆਰਾ ਹੈ ਉਸ ਖਿੱਤੇ ਦਾ, ਔਰ ਉੱਥੇ ਕਈ ਹਫ਼ਤਿਆਂ ਤੋਂ ਪੁਲਿਸ ਨੇ ਪਹਿਲਾਂ ਨਾਕਾਬੰਦੀ, ਘੇਰਾਬੰਦੀ ਔਰ ਇਹ ਸਾਰੇ ਨੂੰ ਕੀਤਾ ਹੈ, ਕਿਉਂਕਿ ਮਾਲਵੇ ਦੇ ਵਿੱਚ ਮੋਗੇ ਦਾ ਇੱਕ ਆਪਣਾ ਮੁਕਾਮ ਹੈ। ਔਰ ਉਸ ਸਾਰੇ ਪੀਰੀਅਡ ਦੇ ਵਿੱਚ ਫਿਰ ਇਕੱਲਾ ਇਹ ਨਹੀਂ ਸੀ ਕਿ ਵੀ ਮੈਨੂੰ ਇਹ ਲੱਗਦਾ ਵੀ ਜਿੱਥੇ ਅਸੀਂ ਹਿਸਟੋਰੀਕਲੀ ਦੇਖਦੇ ਹਾਂ ਕਿ ਫਰਵਰੀ ਦੇ ਮਹੀਨੇ 'ਚ, ਫਰਵਰੀ 84 'ਚ ਇੰਦਰਾ ਗਾਂਧੀ ਨੇ ਮਾਰਗਰਟ ਥੈਚਰ ਨੂੰ ਚਿੱਠੀ ਲਿਖੀ UK ਦੇ ਵਿੱਚ ਕਿ ਵੀ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ ਦਰਬਾਰ ਸਾਹਿਬ ਤੇ ਹਮਲੇ ਦੀ। ਫਿਰ ਅਸੀਂ ਦੇਖਦੇ ਹਾਂ ਕਿ ਮਾਰਗਰਟ ਥੈਚਰ ਨੇ ਫਰਵਰੀ 'ਚ ਜਿਹੜੇ MI6 ਦੇ 2 ਪ੍ਰੋਮੀਨੈਂਟ ਆਫੀਸਰਸ ਭੇਜੇ ਜਿਨ੍ਹਾਂ ਨੇ ਰੇਕੀ ਕੀਤੀ ਉੱਥੇ, ਉਹਨਾਂ ਦਾ ਰੋਲ ਕੀ ਹੈ, ਕਿਉਂਕਿ ਇਨਫੋਰਮੇਸ਼ਨ ਵਾਪਸ ਕਲਾਸੀਫਾਈ ਕਰ ਦਿੱਤੀ ਗਈ। ਜੇ ਲੇਬਰ ਗਵਰਨਮੈਂਟ UK 'ਚ ਬਣਦੀ ਹੈ ਔਰ ਇੱਕ ਕਮਿਸ਼ਨ ਇਸ ਦੇ ਉੱਤੇ ਬਣਦਾ ਹੈ ਤੇ ਅਸੀਂ ਉਸ ਐਕਸਟੈਂਟ ਨੂੰ ਦੇਖਾਂਗੇ। ਹੁਣ ਜੇ ਫਰਵਰੀ ਮਹੀਨੇ ਤੋਂ ਇਹ ਤਾਂ ਔਨ ਰੈਕਰਡ ਹੈ, ਜਿਹੜਾ ਆਫ ਰੈਕਰਡ ਅਸੀਂ ਇੰਦਰਾ ਗਾਂਧੀ ਦੇ 80 'ਚ ਪਾਵਰ 'ਚ ਆਉਣ ਤੋਂ ਬਾਅਦ ਦੇਖਦੇ ਹਾਂ ਕਿ ਵੀ 82 ਦੇ ਨੇੜੇ ਤੇੜੇ ਹੀ ਜਿਹੜਾ ਉੱਤਰਾਖੰਡ ਦੇ ਜਿਹੜੇ ਨੇ ਚਕਰਾਤਾ ਔਰ ਦੂਸਰੀਆਂ ਹੋਰ ਥਾਵਾਂ ਦੇ ਉੱਤੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਜਿਹੜੀ ਐਲੀਟ ਕਮਾਂਡੋ ਚੋਂ ਉਹਨਾਂ ਨੇ ਅੱਗੋਂ ਯੂਨਿਟਸ ਕੱਢ ਕੇ ਉਹਦਾ ਉਹ ਰਿਆਜ਼ ਕਰ ਰਹੇ ਸੀ ਵੀ ਹਮਲਾ ਕਿਵੇਂ ਕਰਨਾ। ਹੁਣ ਕਿਉਂਕਿ ਜਿਹੜੇ ਹੁਣ ਤੁਸੀਂ ਬਾਹਰਲੇ ਹਮਲਾਵਰਾਂ ਨੂੰ ਜਾਂ ਫੌਜ ਜਾਂ ਪੈਰਾਮਿਲਟਰੀ ਦਸਤੇ ਜਾਂ ਕਮਾਂਡੋ ਲਿਆਂਦੇ ਹੋ, ਉਹਨਾਂ ਨੂੰ ਪਹਿਲਾਂ ਥੋੜਾ ਬਹੁਤ ਉਸ ਕਿਸਮ ਦਾ ਰਿਆਜ਼ ਉਹ ਤਾਂ ਉੱਥੇ ਹੋ ਰਿਹਾ ਸੀ, ਲੇਕਿਨ ਪੰਜਾਬ 'ਚ ਇਹ ਜਿਹੜਾ ਮਾਤਾ ਕਾਨਕੌਰ ਗੁਰਦੁਆਰਾ ਸਾਹਿਬ 'ਚ ਜਿਹੜਾ ਉਹਨਾਂ ਨੇ ਘਿਰਾਓ ਕਈ ਦਿਨ ਕੀਤਾ ਔਰ ਫਿਰ ਉਹਨਾਂ ਨੇ ਕਈ ਦਿਨ ਪਹਿਲਾਂ ਕੱਲਾ ਇਹੀ ਨਹੀਂ, ਕਿਉਂਕਿ ਹੁਣ ਜੇ ਮੋਗੇ ਦਾ ਇੱਕ ਗੁਰਦੁਆਰਾ ਘਿਰਿਆ, ਆਲੇ ਦੁਆਲੇ ਸਿੱਖਾਂ ਦੇ ਪਿੰਡ ਨੇ, ਉਹਨਾਂ ਨੇ ਕੋਈ ਆਰਾਮ ਨਾਲ ਥੋੜੀ ਬੈਠਣਾ ਸੀ। ਸੋ ਜਦੋਂ ਪਿੰਡਾਂ 'ਚੋਂ ਸਿੱਖ ਸੰਗਤਾਂ ਨਿਕਲ ਰਹੀਆਂ ਸੀ ਔਰ ਕਈ ਹਫ਼ਤੇ ਤੋਂ ਉੱਥੇ ਇੱਕ ਸਟੈਂਡ ਆਫ ਬਣਾਇਆ ਹੋਇਆ ਸੀ, ਉਹਨਾਂ ਨੇ ਪੁਲਿਸ ਪਿੱਛੇ ਹਟ ਗਈ, ਉਹਨਾਂ ਨੇ BSF ਨੂੰ ਦੇ ਹਵਾਲੇ ਕਰਤਾ। 20 ਗੁਰਦੁਆਰੇ ਜਿਹੜੇ ਨੇ ਮੋਗਾ ਔਰ ਉਸ ਦੀ ਵਿਸਿਨਿਟੀ ਤੋਂ ਲੈ ਕੇ ਉਹਨਾਂ ਦਾ ਬਿਜਲੀ ਪਾਣੀ ਕੱਟ ਦਿੱਤਾ ਗਿਆ ਸੀ ਔਰ ਉਹ ਮੇਰੀ ਵਿਵਿਡ ਮੈਮਰੀ ਦੇ ਵਿੱਚ ਉਹ ਸ਼ਾਮਲ ਨੇ ਖਬਰਾਂ। ਮੈਂ ਤਾਂ ਜਦੋਂ ਉਹਨੂੰ ਥੋੜਾ ਜਿਹਾ ਰੈਫਰੈਂਸ ਲਈ ਦੇਖਿਆ ਤਾਂ ਮੈਨੂੰ ਇੱਕਦਮ ਯਾਦ ਆਇਆ ਕਿ ਵੀ ਉਹ ਕਿੰਨਾ ਵੱਡਾ ਵਾਕਿਆ ਹੋਇਆ ਸੀ। ਔਰ ਫਿਰ ਇਹੀ ਨਹੀਂ ਵੀ ਉਹਨਾਂ ਨੇ ਬਿਜਲੀ ਪਾਣੀ ਕੱਟਿਆ, ਕਈ ਹਫ਼ਤੇ ਉਹਨੂੰ ਪੂਰਾ ਕੱਟ ਆਫ ਕੀਤਾ ਗਿਆ। ਅੱਜ ਦੇ ਦਿਨ ਫੁੱਲ ਸਕੇਲ ਅਟੈਕ ਜਿਹੜਾ ਮਾਤਾ ਕਾਨਕੌਰ ਦੇ ਗੁਰਦੁਆਰੇ ਤੇ BSF ਨੇ ਕੀਤਾ, ਫੁੱਲ ਫਲੈਜਡ ਗੋਲੀਆਂ, ਯੂਨੀਫਾਰਮਡ ਵਿਦ ਸ਼ੂਜ਼ ਹੋ ਗਏ ਔਰ 15 ਸਿੰਘ ਸ਼ਹੀਦ ਹੋਏ, ਜਿਹੜੇ 25 ਤੋਂ ਜ਼ਿਆਦਾ ਜਿਹੜੇ ਨੇ ਉਹ ਜ਼ਖਮੀ ਹੋਏ ਔਰ 300 ਦੇ ਕਰੀਬ ਜਿਹੜੇ ਨੇ ਉਹਨਾਂ ਨੇ ਉੱਥੋਂ ਚੁੱਕ ਕੇ ਉਹਨਾਂ ਨੂੰ ਉੱਥੋਂ ਗਾਇਬ ਕੀਤਾ ਔਰ ਬਾਅਦ 'ਚ ਉਹਨਾਂ ਦੇ ਕੀ ਕੇਸ ਬਣੇ ਕੀ ਨਹੀਂ। ਹੁਣ ਇਹ ਅਸੀਂ ਆਲਮੋਸਟ 5 ਹਫ਼ਤੇ ਪਹਿਲਾਂ ਦੀ ਗੱਲ ਕਰ ਰਹੇ ਹਾਂ ਔਰ ਬਿਲਕੁਲ ਠੀਕ ਹੈ ਕਿ ਇਹ ਇੱਕ ਰਿਆਜ਼ ਸੀ ਔਰ ਉਸ ਤੋਂ 5 ਹਫ਼ਤੇ ਬਾਅਦ ਘੱਲੂਘਾਰਾ 84 ਹੁੰਦਾ। ਹੁਣ ਜੇ ਮੋਗੇ ਦੀ ਇਸ ਘਟਨਾ ਨੂੰ, ਔਰ ਬਹੁਤਿਆਂ ਨੂੰ ਯਾਦ ਵੀ ਨਹੀਂ ਹੋਏਗਾ ਵੀ ਇਸ ਕਿਸਮ ਦਾ ਵਾਕਿਆ ਹੋਇਆ,
ਜੇ ਇਹਨੂੰ ਉਸ ਪ੍ਰਪੋਰਸ਼ਨ ਦੇ ਨਾਲ ਹੀ ਦੇਖਿਆ ਜਾਂਦਾ ਜਿਵੇਂ ਉਹਨਾਂ ਨੇ ਰਿਆਜ਼ ਦੇ ਐਂਗਲ ਤੋਂ ਕੀਤਾ ਹੈ, ਬਿਲਕੁਲ ਤੇ ਸ਼ਾਇਦ 100 ਵਾਰ ਪਹਿਲਾਂ ਸੋਚਦੇ ਕਿ ਵੀ ਜੇ ਸਿੱਖ ਖਲੋ ਜਾਂਦੇ, ਉਦੋਂ ਵੀ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਔਰ ਦੂਸਰੇ ਤੀਸਰੇ ਦੇ ਥੱਲੇ ਮੀਡੀਆ ਦਾ ਵੀ ਉਹਨਾਂ ਦੇ ਕੋਲ ਕੰਟਰੋਲ ਸੀ। ਸੋ ਗੱਲ ਕੱਲੀ ਜਦੋਂ ਅਸੀਂ ਇੱਕ ਵਾਕਿਆ ਦੀ ਗੱਲ ਕਰਦੇ ਹਾਂ ਤੇ ਸਾਨੂੰ ਬੀਤੇ ਵੱਲ ਮੁੜ ਕੇ ਦੇਖਣਾ ਪਏਗਾ ਕਿ ਕਿਵੇਂ ਘਟਨਾਵਾਂ ਨੂੰ ਸਿਰਜਿਆ ਜਾਂਦਾ ਹੈ, ਬਿਲਕੁਲ ਕਿਵੇਂ ਫਿਰ ਉਹਨਾਂ ਨੂੰ ਪ੍ਰਚਾਰਿਆ ਜਾਂਦਾ ਹੈ, ਕਿਵੇਂ ਅਸਲ ਨੂੰ ਜਾਂ ਸੱਚ ਨੂੰ ਲੁਕੋਇਆ ਜਾਂਦਾ ਹੈ, ਤੇ ਇੱਕੋ ਵੇਲੇ ਇੰਨਾ ਕੁਝ ਵਪਰਾ ਦਿੱਤਾ ਜਾਂਦਾ ਹੈ ਕਿ ਵੀ ਕੋਈ ਵੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਤੁਹਾਡੀ ਕਰੰਟ ਮੈਮਰੀ ਨੂੰ ਜਿਹੜੀ ਹੈ ਉਹ ਪ੍ਰਭਾਵਿਤ ਕਰੇ, ਉਸ ਢੰਗ ਦਾ ਹੀ ਨੈਰੇਟਿਵ ਬਣਾਇਆ ਜਾਂਦਾ। ਹੁਣ ਮੈਂ ਦੇਖ ਰਿਹਾ ਇਹਨੂੰ ਜਿਹੜਾ ਇੱਕ ਬਦਕਾਰ ਕਿਸਮ ਦਾ ਬੰਦਾ ਕੀ ਚਮਕੀਲਾ ਨੈਟਫਲਿਕਸ ਤੇ ਉਹਦੀ ਫਿਲਮ ਟੌਪ ਟ੍ਰੈਂਡ ਕਰ ਰਿਹਾ, ਉਹਦੇ ਤੇ ਟ੍ਰਿਬਿਊਨ ਤੋਂ ਲੈ ਕੇ ਰਿਵਿਊ ਔਰ ਉਹਦੇ ਤੇ ਈਵਨ ਵੱਡੇ ਵੱਡੇ ਉਹ ਟੀਵੀ ਦੇ ਉੱਥੇ ਜਿਹੜੇ ਯੂਟਿਊਬਰ ਨੇ ਉਹ ਵੀ ਕਰ ਰਹੇ ਨੇ, ਸਰਾਹਤਾ ਕਰ ਰਹੇ ਨੇ। ਹੁਣ ਆਲ ਆਫ ਏ ਸਡਨ ਇੱਕ ਬਦਕਾਰ ਬੰਦਾ ਜਿਹਦਾ ਕੋਈ ਅਦਰਵਾਈਜ਼ ਪਾਰਟ ਨਹੀਂ ਹੈ, ਉਹਨੂੰ ਗ੍ਰੇਟ ਲੈਜੈਂਡ, ਗ੍ਰੇਟ ਦਲਿਤ ਪਾਵਰ ਦਾ ਐਮਪਾਵਰਮੈਂਟ, ਉਹਨੂੰ ਫਲਾਣੇ ਦਾ। ਹੁਣ ਤੁਸੀਂ ਉਹਦੀ ਟਾਈਮਿੰਗ ਦੇਖੋ ਔਰ ਉਹਦਾ ਰਿਲੀਜ਼ ਉਹ ਵਿਸਾਖੀ ਵਾਲੇ ਦਿਨ 14 ਅਪ੍ਰੈਲ ਨਾਲ ਜੋੜ ਕੇ, ਅਰੇ ਦਲਜੀਤ ਦੋਸਾਂਝ ਵਰਗੇ, ਔਰ ਉਹਦੀ ਸ਼ਕਲ ਹੀ ਮੈਨੂੰ ਲੱਗਦਾ ਵੀ ਵਾਕਈ ਕੋਈ ਨਾ ਕੋਈ ਜੰਮ ਪੈਂਦਾ। ਉਹਦੀ ਸ਼ਕਲ ਦੇਖੋ, ਵਾਕਈ ਚਮਕੀਲਾ ਲੱਗਦਾ, ਮੈਨੂੰ ਲੱਗਦਾ ਵੀ ਇਹ ਚੰਗਾ ਹੀ ਹੋਇਆ ਇਹਦੇ ਸਿਰ ਤੋਂ ਪੱਗ ਲੱਥ ਗਈ ਹੈ। ਇਹ ਅਦਰਵਾਈਜ਼ ਫਰਾਡ ਜਿਹਾ ਕਰ ਰਿਹਾ ਸੀ, ਐਕਸਪੋਜ਼ ਹੋਏ ਨੇ। ਲੇਕਿਨ ਕਿਸ ਲੈਵਲ ਤੱਕ ਜਾ ਕੇ ਇਹ ਸਾਰੇ ਇੱਕ ਇਸ ਕਿਸਮ ਦਾ ਇਸ਼ੂ ਤੁਸੀਂ ਵਿਰੋਧ ਕਰੋ ਤਾਂ ਵੀ ਵਕਤ ਦਾ ਜਿਹਾ, ਨਾ ਕਰੋ ਤਾਂ ਉਹਨਾਂ ਨੇ ਤਾਂ ਚਮਕੀਲਾ ਇਵੇਂ ਬਣਾ ਦਿੱਤਾ ਕਿ ਜਿਹੜਾ ਪੰਜਾਬ ਦਾ 84 ਤੋਂ 80 ਤੋਂ 88 ਤੱਕ ਦੇ ਦੌਰ ਦਾ ਹੀਰੋ ਜਾਂ ਨਾਇਕ ਸੰਤ ਭਿੰਡਰਾਂ ਵਾਲੇ ਜਾਂ ਜਨਰਲ ਸੁਵੇਗ ਸਿੰਘ ਜਾਂ ਭਾਈ ਅਮਰੀਕ ਸਿੰਘ ਨਹੀਂ, ਉਹ ਬਦਕਾਰ ਚਮਕੀਲਾ ਹੈਗਾ। ਸੋ ਇਹ ਹੈ ਕਿ ਵੀ ਜਿਹੜਾ ਹੁਣ ਨੈਰੇਟਿਵ ਔਰ ਨਵੀਂ ਜਨਰੇਸ਼ਨ ਤੁਸੀਂ ਦੇਖੋਗੇ ਅੱਜ ਵੀ ਉਹਨਾਂ ਨੂੰ ਪਤਾ ਨਹੀਂ, ਉਹ ਕਈਆਂ ਦੀ ਆਦਤ ਹੁੰਦੀ ਜਿਵੇਂ ਉਹ ਜੇ 4 ਬੰਦੇ ਖੇਡਦੇ ਹੋਣ, ਤੁਸੀਂ ਕੁੱਤੇ ਨੂੰ ਖਿਡਾ ਰਹੇ ਹੋ, ਇੱਕ ਬਾਲ ਇੱਕ ਪਾਸੇ ਸੁੱਟਦਾ, ਉਹਦੇ ਮਗਰ ਹੀ ਦੌੜ ਪੈਂਦਾ ਕੁੱਤਾ, ਫਿਰ ਉਹ ਦੂਜੇ ਪਾਸੇ ਉਧਰ ਨੂੰ ਦੌੜ ਪੈਂਦਾ। ਸਾਡਿਆਂ ਦਾ ਵੀ ਬਹੁਤਿਆਂ ਦਾ ਹਾਲ ਜਿਹੜਾ ਇਸ ਲੈਵਲ ਦਾ ਹੋਇਆ ਹੈ। ਸੋ ਮੈਂ ਸਮਝਦਾ ਵੀ ਉਸ ਪੀਰੀਅਡ 'ਚ ਵੀ ਇਸ ਕਿਸਮ ਦਾ ਇੱਕ ਪਾਰਟ, ਕਿਉਂਕਿ ਪ੍ਰਚਾਰਿਆ ਇੰਨਾ ਕੁ ਜਾ ਚੁੱਕਾ ਸੀ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਨੈਗੇਟ ਕਰਨ ਦੇ ਲਈ ਕਿ ਜੀ ਕਾਂਗਰਸ ਨੇ ਲਿਆਂਦਾ। ਦੂਜਾ ਹੋਇਆ ਜਿਹੜਾ ਸਰਕਾਰੀ ਚੈਨਲ ਜਿਹੜੇ ਨੇ ਉਹ ਨੈਰੇਟਿਵ ਬਣਾ ਰਹੇ ਸੀ, ਉਧਰ ਇੰਦਰਾ ਗਾਂਧੀ ਨੇ ਫੌਜ ਆਰਡਰ ਕੀਤੀ ਹੋਈ ਹੈ, ਮਤਲਬ ਫੌਜ ਨੂੰ ਪੰਜਾਬ 'ਚ ਮੂਵ ਕੀਤਾ, ਉਹਨਾਂ ਨੇ ਪੋਜੀਸ਼ਨਾਂ ਲਈਆਂ ਹੋਈਆਂ। ਉਹ ਨੈਸ਼ਨਲ ਟੀਵੀ ਤੇ ਕਹਿ ਰਹੀ ਹੈ ਕਿ ਜੇ ਮੈਂ ਹੁਣ ਵੀ ਅਕਾਲੀਆਂ ਨੂੰ ਅਪੀਲ ਕਰਦੀ ਹਾਂ ਆਪਣਾ ਮੋਰਚਾ ਵਾਪਸ ਲੈ ਲਓ, ਖੂਨ ਬਹਾਣਾ ਠੀਕ ਨਹੀਂ ਹੈ ਫਲਾਣਾ। ਹਾਲਾਂਕਿ ਖੁਦ ਉਹਨੇ ਜਿਹੜਾ ਉਹ ਖੂਨ ਬਹਾਣ ਦਾ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਐਕਟ ਸ਼ੁਰੂ ਕੀਤਾ ਹੋਇਆ। ਸੋ ਇਹ ਜਿਹੜੇ ਸੂਡੋ ਸਪੀਕ ਕਰੈਕਟਰ ਸੀ ਉਦੋਂ ਵੀ ਅੱਜ ਵੀ ਸਾਨੂੰ ਨਜ਼ਰ ਆਉਂਦੇ ਨੇ। ਸਾਡਾ ਇੱਕ ਵੱਡਾ ਤਬਕਾ ਸੱਚ ਦੀ ਤਹਿ ਤੱਕ ਪਹੁੰਚਣ ਨਾਲੋਂ ਇਸ ਕਿਸਮ ਦੇ ਸਾਰਿਆਂ ਦੇ ਵਿੱਚ ਫਸ ਜਾਂਦਾ ਹੈ, ਤੇ ਨਤੀਜਾ ਇਹੀ ਹੁੰਦਾ ਹੈ ਕਿ ਜਦੋਂ ਤੱਕ ਉਹ ਵਕਤ ਬੀਤ ਜਾਂਦਾ ਹੈ, ਫਿਰ ਨਵਾਂ ਦੌਰ ਆਉਂਦਾ, ਉਦੋਂ ਇੰਨਾ ਕੁ ਵਪਰਾ ਦਿੱਤਾ ਜਾਂਦਾ ਹੈ ਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਹਨੇਰਾ ਕੀ ਹੈ ਤੇ ਚਾਨਣ ਕੀ ਹੈ। ਸੋ ਮੈਂ ਇਹ ਸਮਝਦਾ ਵੀ ਇਹ ਇੱਕ ਇੰਪੋਰਟੈਂਟ ਘਟਨਾ ਸੀ ਜਿਹੜੀ ਕਿ ਅੱਜ ਦੇ ਦਿਨ 1984 ਦੇ ਵਿੱਚ ਵਾਪਰੀ, ਲੇਕਿਨ ਇਸ ਨੂੰ ਉਸ ਪ੍ਰਪੋਰਸ਼ਨ 'ਚ ਨਹੀਂ ਦੇਖਿਆ ਗਿਆ। ਨਤੀਜਾ ਅਸੀਂ ਦੇਖਦੇ ਹਾਂ ਕਿ ਜੂਨ ਦੇ ਪਹਿਲੇ ਹਫਤੇ ਫਿਰ ਕੱਲਾ ਇੱਕ ਘੱਲੂਘਾਰੇ ਦੀ ਸ਼ੁਰੂਆਤ ਦੇ ਵਿੱਚ ਦਰਬਾਰ ਸਾਹਿਬ ਹੀ ਨਹੀਂ, 37 ਇਤਿਹਾਸਕ ਗੁਰਦੁਆਰੇ, ਔਰ ਉਦੋਂ ਫਿਰ ਇਹ ਸਾਰਾ ਪੰਜਾਬ ਵੀ ਨਾਲ ਲੱਗਦਾ, ਹਰਿਆਣੇ ਦਾ ਵੀ ਜਿਵੇਂ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਈਵਨ ਪੌਂਟਾ ਸਾਹਿਬ ਹਿਮਾਚਲ, ਕਿਉਂਕਿ ਫਿਰ ਆਲ ਆਊਟ ਟੋਟਲ ਵਾਰ ਜਿਹੜੀ ਹੈ ਸਿੱਖਾਂ ਦੇ ਉੱਤੇ ਥੋਪ ਦਿੱਤੀ ਗਈ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ।
ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਾਹੌਰ ਦੀ ਜਿਸ ਜੇਲ੍ਹ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਸੀ ਉਸ ਦੇ ਨੇੜੇ ਇੱਕ ਚੌਂਕ ਦਾ ਨਾਂ ਸ਼ਾਦੀਆਨ ਚੌਂਕ ਹੈ। ਭਗਤ ਸਿੰਘ ਮੈਮੋਰੀ ਪਾਕਿਸਤਾਨ ਵੱਲੋਂ ਇਹ ਮੁਹਿੰਮ ਚਲਾਈ ਗਈ ਸੀ ਕਿ ਸ਼ਾਦੀਆਨ ਚੌਂਕ ਦਾ ਨਾਂ ਸ਼ਹੀਦ ਭਗਤ ਸਿੰਘ ਨਾਂ ਤੇ ਰੱਖਿਆ ਜਾਏ। ਸੋ ਅਦਾਲਤ ਨੇ ਵੀ ਇਸ ਸੰਬੰਧੀ ਹਾਂ ਪੱਖੀ ਰਵੱਈਆ ਰੱਖਿਆ ਸੀ। ਸੋ ਇਸ ਬਾਰੇ ਨਵੀਂ ਡਿਵੈਲਪਮੈਂਟ ਕੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਤੇ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਅਸੀਂ ਜਦੋਂ ਫਿਰਕੂ ਜਨੂਨੀਆਂ ਦੀ ਗੱਲ ਕਰਦੇ ਹਾਂ ਉਹ ਹਰ ਖੈਮੇ 'ਚ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਨੇ। ਅੱਛਾ, ਇਸ ਵੇਲੇ ਹਿੰਦੂ ਤਵੀਆਂ ਦੀ ਜਨੂਨ ਦੀ ਗੱਲ ਕਰਨੀ ਹੋਏ ਫਿਰ ਤਾਂ ਜਿਹੜਾ ਉਹ ਲਫ਼ਜ਼ ਹੀ ਮੁੱਕ ਜਾਣਗੇ ਕਿ ਭਾਈ ਉਹਨਾਂ ਦਾ ਕਿਸ ਹੱਦ ਤੱਕ ਸੋਸ਼ਲ ਮੀਡੀਆ ਔਰ ਦੂਸਰੇ ਦੇ ਉੱਤੇ ਗੁਰੂ ਸਾਹਿਬਾਨ ਦੇ ਖਿਲਾਫ ਔਰ ਕਿਸ ਹੱਦ ਤੱਕ ਉਹ ਨੈਰੇਟਿਵ ਦੇ ਰਹੇ ਨੇ। ਔਰ ਅੱਜ ਹੀ ਸਾਡੇ ਮਿੱਤਰ GC ਸਿੰਘ ਹਿਊਸਟਨ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਇੱਕ ਲੋਕਲ ਇਵੈਂਟ ਦੀ ਗੱਲ ਕਰਨ ਲੱਗੇ ਕਿ ਜੀ ਉੱਥੇ ਅਸੀਂ ਗਏ, ਖਾਣ ਪਾਣ ਵੀ ਸੀ, ਵਿਸਾਖੀ ਮੇਲਾ ਸੀ। ਉਹਨਾਂ ਕਿਹਾ ਜੀ 25-30% ਉੱਥੇ ਹਿੰਦੂ ਸੱਜਣ ਆਏ ਹੋਏ ਸੀ। ਔਰ ਮੈਂ ਕਿਹਾ ਜੀ ਚਲੋ ਕੋਈ ਨਹੀਂ, ਸਿੱਖਾਂ ਦਾ ਇੱਕ ਰਵਾਇਤ ਵੀ ਹੈ, ਅਸੀਂ ਖੁੱਲ੍ਹਦੇ ਲਏ। ਉਹ ਕਹਿੰਦਾ ਜੀ ਇਹ ਤਾਂ ਠੀਕ ਹੈ, ਉਹਨਾਂ ਸ਼ਾਇਦ ਕੁਝ ਜੈਨੂਨ ਵੀ ਹੋਣ, ਪਰ ਉਹਨੇ ਕਿਹਾ ਵੀ ਜਦੋਂ ਸੋਸ਼ਲ ਮੀਡੀਆ ਤੇ ਇਹ ਹਿੰਦੂ ਤਵੀਆਂ ਵੱਲੋਂ ਗੁਰੂ ਸਾਹਿਬਾਨ ਦੇ ਖਿਲਾਫ ਜਾਂ ਸਿੱਖ ਇਸ਼ੂਜ਼ ਦੇ ਉੱਤੇ ਰੋਂਗ ਨੈਰੇਟਿਵ ਦਿੱਤਾ ਜਾਂਦਾ ਹੈ ਤਾਂ ਉਹਨੇ ਕਿਹਾ ਵੀ ਮੈਨੂੰ ਨਹੀਂ ਕੋਈ ਨਜ਼ਰ ਆਇਆ ਕਿ ਕੋਈ ਹਿੰਦੂ ਵੀਰ ਜਿਹੜਾ ਉਹਨੂੰ ਡਿਫੈਂਡ ਕਰਨ ਲਈ ਆਂਦਾ ਹੋਏ ਸਿੱਖਾਂ ਨੂੰ। ਕਹਿੰਦਾ ਇੱਥੋਂ ਲੰਗਰ ਵੀ ਛਕ ਜਾਂਦੇ ਨੇ, ਇੱਥੋਂ ਦੂਜਾ ਵੀ ਕਰਦੇ ਨੇ ਜਾਂ ਦੂਸਰਾ ਹਿੱਸਾ ਹੈ। ਸੋ ਇੱਕ ਪਾਸੇ ਤਾਂ ਇਸ ਕਿਸਮ ਦੇ ਜਨੂਨੀ ਨੇ ਔਰ ਇਵੇਂ ਹੀ ਸਾਡੇ ਵੀਰ ਟੋਰਾਂਟੋ ਤੋਂ ਜਿਹੜੇ ਉਹ ਟਿਕਟੌਕ ਦੇ ਉੱਤੇ ਕਿਵੇਂ ਜਿਹੜਾ UK ਦਾ ਗਰਲਸ ਗਰੂਮਿੰਗ ਕੇਸ ਦੇ ਮਾਮਲੇ 'ਚ ਉਸ ਪੁਰਾਣੇ ਕੇਸ ਨੂੰ ਆਧਾਰ ਬਣਾ ਕੇ ਕਿਵੇਂ ਮੁਸਲਮਾਨਾਂ ਦੇ ਖਿਲਾਫ ਜਿਹੜਾ ਇੱਕ ਤਬਕਾ ਔਰ ਜੇ ਉਹਦੇ 'ਚ ਕਿਵੇਂ ਚਲਾਕੀ ਨਾਲ ਹਿੰਦੂ ਤਵੀਆਂ ਨੇ ਆਪਣੀਆਂ ਉਸ ਕਿਸਮ ਦੀਆਂ ਆਈਡੀਜ਼ ਰਾਹੀਂ ਦੋਨਾਂ ਨੂੰ ਫਸਾਤਾ, ਸਿੱਖਾਂ ਮੁਸਲਮਾਨਾਂ ਨੂੰ, ਉਹ ਇੱਕ ਦੂਸਰੇ ਦੇ ਉੱਤੇ ਜਿਹੜੇ ਨੇ ਤੋਪਾਂ ਦੇ ਗੋਲੇ ਫਾਇਰ ਕਰ ਰਹੇ ਨੇ। ਸੋ ਉਸ ਸਾਰੇ ਦੇ ਚੱਲਦੇ ਆ ਜਦੋਂ ਇਸ ਕਿਸਮ ਦਾ ਫਿਰਕੂ ਜਨੂਨ ਹੁੰਦਾ ਸੀ, ਖੁਦ ਵੀ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਤੇ ਉਦੋਂ ਜਦੋਂ ਕੋਈ ਬੈਠਾ ਕਿਤੇ ਉਹ ਹਵਾ ਦਾ ਠੰਡਾ ਬੁੱਲਾ ਭੇਜੇ ਤੇ ਤੁਹਾਨੂੰ ਇੱਕ ਸਕੂਨ ਮਹਿਸੂਸ ਹੁੰਦਾ ਹੈ ਕਿ ਵੀ ਚਲੋ ਕਿਤੇ ਤੇ ਬਾਜ਼ਮੀਰ ਲੋਕ ਨੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਨੂੰ 23 ਮਾਰਚ ਨੂੰ 1931 'ਚ ਫਾਂਸੀ ਦਿੱਤੀ ਗਈ ਸੀ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ। ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਦੋਂ ਭਾਰਤ ਜਿਹੜਾ ਉਹ ਇਕੱਠਾ ਸੀ, ਭਾਰਤ ਪਾਕਿਸਤਾਨ ਇੱਕ ਮੁਲਕ ਸਨ। ਇਹ ਵੀ ਠੀਕ ਹੈ ਵੀ ਭਗਤ ਸਿੰਘ ਨੂੰ ਉਸ ਪੀਰੀਅਡ 'ਚ ਵੀ ਭਗਤ ਸਿੰਘ ਨੇ ਪੰਜਾਬ ਦੀ ਧਰਤੀ ਦੇ ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਸਭ ਦੀ ਇਮੈਜੀਨੇਸ਼ਨ ਕੈਪਚਰ ਕੀਤੀ ਸੀ। ਅੱਜ ਵੀ ਜਿਹੜਾ ਲਹਿੰਦੇ ਪੰਜਾਬ 'ਚ ਭਗਤ ਸਿੰਘ ਦੀ ਘੋੜੀ ਗਾਈ ਜਾਂਦੀ ਹੈ ਇੱਕ, ਜਿਹੜਾ ਕਿ ਜਦੋਂ ਕਿ ਇਹ ਸਾਰਾ ਪਾਠ ਚੱਲ ਰਿਹਾ ਸੀ ਕਿਵੇਂ ਉਹਨਾਂ ਦੀ ਜਿਹੜੀਆਂ ਫਾਂਸੀ ਦੇਣ ਤੋਂ ਬਾਅਦ ਉਹਨਾਂ ਦੀਆਂ ਅੱਧ ਸੜੀਆਂ ਦੇਹਾਂ ਨੂੰ ਸਤਲੁਜ ਦੇ ਕੰਢੇ ਲਿਜਾ ਕੇ ਜਿਹੜਾ ਉਹ ਅੱਧ ਜਲਿਆ ਕੀਤਾ ਗਿਆ, ਲੋਕ ਪਹੁੰਚ ਗਏ ਔਰ ਉਹਨਾਂ ਨੇ ਛਡਾ ਕੇ ਦੁਬਾਰਾ ਸੰਸਕਾਰ ਕੀਤਾ। ਇਹੀ ਕਾਰਨ ਹੈ ਕਿ ਉਹਨਾਂ ਦੀ ਜਿਹੜੀ ਯਾਦਗਾਰ ਹੈ ਹੁਸੈਨੀ ਵਾਲਾ ਬਣੀ ਹੋਈ ਹੈ ਫਿਰੋਜ਼ਪੁਰ ਦੇ ਵਿੱਚ। ਹਾਲਾਂ ਲਾਹੌਰ
ਦੇ ਵਿੱਚ ਜਿਹੜਾ ਉਹਨਾਂ ਨੂੰ ਫਾਂਸੀ ਦਿੱਤੀ ਗਈ। ਹੁਣ ਉੱਥੇ ਪਾਕਿਸਤਾਨ ਦੇ ਵਿੱਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨਾਂ ਦੀ ਸੰਸਥਾ ਬਣੀ ਹੋਈ ਹੈ, ਜਿਸ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ। ਓਬਵੀਅਸਲੀ ਮੇਰਾ ਖਿਆਲ ਹੈ ਵਕੀਲ ਨੇ। ਸੋ ਇਹਨਾਂ ਦਾ ਮੂਵ ਕਾਫੀ ਦੇਰ ਤੋਂ ਚੱਲ ਰਿਹਾ ਸੀ ਬਾਕੀ ਵਕੀਲਾਂ ਨਾਲ ਰਲ ਕੇ ਵੀ, ਕਿ ਵੀ ਘੱਟੋ ਘੱਟ ਬੇਸ਼ੱਕ ਮੁਲਕ ਵੰਡਿਆ ਗਿਆ, ਅਸੀਂ ਲਾਹੌਰ ਪਾਕਿਸਤਾਨ 'ਚ ਆਇਆ, ਲੇਕਿਨ ਭਗਤ ਸਿੰਘ ਤਾਂ ਸਾਡਾ ਸਾਂਝਾ ਹੀਰੋ ਹੈ। ਵੈਸੇ ਵੀ ਭਗਤ ਸਿੰਘ ਦਾ ਆਪਣਾ ਜਨਮ ਸਥਾਨ ਲਾਇਲਪੁਰ ਦੇ ਵਿੱਚ ਉਹ ਜੰਮਿਆ, ਨਾ ਉਹ ਕਦੇ ਹੁਸੈਨੀ ਵਾਲਾ ਆਇਆ, ਨਾ ਹੀ ਜਿਹੜਾ ਉਹਦਾ ਪਿੰਡ ਖਟਕੜ ਕਲਾਂ ਕਹਿ ਕੇ ਜਿਹਨੂੰ ਜਿਹੜਾ ਬੜਾ ਵਡਿਆਇਆ ਜਾਂਦਾ, ਉਹ ਤਾਂ ਲਾਇਲਪੁਰ ਮੂਵ ਇੱਥੋਂ ਹੋਏ ਸੀ, ਪਰ ਭਗਤ ਸਿੰਘ ਦਾ ਆਪਣੀ ਜ਼ਿੰਦਗੀ 'ਚ ਵੀ ਉੱਥੇ ਕਦੇ ਨਹੀਂ ਆਇਆ। ਸੋ ਉਹਨਾਂ ਦਾ ਕਹਿਣਾ ਵੀ ਭਗਤ ਸਿੰਘ ਸਾਡਾ ਵੀ ਉਨਾ ਹੀ ਨਾਇਕ ਹੈ। ਉਦੋਂ ਅਜੇ ਤਾਂ ਪਾਕਿਸਤਾਨ ਦਾ ਕਨਸੈਪਟ ਨਹੀਂ ਸੀ ਆਇਆ। ਸੋ ਘੱਟੋ ਘੱਟ ਅਸੀਂ ਇੰਨਾ ਤਾਂ ਕਰ ਸਕਦੇ ਹਾਂ ਕਿ ਜਿਹੜਾ ਇਹ ਚੌਂਕ ਹੈ, ਜਿਹੜਾ ਜਿਹਦੇ ਨਾਲ ਉਹ ਜੇਲ੍ਹ ਲੱਗਦੀ ਹੈ, ਉਸ ਚੌਂਕ ਦਾ ਨਾਂ ਸ਼ਾਦਿਆਨ ਚੌਂਕ ਹੈ, ਸ਼ਾਦਮਾਨ, ਕਿ ਬਈ ਇਸ ਨੂੰ ਅਸੀਂ ਜਿਹੜਾ ਹੈ ਉਹ ਬਣਾ ਦਈਏ, ਇਹਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖ ਦਈਏ, ਇੱਥੇ ਇੱਕ ਅੱਧੀ ਉਹਦਾ ਸਟੈਚੂ ਲਾ ਦਈਏ ਕਿ ਭਾਈ ਇਹ ਉਹ ਮੁਕਾਮ ਹੈ। ਔਰ ਦੂਸਰਾ ਹੁਣ ਇਸ ਦੇ ਉੱਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਲਾਹੌਰ 'ਚ ਵੀ ਪਟੀਸ਼ਨ ਕੀਤੀ ਸੀ 2018 'ਚ, ਔਰ ਕੋਰਟ ਨੇ ਕਿਹਾ ਸੀ ਕਿ ਠੀਕ ਹੈ, ਪੰਜਾਬ ਗਵਰਨਮੈਂਟ ਨੂੰ ਨਿਰਦੇਸ਼ ਦਿੱਤੇ ਸੀ ਕਿ ਇਵੇਂ ਕਰ ਲਓ। ਹੁਣ 2018 ਨੂੰ ਵੀ 6 ਸਾਲ ਹੋ ਗਏ ਨੇ ਔਰ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਇਹ ਨਹੀਂ ਹੈ ਵੀ ਇਹਦਾ ਕੋਈ ਵਿਰੋਧ ਨਹੀਂ ਹੈ। ਹੁਣ ਪਤਾ ਨਹੀਂ ਸ਼ਾਦਮਾਨ ਸੱਜਣ ਕੌਣ ਸੀ ਜਿਨ੍ਹਾਂ ਦੇ ਨਾਂ ਤੇ ਚੌਕ ਹੈ, ਲੇਕਿਨ ਇੱਕ ਜਨੂਨੀ ਜਾਂ ਫਿਰਕੂ ਤਬਕਾ ਹੁੰਦਾ ਹੈ ਜਿਨ੍ਹਾਂ ਨੂੰ ਅਜੇ ਵੀ ਇਹ ਲੱਗਦਾ ਹੈ ਕਿ ਵੀ ਅੱਛਾ, ਇੱਕ ਸਾਡੇ ਮੁਸਲਮਾਨ ਭਰਾ ਦੇ ਨਾਂ ਦਾ ਬਦਲ ਕੇ ਇੱਕ ਸਿੱਖ ਦੇ ਨਾਂ ਤੇ ਜਿਹੜਾ ਇਹ ਕਿਉਂ ਹੋਏ। ਸੋ ਉਹਨਾਂ ਦਾ ਕੋਈ ਵਿਰੋਧ ਜਾਂ ਕੋਈ ਸਿਆਸੀ ਉਹਨਾਂ ਦਾ ਪਾਰਟ ਕੀ ਹੈ, ਲੇਕਿਨ ਇਹ ਫੈਸਲਾ ਇੰਪਲੀਮੈਂਟ ਨਹੀਂ ਹੋਇਆ। ਹਾਲਾਂਕਿ ਇਹ ਜਿਹੜੀ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਹੈ, ਇਹ ਭਗਤ ਸਿੰਘ ਦਾ ਦਿਨ ਹਾਈ ਕੋਰਟ ਦੇ ਆਪਣੇ ਬਾਰ ਦੇ ਵਿੱਚ ਮਨਾਉਂਦੇ ਨੇ, ਉਸ ਦੀਆਂ ਫੋਟੋਆਂ ਵੀ ਲੱਗਦੀਆਂ, ਉਹਦਾ ਜ਼ਿਕਰ ਵੀ ਹੁੰਦਾ। ਔਰ ਇਹ ਵਾਪਸ ਜਿਹੜੇ ਨੇ ਉਹਨਾਂ ਨੇ ਜਿਹੜਾ ਉਹ ਪਟੀਸ਼ਨ ਕੀਤੀ। ਹੁਣ ਕੋਰਟ ਨੇ ਸੱਦਿਆ ਪੰਜਾਬ ਗਵਰਨਮੈਂਟ ਨੂੰ ਕਿ ਬਈ 2018 ਦਾ ਇਹ ਆਦੇਸ਼ ਹੈ ਕੋਰਟ ਦਾ, ਤੁਸੀਂ ਇਹਨੂੰ ਇੰਪਲੀਮੈਂਟ ਨਹੀਂ ਕੀਤਾ। ਔਰ ਉਹਨਾਂ ਦਾ ਜਿਹੜਾ ਪਟੀਸ਼ਨਰ ਦਾ ਕਾਉਂਸਲ ਹੈ ਖਾਲਿਦ ਜ਼ਮਾ ਕਾਕੜ, ਉਹਨੇ ਕਿਹਾ ਕਿ ਜੀ ਬਹੁਤ ਡਿਲੇ ਹੋ ਚੁੱਕੀ। ਹੁਣ ਸਰਕਾਰੀ ਜਿਹੜਾ ਵਕੀਲ ਹੈ ਉਹਦੇ 'ਚ ਉਹਨਾਂ ਦਾ ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ ਗਵਰਨਮੈਂਟ ਇਮਰਾਨ ਖਾਨ, ਉਹਨੇ ਕੋਰਟ ਨੂੰ ਕਿਹਾ ਕਿ ਵੀ ਅਸੀਂ ਹੁਣ ਤੱਕ ਨਹੀਂ ਕਰ ਸਕੇ, ਪਰ ਸਾਨੂੰ ਹੋਰ ਵਕਤ ਦਿਓ ਤਾਂ ਕਿ ਅਸੀਂ ਇਸ ਦੇ ਉੱਤੇ ਅਮਲ ਦਰਾਮਦ ਕਰੀਏ। ਸੋ ਇਹ ਸਾਰੀ ਕਹਾਣੀ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਈਵਨ ਇਮਤਿਆਜ਼ ਰਸ਼ੀਦ ਕੁਰੈਸ਼ੀ ਚੇਅਰਮੈਨ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਕਿਹਾ ਕਿ ਭਗਤ ਸਿੰਘ ਵਾਜ਼ ਏ ਫਰੀडम फाइटर ऑफ द सब कॉन्टिनेंट एंड gave his life along with his companions for the cause of freedom, ਕਿ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੇ ਆਜ਼ਾਦੀ ਲਈ ਆਪਣੀ ਜਾਨ ਦਿੱਤੀ। It will be in the interest of justice to name Shadman Chowk after Bhagat Singh and also install his statue at the square to inspire the people of Pakistan and the world। और ਉਹਦੇ 'ਚ ਉਹਨਾਂ ਨੇ ਇਹ ਮੰਗ ਕੀਤੀ ਹੈ। ਸੋ ਮੈਨੂੰ ਖਬਰ ਹੀ ਹੈ, ਪਰ ਮੈਨੂੰ ਇਸ ਗੱਲ ਦੀ ਘੱਟੋ ਘੱਟ ਖੁਸ਼ੀ ਵੀ ਹੋਈ ਕਿ ਉਸ ਧਰਤੀ ਦੇ ਉੱਤੇ ਅੱਜ ਵੀ ਇਸ ਕਿਸਮ ਦੇ ਲੋਕ ਨੇ ਜਿਹੜੇ ਸਮਝਦੇ ਨੇ ਕਿ ਬੇਸ਼ੱਕ ਮੁਲਕ ਬਣ ਗਏ, ਪਰ ਜਿਹੜੀਆਂ ਚੀਜ਼ਾਂ ਸਾਡੀ ਸਾਂਝੀ ਵਿਰਾਸਤ ਦੀਆਂ ਨੇ ਉਹਨਾਂ ਨੂੰ ਅਸੀਂ ਸੰਭਾਲੀਏ ਵੀ, ਰੈਕਗਨਾਈਜ਼ ਵੀ ਕਰੀਏ ਔਰ ਇੱਕ ਦੂਸਰੇ ਨੂੰ ਸਤਿਕਾਰ ਵੀ ਜੀ। ਰਾਜ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਵਾਰਸ ਪੰਜਾਬ ਦੇ ਉਹਨਾਂ ਨੇ ਸਾਰੇ ਜਿਹੜੇ ਪਾਸਟ ਦੇ ਆਪਣੇ ਜੁਝਾਰੂ ਸਿੰਘ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਨਾਮ ਜਿਹੜੇ ਨੇ ਉਹਨਾਂ ਰੈਕਗਨਾਈਜ਼ ਕੀਤੇ ਨੇ ਸਭ ਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਹਿਮਦ ਮਸੂਦ ਜੀ ਕਹਿੰਦੇ ਜਿਵੇਂ ਜਵਾਨੀਆਂ ਮਾਨ ਉਸੇ ਤਰ੍ਹਾਂ ਸ਼ਾਦਮਾਨ, ਮੇਰੇ ਖਿਆਲ ਨਾਲ ਲਿਖਿਆ। ਸੋ ਫਿਰ ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਸਤਨਾਮ ਸਿੰਘ ਖਾਲਸਾ ਜ਼ਿੰਦਾਬਾਦ ਫਤਿਹ ਬੁਲਾਉਂਦੇ ਨੇ। ਗੁਰਮੀਤ ਸਿੰਘ ਪੰਜਾਬ ਹਲ ਆਜ਼ਾਦੀ, ਆਮਿਰ ਸਿੰਘ ਜੀ ਪੰਜਾਬ ਹਲ ਖਾਲਿਸਤਾਨ, ਗੁਰਮੀਤ ਸਿੰਘ 6 for ਜਸਟਿਸ ਜ਼ਿੰਦਾਬਾਦ, ਗੁਰਵਿੰਦਰ ਕੌਰ ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਨੂਪਾ ਜੀ ਵੀ ਨੇ ਔਰ ਇਸੇ ਤਰ੍ਹਾਂ ਸੂਰਤ ਸਿੰਘ ਜੀ ਵੀ ਵਾਹਿਗੁਰੂ ਮੇਰ ਕਰਨ ਜੀ, ਗੁਰਮੀਤ ਸਿੰਘ ਜੀ, ਜਸਵੀਰ ਸਿੰਘ, ਜਸਵੀਰ ਬਰਾੜ ਜੀ ਤੁਹਾਡੀ ਕਹਿੰਦੇ ਨੇ ਕਿ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ ਔਰ ਤੁਸੀਂ ਕੌਮ ਨੂੰ ਤੁਹਾਡੀ ਜਿਹੜੀ ਕੌਮ ਨੂੰ ਬਹੁਤ ਲੋੜ ਹੈ। ਕੁਲਦੀਪ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ, ਦੀਪ ਸਿੰਘ ਸਿੱਧੂ ਖਾਲਸਾ ਜ਼ਿੰਦਾਬਾਦ ਜੀ, ਸੂਰਤੀਆ ਜੀ ਖਾਲਸਾ ਜ਼ਿੰਦਾਬਾਦ, ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਆਲ ਥੀਸ crooks joining
BJP knows they will be elected through EVM. ਔਰ ਇਸੇ ਤਰ੍ਹਾਂ ਠੀਕ ਹੈ ਰਾਜਵਿੰਦਰ ਸਿੰਘ ਜੀ, ਉਹਨਾਂ ਨੂੰ ਪਤਾ ਹੈ ਸਰਕਾਰ ਦੀ ਸਾਈਡ ਤੇ ਰਹੋ, ਕੋਈ ਨਾ ਕੋਈ ਬੁਰਕੀ ਮੂੰਹ ਚ ਪੈਂਦੀ ਰਹੇਗੀ ਕਿਸੇ ਨਾ ਕਿਸੇ ਪਾਸੇ। ਬਿਲਕੁਲ। ਧਰਮ ਸਿੰਘ ਜੀ TV 84 ਜ਼ਿੰਦਾਬਾਦ, ਚੜ੍ਹਦੀ ਕਲਾ ਪਰ ਪ੍ਰੋਗਰਾਮ ਸੱਚੋ ਸੱਚ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹਰਮਨ ਪੰਨੂ ਜੀ, ਫਿਰ ਮੁਹੰਮਦ ਜਾਵੇਦ ਜੀ ਇਹ ਵੀ ਕਹਿੰਦੇ ਨੇ ਕਿ ਪੰਜਾਬ ਦਾ ਹੱਲ ਸਿਰਫ ਖਾਲਸਾ ਨਹੀਂ ਹੈ। ਸੋਪਾਲ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਹਰਜਿੰਦਰ ਸਿੰਘ ਜੀ, ਕੁਲਦੀਪ ਮਹਿਲ ਜੀ, ਅਮਰਜੀਤ ਸੈਣੀ ਜੀ, ਪਰਦੇਮ ਸ਼ਿਫਟ ਜੀ ਇਹ ਵੀ ਤੁਹਾਨੂੰ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜਿੰਦਾ ਪੈਰਾਡਾਈਮ ਹਾਂਜੀ। ਸੋ ਇਸੇ ਤਰ੍ਹਾਂ ਫਿਰ ਹਾਂਜੀ ਅਮਰਜੀਤ ਸੈਣੀ ਜੀ ਵੀ, ਫਿਰ ਜਸਕੀਰਤ ਸਿੰਘ ਜੀ ਵੀ, ਔਰ ਜ਼ੁਲਫਿਕਾਰ ਅਹਿਮਦ ਜੀ ਵੀ ਇਹ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਡਾਕਟਰ ਸਾਹਿਬ ਨੀਲਮ ਕੌਰ ਜੀ, ਮੇਰੇ ਵੱਲੋਂ ਬਹੁਤ ਬਹੁਤ ਸਲਾਮ ਲਵ ਫਰੋਮ ਸਪੇਨ ਤੋਂ ਦੇਖ ਰਹੇ ਨੇ ਸਾਨੂੰ। ਸ਼ੁਕਰੀਆ। ਔਰ ਸਾਨੂੰ ਇੱਕ ਸੱਜਣ ਚੰਡੀਗੜ੍ਹ ਤੋਂ ਦੇਖ ਰਹੇ ਨੇ, ਹਾਂਜੀ ਸੁਣ ਵੀ ਰਹੇ ਨੇ ਤੇ ਦੇਖ ਵੀ ਰਹੇ ਨੇ। ਔਰ ਫਿਰ ਇਸ ਤਰ੍ਹਾਂ ਇੰਦਰਜੀਤ ਸੰਧੂ ਜੀ, ਸਵੇਰੇ ਉੱਠ ਕੇ ਬੈਠੇ ਹੋਏ ਨੇ, ਕਵਲਜੀਤ ਸਿੰਘ ਜੀ, ਹਾਂਜੀ ਇਹ ਸਭ ਸਾਨੂੰ ਫਤਿਹ ਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਚੰਡੀਗੜ੍ਹ ਵਾਲੇ ਸੱਜਣਾਂ ਦਾ ਮੈਂ ਨਾਮ ਜੀ ਮੈਨੂੰ ਇੱਕ ਮਿੰਟ ਮੇਰੇ ਖਿਆਲ ਮੇਰੀ ਨਜ਼ਰ ਤੋਂ ਗਾਇਬ ਹੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ। ਹਾਂਜੀ ਡਾਕਟਰ ਸਾਹਿਬ, ਅਸੀਂ ਜਿਵੇਂ 12ਵਾਂ ਤੁਖਾਰੀ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਉਸ ਦੇ ਉੱਤੇ ਵਿਚਾਰ ਕਰਦੇ ਤੇ ਇਹ ਅੱਜ ਦਾ ਸ਼ਬਦ ਮਾਘ ਮਹੀਨੇ ਪ੍ਰਥਾਏ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ। ਮਾਘ ਪੁਨੀਤ ਭਈ ਤੀਰਥ ਅੰਦਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਮੈਂ ਅੰਕ ਸਮਾਨਿਆ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵਾਂ ਸਰ ਨਾਵਾਂ ਗੰਗ ਜਮਨ ਤੈ ਬੇਣੀ ਸੰਗਮ, ਸਾਥ ਸਮੁੰਦ ਸਮਾਵਾਂ ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ, 68 ਤੀਰਥ ਨਾਤਾ। ਹੁਣ ਮਾਘ ਦੇ ਮਹੀਨੇ ਨਾਲ ਬ੍ਰਾਹਮਣਾਂ ਨੇ, ਵੈਸੇ ਤਾਂ ਇਹਨਾਂ ਮਹੀਨਿਆਂ ਦਾ ਸਬੰਧ ਕੋਈ ਜਦੋਂ ਅਸੀਂ ਸਿੱਖੀ ਐਂਗਲ ਤੋਂ ਦੇਖਦੇ ਹਾਂ ਤਾਂ ਕੋਈ ਰੂਹਾਨੀਅਤ ਨਾਲ ਨਹੀਂ ਹੈ। ਜਿਵੇਂ ਬ੍ਰਾਹਮਣ ਨੇ ਸੂਰਜ ਦਾ ਇੱਕ ਰਾਸ਼ੀ ਤੋਂ ਦੂਸਰੀ 'ਚ ਜਾਣਾ, ਉਹਦਾ ਕਰਜ਼ ਲਾਉਣਾ, ਉਸ ਨਾਲ ਜੁੜੇ ਬਹੁਤ ਸਾਰੇ ਅਡੰਬਰ ਕਰਮਕਾਂਡ। ਔਰ ਇਸ ਲਈ ਮਾਘ ਦੇ ਮਹੀਨੇ 'ਚ ਦਰਿਆਵਾਂ ਦਾ ਇਸ਼ਨਾਨ ਬੜਾ ਪਵਿੱਤਰ, ਪੰਡਤ ਦਰਿਆਵਾਂ ਦੇ ਕੰਢੇ ਬੈਠੇ ਨੇ, ਉਹਨਾਂ ਨੂੰ ਦਾਨ ਦੇਣ ਦੀ ਮਹੱਤਤਾ ਇਹ ਸਾਰਾ ਸੀ। ਇਸ ਲਈ ਅਸੀਂ ਇਸ ਸ਼ਬਦ 'ਚ ਵੀ ਦੇਖਾਂਗੇ ਕਿ ਤੀਰਥਾਂ ਦੇ ਉੱਤੇ ਨਹਾਉਣ ਦੀ ਗੱਲ ਜਾਂ ਗੰਗਾ ਜਮਨਾ ਦਾ ਜ਼ਿਕਰ ਜਾਂ ਦੂਜਾ, ਕਿਉਂਕਿ ਮਾਘ ਦੇ ਨਾਲ ਇਸ ਨੂੰ ਜਿਹੜਾ ਇਸ਼ਨਾਨ ਦੀ ਮਹੱਤਤਾ ਬਹੁਤ ਸੀ। ਮਾਘੀ ਦੀ ਸੰਗਰਾਂਦ ਇੱਥੇ ਕਿ ਉੱਥੇ। ਔਰ ਇਹੀ ਕਾਰਨ ਹੈ ਕਿ 12ਵਾਂ ਜਿਹੜਾ ਗੁਰੂ ਅਰਜਨ ਸਾਹਿਬ ਦਾ ਮਾਝ ਹੈ ਉਹਦੇ 'ਚ ਵੀ ਅਸੀਂ ਜਦੋਂ ਦੇਖਦੇ ਹਾਂ ਤਾਂ ਉਸ ਦੀ ਸ਼ੁਰੂਆਤ ਹੀ ਹੁੰਦੀ ਹੈ ਕਿ ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਹੁਣ ਇਹਦੇ 'ਚ ਬਿਲਕੁਲ ਬ੍ਰਾਹਮਣ ਦੇ ਮੂੰਹ ਤੇ ਸਿੱਧੀ ਚਪੇੜ ਹੈ ਕਿ ਭਾਈ ਇਹ ਦਰਿਆਵਾਂ ਦਾ ਜਾਂ ਬ੍ਰਾਹਮਣ ਨੂੰ ਦਾਨ ਦੇਣ ਜਾਂ ਦਰਿਆਵਾਂ ਦਾ ਇਸ਼ਨਾਨ ਨਹੀਂ ਹੈ। ਜੇ ਕੋਈ ਇਸ਼ਨਾਨ ਹੈ, ਜੇ ਮਜਨ ਇਸ਼ਨਾਨ ਨੂੰ ਕਹਿੰਦੇ ਨੇ, ਤੇ ਸਾਧੂਆਂ ਦੀ ਧੂੜੀ ਦੇ ਨਾਲ ਮਤਲਬ ਇਹ ਹੈ ਕਿ ਰੱਬ ਦੇ ਬੰਦਿਆਂ ਦੀ ਸੰਗਤ 'ਚ ਰਹਿਣਾ, ਰੱਬ ਦੇ ਬੰਦਿਆਂ ਨਾਲ ਪਿਆਰ ਭਾਵ ਦੇ ਵਿੱਚ ਉਹਨਾਂ ਦੀ ਸੰਗਤ ਕਰਨਾ। ਤੇ ਜੇ ਕੋਈ ਦਾਨ ਕਰਨਾ ਤੇ ਉਹ ਰੱਬ ਦੇ ਨਾਮ ਦੀ ਯਾਦ ਹੈ, ਔਰ ਇਹੀ ਅੱਗੋਂ ਜਿਹੜਾ ਉਸ ਨੂੰ ਵੀ ਵੰਡਣਾ ਹੈ ਕਿ ਆਪ ਜਪੈ ਅਵਰਾ ਨਾਮ ਜਪਾਵੇ। ਔਰ ਜ਼ਾਹਰ ਹੈ ਸਾਡੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਮੁੱਢਲਾ ਫਲਸਫਾ ਹੈ ਉਹ ਵੰਡ ਛਕੋ ਦਾ ਹੈ। ਸਾਡੇ 'ਚ ਦਾਨ, ਉਹ ਜਿਹੜੀ ਦਾਨ ਦੀ ਮਹੱਤਤਾ ਇਹਨਾਂ ਨੇ ਬਿਆਨੀ, ਉਹਦੇ 'ਚ ਇੱਕ ਦਾਤਾ ਇੱਕ ਮੰਗਤਾ ਹੈ। ਸਿੱਖੀ ਦਾ ਦਾਤਾ ਇੱਕ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਾਤਾ ਇੱਕੋ ਹੀ ਹੈ, ਅਸੀਂ ਸਾਰੇ ਹੀ ਉਹਦੇ ਦਰ ਦੇ ਉੱਤੇ ਮੰਗਾ। ਹਾਂ, ਜੇ ਸਾਡੇ ਕੋਲ ਕੋਈ ਚੀਜ਼ ਵਾਧੂ ਹੈ ਅਸੀਂ ਲੋੜਵੰਦ ਦੇ ਨਾਲ ਸ਼ੇਅਰ ਕਰਦੇ, ਇਹ ਵੰਡ ਕੇ ਛਕਣਾ। ਹੁਣ ਇਹ ਦਾਨ ਦੀ ਗੱਲ ਔਰ ਇਹ ਵੰਡ ਕੇ, ਇਹ ਬਿਲਕੁਲ ਅੱਡ ਕਾਨਸੈਪਟ ਨੇ। ਔਰ ਇਸ ਪ੍ਰਥਾ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਕਿ ਹੁਣ ਇੱਕ ਜਿਹੜੇ ਜਦੋਂ 68 ਤੀਰਥ ਕਿਹਾ ਜਾਂਦਾ ਹੈ, 8 ਤੇ 60 68, ਇਹ ਜਿਹੜੇ 68 ਹਿੰਦੂਆਂ ਦੇ ਤੀਰਥ ਨੇ ਜੋ ਉੱਤੋਂ ਸ਼ੁਰੂ ਕਰਦੇ ਨੇ ਮਾਨਸਰੋਵਰ ਤੋਂ ਤੇ ਪਰਲੇ ਕੰਢੇ ਤੱਕ ਜਾ ਕੇ 68 ਤੇ ਜੇ ਸਾਲ 'ਚ ਇੱਕ ਵਾਰੀ ਜਾਣ ਲੱਗੇ ਤਾਂ 68 ਸਾਲ ਤੋਂ ਉਮਰ ਨਹੀਂ ਸੀ ਹੁੰਦੀ। ਐਵਰੇਜ ਲਾਈਫ ਸਪੈਨ ਅੱਜ ਤੋਂ 70 ਸਾਲ ਪਹਿਲਾਂ 35-40 ਸਾਲ ਸੀ। ਉਹ ਕਹਿੰਦੇ ਤੇਰੀ ਕਲਿਆਣ ਹੀ ਨਹੀਂ ਹੋਈ, ਤੂੰ 68 ਤੀਰਥਾਂ ਦਾ ਇਸ਼ਨਾਨ ਹੀ ਨਹੀਂ ਕੀਤਾ। ਹੁਣ ਇੱਥੇ ਗੁਰੂ ਸਾਹਿਬ ਨੇ ਫਰਮਾਇਆ ਕਿ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਪਹਿਲੀ ਗੱਲ
ਕਿ ਤੀਰਥ ਕੋਈ ਬਾਹਰ ਨਹੀਂ ਹੈ, ਤੀਰਥ ਤੇਰੇ ਅੰਦਰ ਹੈ। ਅੱਛਾ ਜਦੋਂ ਹੁਣ ਬਾਰ-ਬਾਰ ਹੁੰਦਾ ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ, ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ, ਹਮ ਨਹੀਂ ਚਿੰਤ ਪਰਾਈ। ਹੁਣ ਇਹ ਹੈ ਕਿ ਘੱਟ ਹੀ ਤੀਰਥ ਨਾਵਾਂ, ਆਪਣੇ ਦਿਲ ਦੇ ਤੀਰਥ ਚ ਨਹਾਣਾ। ਉਹ ਤੀਰਥ ਚ ਨਹਾਣਾ ਕੀ ਹੈ? ਵਾਹਿਗੁਰੂ ਨੂੰ ਆਪਣੇ ਹਿਰਦੇ ਦੀ ਸੇਜ ਦੇ ਉੱਤੇ ਬਿਰਾਜਮਾਨ ਕਰਨਾ, ਰੱਬ ਦੀ ਯਾਦ ਦੇ ਵਿੱਚ ਜੀਵਨ ਬਿਤਾਣਾ। ਸੋ ਮਾਘ ਪੁਨੀਤ ਭਈ, ਕਿ ਮਾਘ ਦਾ ਮਹੀਨਾ ਉਹ ਰੂਪ ਪੁਨੀਤ ਹੈ, ਪਵਿੱਤਰ ਹੈ, ਜਿਸ ਨੇ ਆਪਣੇ ਅੰਦਰ ਉਸ ਵਾਹਿਗੁਰੂ ਰੂਪੀ ਤੀਰਥ ਨੂੰ ਜਾਣ ਲਿਆ ਤੇ ਉਸ ਤੀਰਥ ਦੇ ਅੰਦਰ ਉਹ ਰੱਜ ਰੱਜ ਕੇ ਰੂਹ ਇਸ਼ਨਾਨ ਕਰਦੀ ਹੈ। ਉਸ ਦੇ ਨਾਲ ਸਾਜਨ ਸਹਿਜ ਮਿਲੇ, ਗੁਣ ਮੈਂ ਅੰਕ ਸਮਾਣਿਆ, ਕਿ ਇਹ ਤਾਂ ਸਹਿਜ ਸਹਿਜ ਮਿਲ ਗੁਣ ਰਵੇ ਕਬੀਰ, ਕਿ ਵੀ ਸਹਿਜ ਹੀ ਆਪਣਾ ਪਿਆਰਾ ਮਿਲਿਆ ਔਰ ਉਸ ਦੇ ਗੁਣਾਂ ਨੂੰ ਗਾਇਨ ਕਰਦੇ ਆ। ਮੈਂ ਉਸ ਦੇ ਗੁਣਾਂ ਦੇ ਨਾਲ ਜੁੜੀ ਔਰ ਉਸ ਨੇ ਮੈਨੂੰ ਆਪਣੀ ਗੋਦ ਦੇ ਵਿੱਚ ਲੈ ਲਿਆ, ਆਪਣੇ ਦਿਲ ਨਾਲ ਲਾ ਲਿਆ, ਆਪਣੇ ਸੀਨੇ ਨਾਲ ਲਾ ਲਿਆ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ। ਹੁਣ ਬਾਂਕਾ ਲਫ਼ਜ਼ ਹੈ ਸੋਹਣਾ, ਕਿ हे ਮੇਰੇ ਪਿਆਰੇ ਸੁਣ ਮੇਰੀ ਗੱਲ, ਤੂੰ ਮੇਰਾ ਸੋਹਣਾ ਬਾਂਕਾ ਮੇਰਾ ਪ੍ਰਭੂ ਹੈ। ਤੁਧ ਭਾਵਾਂ ਸਰ ਨਾਵਾਂ, ਕਿ ਤੇਰੀ ਰਹਿਮਤ ਹੋਈ, ਤੇਰੀ ਬਖਸ਼ਿਸ਼ ਹੋਈ ਤੇ ਮੈਂ ਅੰਤਰਗਤ ਤੀਰਥ ਮਲ ਨਾਓ, ਇਹ ਕਿ ਮੈਂ ਉਸ ਅੰਦਰ ਦੇ ਤੀਰਥ ਦੇ ਨਾਲ ਜਿਹੜੀ ਆ ਉਹ ਮਲ ਦਲ ਕੇ ਨਹਾ ਸਕੀ ਹੈ। ਗੰਗ ਜਮਨ ਤੈ ਬੇਣੀ ਸੰਗਮ। ਹੁਣ ਇਹ ਕਿਉਂਕਿ ਜਦੋਂ ਦਰਿਆਵਾਂ ਦਾ ਜ਼ਿਕਰ ਸੀ ਤੇ ਗੰਗਾ ਜਮਨਾ ਤੇ ਜਿੱਥੇ ਉਹ ਤਿੰਨੋਂ ਹੀ ਦਰਿਆ ਮਿਲਦੇ ਨੇ, ਸਰਸਵਤੀ ਤਾਂ ਐਗਜ਼ਿਸਟ ਨਹੀਂ ਕਰਦੀ, ਇਹਨਾਂ ਦੇ ਦਿਮਾਗਾਂ 'ਚ ਹੀ ਐਗਜ਼ਿਸਟ ਕਰਦੀ ਹੈ, ਪਰ ਗੰਗਾ ਜਮਨਾ ਸਭ ਜਦੋਂ ਤ੍ਰਿਵੇਣੀ ਹੈ, ਜਿਹਦਾ ਨਾਂ ਇਲਾਹਾਬਾਦ ਸੀ, ਹੁਣ ਕੋਈ ਪਤਾ ਨਹੀਂ ਪ੍ਰਯਾਗਰਾਜ ਬਣਾ ਦਿੱਤਾ ਇਹਨੇ, ਯੋਗੀ ਨੇ ਉਹਦਾ ਨਾਂ। ਫਿਰ ਇਹਦੇ 'ਚ ਇਹ ਹੈ ਕਿ ਜੇ ਇੱਥੇ ਨਹਾਣਾ ਹੋਰ ਵੀ ਪਵਿੱਤਰ ਹੈ, ਕਿਉਂਕਿ ਗੰਗਾ ਜਮਨਾ ਸਰਸਵਤੀ ਇੱਥੇ ਮਿਲਦੀ ਹੈ, ਤ੍ਰਿਵੇਣੀ ਹੈ। ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਜਿਹੜਾ ਪਾਰਟ ਹੈ, ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ, ਕਿ ਮੈਂ ਜਦੋਂ ਤੇਰੇ ਨਾਮ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀ ਹਾਂ, ਇਹ ਰੂਹ ਦੀ ਗੱਲ ਹੈ, ਤੇ ਮਾਨੋ ਮੈਂ ਤ੍ਰਿਵੇਣੀ ਇਸ਼ਨਾਨ ਗੰਗਾ ਜਮਨਾ ਸਰਸਵਤੀ ਉਸ ਨਾਲੋਂ ਵੀ ਅਹਿਮੀਅਤ ਵਾਲਾ ਹੋ ਗਿਆ। ਔਰ ਮੈਂ ਇਵੇਂ ਹੀ ਹੈ ਕਿ ਸੱਤੋਂ ਸਮੁੰਦਰ, ਉਹਨਾਂ ਨੇ ਕਿਹਾ ਇਹ ਤ੍ਰਿਵੇਣੀ ਦਾ ਛੱਡੋ, ਜੇ 7 ਸਮੁੰਦਰਾਂ ਦਾ ਵੀ ਇਸ਼ਨਾਨ ਹੁੰਦਾ ਤੇ ਉਹ ਵੀ ਮੇਰਾ ਤੇਰੀ ਯਾਦ ਦੇ ਵਿੱਚ ਹੁੰਦੇ ਆ, ਤੇਰੇ ਤੀਰਥ ਦੇ ਵਿੱਚ ਨਹਾਉਂਦੇ ਆ, ਮੇਰਾ ਉਹ ਵੀ ਪ੍ਰਵਾਨ ਹੈ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ, ਕਿ ਹੋਰ ਕੋਈ ਪੁੰਨ ਦਾਨ ਦਾ ਮਤਲਬ ਨਹੀਂ ਰਹਿ ਜਾਂਦਾ। ਮੇਰੇ ਲਈ ਮੇਰਾ ਪਰਮੇਸ਼ਰ ਹੈ, ਉਹ ਪਰਮੇਸ਼ਰ ਜਿਹੜਾ ਹਰ ਯੁੱਗ ਦੇ ਵਿੱਚ ਇੱਕੋ ਹੀ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਹਰ ਯੁੱਗ ਦੇ ਵਿੱਚ ਇੱਕੋ ਹੈ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜਾ ਮਾਘ ਦਾ ਮਹੀਨਾ ਇਹ ਗੱਲ ਦੱਸ ਰਿਹਾ ਹੈ ਕਿ ਜੇ ਵਾਹਿਗੁਰੂ ਦੀ ਉਸਤਤ ਦੇ ਵਿੱਚ, ਉਸ ਦੇ ਜਾਪ ਦੇ ਵਿੱਚ ਇਹ ਜੀਵਨ ਗੁਜ਼ਰਦਾ ਹੈ ਤੇ ਇਸ ਤੋਂ ਵੱਡਾ ਨਾਮ ਮਹਾਰਸ ਪੀਓ, ਕਿ ਇਹੀ ਨਾਮ ਮਹਾਰਸ ਹੈ। ਤੇ ਉਸ ਨਾਮ ਮਹਾਰਸ ਦਾ ਫਲ ਇਹ ਹੈ ਕਿ ਸਮਝੋ 68 ਤੀਰਥ ਨਾਤਾ, ਕਿ 68 ਤੀਰਥ ਜਿਹੜੇ ਬਾਹਮਣਾਂ ਦੇ ਜਿਹੜੇ ਉਹ ਸਾਰੀ ਉਮਰ ਭਜਾਈ ਰੱਖਦੇ ਸੀ, ਕਿ ਵੀ ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ, ਨਾਮ ਦੇ ਇਸ ਸਰੋਵਰ ਦੇ ਵਿੱਚ ਤੁਸੀਂ ਗੋਤੇ ਲਾਏ, ਇਸ ਦੇ ਵਿੱਚ ਤੁਸੀਂ ਇਸ਼ਨਾਨ ਕੀਤਾ, ਤੇ 68 ਤੀਰਥ ਵੀ, 7 ਸਮੁੰਦਰ ਵੀ, ਤ੍ਰਿਵੇਣੀ ਵੀ, ਤੇ ਇਹ ਸਾਰਿਆਂ ਦਾ ਜਿਹੜਾ ਫਲ ਹੈ ਉਹ ਸਾਰਾ ਇਕੱਠਾ ਹੋ ਕੇ ਇਸ ਸਾਰੇ ਦੇ ਬਰਾਬਰ ਵੀ ਕਿ ਨੇੜੇ ਤੇੜੇ ਵੀ ਕਿਤੇ ਨਹੀਂ ਪਹੁੰਚਦਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvre4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TVRE4 ਪਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।